ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 8 ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 10 ਦਸੰਬਰ 2024 27 ਮੱਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਬਾਤ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀ ਸਰਦਾਰ ਹਰਜਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਸਰਦਾਰ ਹਰਜਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਜਿਹੜੀ 76ਵੀਂ ਵਰ੍ਹੇਗੰਢ ਹੈ ਔਰ 76 ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਨੇ ਆਪਣੇ ਪੈਰਿਸ ਵਿਚਲੇ ਸੈਸ਼ਨ ਵਿੱਚ ਇਨਸਾਨੀ ਹੱਕਾਂ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਸੀ ਔਰ 76 ਸਾਲ ਪਹਿਲਾਂ ਜਾਂ ਬਾਅਦ ਵੀ ਦੁਨੀਆ ਵਿੱਚ ਇੱਕ ਅਫਰਾ ਤਫਰੀ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਹੈ ਔਰ ਭਾਵੇਂ ਉਹ ਗਜ਼ਾ ਹੋਵੇ, ਲਬਨਾਨ ਹੋਵੇ, ਯੂਕਰੇਨ ਹੋਵੇ, ਸੀਰੀਆ ਹੋਵੇ, ਪੰਜਾਬ ਹੋਵੇ, ਕਸ਼ਮੀਰ, ਮਨੀਪੁਰ ਹੋਵੇ, ਆਪਸੀ ਖਾਨਾ ਜੰਗੀ ਅਤੇ ਸਰਕਾਰਾਂ ਦੇ ਜ਼ੁਲਮ ਜਿਹੜੇ ਨੇ ਮਨੁੱਖੀ ਹੱਕਾਂ ਦਾ ਬਰਾਬਰ ਜਿਹੜਾ ਹੈ ਘਾਣ ਕਰ ਰਹੇ ਨੇ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਜਿਹੜਾ ਸਾਰੀ ਜਿਹੜੀ ਧਰਤੀ ਹੈਗੀ ਹੈ ਉਹ ਨਿਊਕਲੀਅਰ ਬਾਰੂਦ ਤੇ ਖੜੀ ਹੈ ਅਤੇ ਕਿਸੇ ਵੇਲੇ ਵੀ ਇਸ ਦਾ ਅੰਤ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਨਿਵਾਸੀ ਆਪਣੇ ਵੀਰ ਹਰਜਿੰਦਰ ਸਿੰਘ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਦੀ ਗੋਲਡਨ ਗਰੋਸਰੀ ਸਟੋਰਸ ਦੀ ਚੇਨ ਇੱਕ ਜ਼ਮਾਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਸਭ ਤੋਂ ਪਪੂਲਰ ਮਸ਼ਹੂਰ ਚੇਨ ਸੀ। ਅੱਜ ਵੀ ਉਹ ਕਾਮਯਾਬ ਕਾਰੋਬਾਰੀ ਨੇ ਔਰ ਅਪਸ ਐਂਡ ਡਾਊਨਸ ਗੁਜ਼ਰਨ ਦੇ ਬਾਵਜੂਦ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਪੰਥ ਪ੍ਰਤੀ ਪਿਆਰ, ਖਾਲਿਸਤਾਨ ਪ੍ਰਤੀ ਕਮਿਟਮੈਂਟ ਔਰ ਸ਼ਰਾਫਤ ਜਿਹੜੀ ਬਹੁਤ ਵਾਰ ਵਪਾਰਕ ਦੁਨੀਆ ਦੇ ਵਿੱਚ ਜਦੋਂ ਤੁਸੀਂ ਕੰਪੀਟੀਸ਼ਨ ਚਾਹੁੰਦੇ ਹੋ ਤਾਂ ਵਿਰੋਧੀਆਂ ਵੱਲੋਂ ਹਰ ਕਿਸਮ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਪਰ ਆਪਣੇ ਔਖੇ ਵੇਲੇ ਵੀ ਉਹਨਾਂ ਨੇ ਆਪਣਾ ਈਮਾਨ, ਆਪਣਾ ਵਿਸ਼ਵਾਸ ਔਰ ਗੁਰੂ ਘਰ ਪ੍ਰਤੀ ਸ਼ਰਧਾ, ਉਹਨਾਂ ਦੇ ਘਰ 'ਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿਉਂਕਿ ਮੈਂ ਜਦੋਂ ਵੀ ਟੋਰਾਂਟੋ ਪਿਛਲੇ 30 ਸਾਲ ਤੋਂ ਜਾਣਾ ਰਿਹਾ ਉਹਨਾਂ ਦੀ ਮੇਜ਼ਬਾਨੀ ਹੀ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਹੀ ਮਾਣਦੇ ਔਰ ਉਹ ਹਮੇਸ਼ਾ ਟੀਵੀ 84 ਦੇ ਨਾਲ ਸਨੇਹ ਵੀ ਕਰਦੇ ਨੇ, ਕਈ ਵਾਰ ਫਿਕਰਮੰਦ ਵੀ ਹੁੰਦੇ ਨੇ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅੱਜ ਖਾਸ ਦਿਨ ਹੈ, ਸ਼ਾਇਦ ਸਾਡੀ ਕੌਮ ਦੇ ਵੀ ਇੱਕ ਵੱਡੇ ਹਿੱਸੇ ਨੂੰ ਇਹਦਾ ਅਹਿਸਾਸ ਨਾ ਹੋਏ ਕਿਉਂਕਿ ਸਾਡੀ ਦੁਨੀਆ ਵੀ ਬਹੁਤ ਵਾਰ ਆਪਣੇ ਆਲੇ ਦੁਆਲੇ ਘਰ ਤੋਂ ਕੰਮ ਤੋਂ ਘਰ ਜਾਂ ਡਾਲਰ ਗਿਣਨ ਜਾਂ ਘਰ ਜਾਂ ਕਾਰਾਂ ਦੇ ਮਾਡਲਾਂ ਨਾਲ ਹੀ ਜੁੜੀ ਹੁੰਦੀ ਹੈ। ਬਹੁਤ ਥੋੜ੍ਹੇ ਨੇ ਜਿਹੜੇ ਆਊਟ ਆਫ ਬਾਕਸ ਸੋਚਦੇ ਨੇ, ਪਰ ਸਾਡੀ ਇਹ ਕੋਸ਼ਿਸ਼ ਰਹੀ ਹੈ ਪਿਛਲੇ 12 ਸਾਲਾਂ ਤੋਂ ਹੀ ਆਲਮੋਸਟ ਜਦੋਂ ਤੋਂ ਟੀਵੀ 84 ਦੀ ਸ਼ੁਰੂਆਤ ਹੋਈ ਕਿ ਅਸੀਂ ਹਰ ਉਸ ਦਿਨ ਨੂੰ ਜਿਸ ਦੀ ਇੰਟਰਨੈਸ਼ਨਲ ਅਹਿਮੀਅਤ ਹੈ, ਜਿਸ ਦਾ
ਮਨੁੱਖੀ ਇਤਿਹਾਸ ਨਾਲ ਸੰਬੰਧ ਜੁੜਦਾ ਹੈ ਜਾਂ ਜਿਹੜੀ ਗੇਮ ਚੇਂਜਿੰਗ ਇਵੈਂਟ ਹੈ ਉਸ ਦਾ ਅਸੀਂ ਜ਼ਰੂਰ ਜ਼ਿਕਰ ਕਰਦੇ ਹਾਂ। ਭਾਵੇਂ ਇਹ ਵੀ ਸਾਨੂੰ ਪਤਾ ਹੁੰਦਾ ਹੈ ਵੀ ਸਾਡਾ ਇੱਕ ਵੱਡਾ ਤਬਕਾ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਇੱਕ ਦੂਸਰੇ ਨੇ ਉਹਦੇ ਖਿਲਾਫ ਕੀ ਕਿਹਾ ਤੇ ਉਹਨੇ ਕੀ ਕਿਹਾ, ਇੱਕ ਗਾਲਾਂ ਕੱਢਣ ਤੇ ਹੁੰਦਾ ਹੈ, ਇੱਕ ਰੋਕਣ ਤੇ ਹੁੰਦਾ ਹੈ ਔਰ ਇਸ ਕਿਸਮ ਦਾ ਹੀ ਜਿਹੜਾ ਮਾਹੌਲ ਬਣਿਆ ਹੁੰਦਾ ਹੈ। ਔਰ ਇਹੀ ਕਾਰਨ ਹੈ ਕਿ ਤੁਹਾਨੂੰ ਆਪਣੇ ਪਲੇਟਫਾਰਮਸ ਤੋਂ, ਰੇਡੀਓ ਟੀਵੀ ਚੈਨਲਸ ਤੋਂ ਜਾਂ ਪ੍ਰਿੰਟ ਮੀਡੀਆ 'ਚ ਤਾਂ ਬਿਲਕੁਲ ਹੀ ਨਹੀਂ ਹੈ ਇਸ ਦਿਨ ਦਾ ਅਹਿਸਾਸ ਹੀ ਨਹੀਂ ਹੈ, ਕਿਉਂਕਿ ਅਸੀਂ ਜਿਹੜੇ ਦਿਨ ਖਾਸ ਤੌਰ ਤੇ UN ਨੇ ਡਿਕਲੇਅਰ ਕੀਤੇ ਹੋਏ ਨੇ ਉਹਨਾਂ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ ਜਾਂ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ। ਜਿਵੇਂ 21 ਫਰਵਰੀ ਦਾ ਦਿਨ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੁੰਦਾ ਹੈ, ਅਸੀਂ ਮਾਰਕ ਕੀਤਾ ਹੋਇਆ ਕਿ ਭਾਈ ਉਸ ਦਿਨ ਅਸੀਂ ਮਾਂ ਬੋਲੀ ਪੰਜਾਬੀ ਦੀ ਗੱਲ ਕਰ ਰਹੇ ਹਾਂ। ਪਰ 10 ਦਸੰਬਰ ਨੂੰ ਜੋ ਕੁਝ ਵਾਪਰਿਆ ਆਲਮੋਸਟ 76 ਸਾਲ ਪਹਿਲਾਂ 76th ਐਨੀਵਰਸਰੀ ਹੈ 10 ਦਸੰਬਰ 1948 ਨੂੰ, ਐਸਾ ਇਨਸਾਨੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ। ਹੁਣ ਜਦੋਂ ਅਸੀਂ ਇਨਸਾਨੀ ਤਾਰੀਖ ਦੀ ਗੱਲ ਕਰਾਂਗੇ ਤਾਂ ਫਿਰ ਸਾਨੂੰ ਪਹਿਲਾਂ ਤਾਂ ਇਹ ਧਰਤੀ ਤੇ ਬਣਿਆ ਬਿਲੀਅਨਸ ਆਫ ਈਅਰਸ ਪਿੱਛੇ ਜਾਣਾ ਪਏਗਾ, ਕਿਵੇਂ ਪਹਾੜ ਔਰ ਸਮੁੰਦਰ ਔਰ ਬੜੀਆਂ ਹੁਣ ਜਿਹੜੇ ਦੇਖਣ ਜਾਂਦੇ ਨੇ ਐਰੀਜ਼ੋਨਾ ਦੇ ਵਿੱਚ ਕੈਨੀਅਨਸ ਔਰ ਦੂਸਰਾ ਤੇ ਉਹਦੀ ਜਦੋਂ ਹਿਸਟਰੀ ਉਹ ਦੱਸਦੇ ਨੇ ਕਿ ਭਾਈ ਕਿੰਨੇ ਬਿਲੀਅਨ ਸਾਲ ਪਹਿਲਾਂ ਇਹ ਇੱਥੋਂ ਪਾਣੀ ਵਗਦਾ ਸੀ, ਇਹ ਕੇਵਸ ਕਿਵੇਂ ਬਣੀਆਂ, ਚਟਾਨਾਂ ਕਿਵੇਂ ਬਣੀਆਂ। ਲੇਕਿਨ ਜੇ ਅਸੀਂ ਸਿਵਲਾਈਜੇਸ਼ਨ ਜਾਂ ਜਿਹਨੂੰ ਅਸੀਂ ਤਹਿਜ਼ੀਬ ਕਹਿੰਦੇ ਹਾਂ ਜਾਂ ਸੱਭਿਅਤਾ ਕਹਿੰਦੇ ਹਾਂ ਉਹਨਾਂ ਦਾ ਦੇਖਣਾ ਹੋਏ ਤਾਂ ਫਿਰ 8000 ਸਾਲ ਤੋਂ ਤੁਸੀਂ ਕੰਫਰਟੇਬਲੀ ਹੋਰ ਥੋੜਾ 10000 ਤੇ ਜਾ ਸਕਦੇ ਹੋ, ਕਿਉਂਕਿ ਸਿਵਲਾਈਜੇਸ਼ਨ ਤਾਂ ਉਦੋਂ ਹੀ ਸ਼ੁਰੂ ਹੋਈ ਜਦੋਂ ਰੁਕ ਕੇ ਖੇਤੀਬਾੜੀ ਸ਼ੁਰੂ ਹੋਈ। ਇਹ ਇਨਸਾਨ ਨੂੰ ਅਹਿਸਾਸ ਪਹਿਲਾਂ ਤਾਂ ਉਹਨੂੰ ਭਰਿਆ ਭਰਾਇਆ ਭੰਡਾਰ ਮਿਲਿਆ, ਉਹ ਜੰਗਲਾਂ ਦੇ ਵਿੱਚ ਸੀ ਜਾਂ ਸ਼ਿਕਾਰ ਕਰਦਾ ਸੀ, ਕਿਵੇਂ ਗੁਫਾਵਾਂ ਚੋਂ ਨਿਕਲਿਆ, ਬੰਦੇ ਤੱਕ ਆਉਣ ਦਾ ਸਫ਼ਰ ਕੀ ਹੈ ਇਹਦੇ 'ਚ ਅਸੀਂ ਨਹੀਂ ਜਾਵਾਂਗੇ ਕਿਉਂਕਿ ਇੱਕ ਧਾਰਮਿਕ ਵਿਸ਼ਵਾਸ ਨੇ, ਇੱਕ ਸਾਇੰਟੀਫਿਕ ਜਾਂ ਐਵੋਲੂਸ਼ਨ ਦੀ ਕਹਾਣੀ ਹੈ। ਲੇਕਿਨ ਜਦੋਂ ਮਨੁੱਖ ਨੇ ਖੇਤੀਬਾੜੀ ਸ਼ੁਰੂ ਕੀਤੀ ਤੇ ਉਹ ਫਿਰ ਟਿਕਿਆ, ਪਰ ਇਹਦੇ ਬਾਵਜੂਦ ਜਿਹੜੀ ਮਾਈਗ੍ਰੇਸ਼ਨ ਹੈ ਉਹ ਤਾਂ ਜਾਰੀ ਰਹੀ। ਜਦੋਂ ਅਕਾਲ ਪੈ ਗਿਆ, ਕੁਝ ਖਾਣ ਨੂੰ ਨਹੀਂ ਹੈ, ਕਿਉਂਕਿ ਪਹਿਲਾ ਕਿੱਤਾ ਤਾਂ ਡੰਗਰਾਂ ਨੂੰ ਡੋਮੈਸਟੀਕੇਟ ਕਰਨਾ ਹੈ, ਕਿਉਂਕਿ ਜੰਗਲੀ ਗਾਵਾਂ ਵੀ ਹੁੰਦੀਆਂ ਨੇ। ਇਹ ਸਾਰੇ ਐਨੀਮਲ ਜਾਂ ਜੇ ਹੁਣ ਅੱਜ ਕੁੱਤਾ ਸਾਡਾ ਪੈਟ ਹੈ ਜਾਂ ਦੂਜਾ, ਉਹ ਵੀ ਕਿਸੇ ਵੇਲੇ ਜਿਹੜਾ ਉਹ ਵੋਲਫ ਫੈਮਿਲੀ ਦੇ ਨਾਲ ਬਿਲੋਂਗ ਕਰਦਾ ਸੀ, ਉਹਨੂੰ ਅਸੀਂ ਡੋਮੈਸਟੀਕੇਟ ਕੀਤਾ ਹੌਲੀ। ਸੋ ਉਹਨਾਂ ਮੂਵਮੈਂਟਸ ਦੇ ਜ਼ਮਾਨਿਆਂ ਦੇ ਵਿੱਚ ਫਿਰ ਜਿਹੜੇ ਹਥਿਆਰ ਵੀ ਉਸ ਕਿਸਮ ਦੇ ਪੱਥਰ ਯੁੱਗ ਤੋਂ ਤੁਸੀਂ ਸ਼ੁਰੂ ਕਰਦੇ ਹੋ, ਸਟੋਨ ਏਜ, ਔਰ ਜੋ ਤੁਹਾਡੇ ਹੱਥ 'ਚ ਆਇਆ ਤੁਸੀਂ ਜਾਨਵਰ ਨੂੰ ਮਾਰਨ ਲਈ ਵੀ ਉਹ ਰੱਖਿਆ, ਆਪਣੇ ਹੱਥਾਂ ਦਾ ਵੀ ਤੁਸੀਂ ਇਸਤੇਮਾਲ ਕਰਦੇ ਹੋ। ਕਬੀਲਿਆਂ ਦੀ ਹਿਸਟਰੀ ਆ ਗਈ, ਤਾਕਤਵਰ ਨੇ ਦੂਸਰਿਆਂ ਨੂੰ ਜਿਹੜਾ ਉਹ ਲੁੱਟਣਾ ਸ਼ੁਰੂ ਕੀਤਾ, ਉਹਨਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਇਸ ਕਿਸਮ ਦੇ ਕੰਮਾਂ ਤੇ ਲਾਇਆ ਜਿਹੜੇ ਉਹ ਆਪ ਨਹੀਂ ਸੀ ਕਰਨਾ ਚਾਹੁੰਦੇ। ਸੋ ਉਸ ਸਾਰੇ ਚੋਂ ਨਿਕਲਾਉਂਦਿਆਂ ਜਦੋਂ ਤੱਕ ਅਸੀਂ 2-3 ਸਦੀਆਂ ਪਹਿਲਾਂ 3 ਸਦੀਆਂ ਪਹਿਲਾਂ ਨੂੰ ਸਾਇੰਟੀਫਿਕ ਯੁੱਗ ਦੇ ਨਾਲ ਉਸ ਦੀ ਸ਼ੁਰੂਆਤ ਸੱਭਿਅਤਾਵਾਂ ਤਾਂ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੀਆਂ, ਰੋਮਨ, ਆਟੋਮਨ ਐਮਪਾਇਰ, ਬਗਦਾਦ ਦੀ ਸਿਵਲਾਈਜੇਸ਼ਨ, ਡਮਸਕਸ ਦਾ ਜ਼ਿਕਰ ਹੁੰਦਾ ਹੈ 1200 ਸਾਲ, ਉੱਥੇ ਲਾਇਬ੍ਰੇਰੀਆਂ ਵੀ, ਕਿਤਾਬਾਂ ਵੀ। ਇਹ ਨਹੀਂ ਹੈ ਕਿ ਵੀ ਹੁਣੇ ਹੀ ਕੋਈ 20ਵੀਂ ਜਾਂ 21ਵੀਂ ਸਦੀ 'ਚ ਮਨੁੱਖ ਜਿਹੜਾ ਸਿਆਣਾ ਹੋ ਗਿਆ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਉਹਦਾ ਇੱਕ ਜੰਗਲੀ ਕਰੈਕਟਰ ਹੈ, ਵਾਇਲੈਂਟ ਕਰੈਕਟਰ ਜਿਹੜਾ ਜਾਨਵਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਵਾਇਲੈਂਸ ਉਹਦਾ ਹਿੱਸਾ ਰਿਹਾ, ਉਹ ਕਬੀਲਿਆਂ 'ਚ ਵੀ ਰਿਹਾ। ਜਦੋਂ ਸਾਇੰਸ ਨੇ ਡਿਵੈਲਪ ਕੀਤਾ, ਉਹਨੇ ਕਾਢਾਂ ਕੱਢ ਲਈਆਂ, ਆਰਾਮ ਨਾਲ ਰਹਿਣ ਲੱਗ ਗਿਆ, ਪਹੀਆ ਬਣ ਗਿਆ, ਉਸ 'ਚੋਂ ਮਸ਼ੀਨਰੀ ਦਾ ਜਨਮ ਹੁੰਦਾ। ਔਰ 21ਵੀਂ ਸਦੀ 'ਚ ਅੱਜ ਅਸੀਂ ਗੱਲ ਕਰ ਰਹੇ ਹਾਂ, ਸਭ ਕੁਝ ਹੈ। ਤੇ ਅੱਜ ਜੇ ਅਸੀਂ ਉਸੇ ਹੀ ਦੁਨੀਆ ਦੇ ਆਲੇ ਦੁਆਲੇ ਦੇਖੀਏ ਜਿੱਥੇ ਅੱਜ ਤੋਂ 80 ਸਾਲ ਪਹਿਲਾਂ ਸਿਰਫ 2 ਬਿਲੀਅਨ ਲੋਕ ਰਹਿੰਦੇ ਸੀ, ਅੱਜ 8 ਬਿਲੀਅਨ ਤੋਂ ਜ਼ਿਆਦਾ ਨੇ, 4 ਗੁਣਾ ਤੋਂ ਜ਼ਿਆਦਾ ਆਬਾਦੀ। ਧਰਤੀ ਤਾਂ ਨਹੀਂ ਵਧੀ ਹੈ, ਔਰ ਕੁੱਲ ਧਰਤੀ ਦਾ ਵੀ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਖੁਸ਼ਕ ਧਰਤੀ ਹੈ। ਪਰ ਉਹ ਜਿਹੜਾ ਉਸ ਵਿਚਲਾ ਐਨੀਮਲ ਇਨਸਟਿੰਕਟ ਹੈ, ਵਾਇਲੈਂਟ ਇਨਸਟਿੰਕਟ ਹੈ, ਉਹਨੇ 20ਵੀਂ ਸਦੀ 'ਚ ਵੀ ਆਪਣਾ ਜਲਵਾ ਦਿਖਾਇਆ, ਜਦੋਂ ਕਿ 2 ਵੱਡੇ ਸੰਸਾਰ ਯੁੱਧ, ਪਹਿਲਾ ਜਿਹੜਾ 1914 ਤੋਂ 1918 ਤੱਕ ਹੋਇਆ, ਦੂਸਰਾ ਸੰਸਾਰ ਯੁੱਧ 1939 ਤੋਂ 1945 ਤੱਕ ਹੋਇਆ, ਕਰੋੜਾਂ ਲੋਕ ਮਾਰੇ ਗਏ। ਔਰ ਦੂਸਰੇ ਸੰਸਾਰ ਯੁੱਧ ਤੱਕ ਪਹੁੰਚਦੇ ਹਾਂ ਤਾਂ ਅਮਰੀਕਾ ਨੇ ਜਿਹੜਾ ਉਹ ਐਟਮ ਬੰਬ ਇਸਤੇਮਾਲ ਕੀਤੇ ਹੀਰੋਸ਼ੀਮਾ ਨਾਗਾਸਾਕੀ ਤੇ। ਸੋ ਜਦੋਂ ਅਸੀਂ 10 ਦਸੰਬਰ 1948 ਦੀ ਗੱਲ ਕਰਾਂਗੇ ਜਾਂ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਾਂਗੇ
ਤੇ ਉਸ ਦੇ ਚਾਰਟਰ ਨੂੰ ਮੰਨਣ ਲਈ ਕਿ ਭਾਈ ਅਸੀਂ ਸਾਰੇ ਬੇਸਿਕਲੀ ਹਿਊਮਨ ਬੀਇੰਗ ਹੈ, ਇਨਸਾਨੀ ਹਕੂਕ ਨੇ, ਉਹ ਕੀ ਹੱਕ ਨੇ, ਉਹ ਉਸ ਚਾਰਟਰ ਦੇ ਵਿੱਚ ਜਿਹੜੀ ਡਿਬੇਟ, ਸਿਰਫ ਉਦੋਂ 50 ਮੁਲਕ ਅਜੇ UN ਦੇ ਮੈਂਬਰ ਸੀ, ਹੁਣ ਤਾਂ 193 ਨੇ। ਸੈਨ ਫਰਾਂਸਿਸਕੋ ਦੇ ਵਿੱਚ ਡਿਬੇਟ ਹੋਈ, ਔਰ ਵੈਸੇ ਕੈਨੇਡਾ ਦੇ ਸੀ ਜਿਹਨੇ ਚਾਰਟਰ ਆਫ ਹਿਊਮਨ ਰਾਈਟਸ ਲਿਖਿਆ। ਡਿਬੇਟ ਹੁੰਦਾ ਚਲਾ ਗਿਆ। ਨਵੇਂ ਮੁਲਕ, ਕਿਉਂਕਿ 1945 ਦੇ ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਭਾਵੇਂ ਐਲਾਈਡ ਫੋਰਸਿਸ ਬ੍ਰਿਟਨ ਔਰ ਦੂਸਰੀਆਂ ਜਿੱਤੀਆਂ, ਪਰ ਇਹਨੇ ਕੰਗਾਲ ਹੋ ਗਏ ਆਰਥਿਕ ਤੌਰ ਤੇ ਕਿ ਇਹ ਲੰਬਾ ਵਕਤ ਗੁਲਾਮ ਨਹੀਂ ਸੀ ਰੱਖ ਸਕਦੇ। ਸੋ 60 ਮੁਲਕ ਅਗਲੇ 10-12 ਸਾਲਾਂ 'ਚ ਬ੍ਰਿਟਨ ਨੇ ਆਜ਼ਾਦ ਕੀਤੇ। ਫ੍ਰੈਂਚ, ਕਿਉਂਕਿ ਸਾਰੇ ਜਿਹੜੇ ਯੂਰਪ ਦੇ ਮੁਲਕ ਨੇ, ਇਹਨਾਂ ਨੇ ਏਸ਼ੀਆ, ਅਫਰੀਕਾ, ਸਾਊਥ ਅਮਰੀਕਾ, ਉਹਨਾਂ ਸਾਰਿਆਂ 'ਚ ਜਾ ਕੇ ਜਿਹੜਾ ਕੋਲੋਨਾਈਜ਼ ਕੀਤਾ ਹੋਇਆ ਸੀ, ਬਸਤੀਆਂ ਬਣਾਈਆਂ ਹੋਈਆਂ ਸੀ। ਲੇਕਿਨ ਇਹ ਹਰ ਇੱਕ ਨੇ, ਔਰ ਦੋਨੋਂ ਹੀ ਸੰਸਾਰ ਯੁੱਧ, ਜਿਹੜਾ ਯੂਰਪ ਆਪਣੇ ਆਪ ਨੂੰ ਬੜਾ ਵਿਕਸਿਤ, ਬੜਾ ਡਿਵੈਲਪਡ, ਬੜਾ ਸਿਵਲਾਈਜ਼ਡ ਔਰ ਬੜਾ ਕਹਿੰਦਾ, ਉਹਨਾਂ ਨੇ ਸ਼ੁਰੂ ਕੀਤੀ। ਤਬਾਹੀ ਦਾ ਤਾਂ ਮੁੱਢ ਇਹਨਾਂ ਨੇ ਬੰਨਿਆ। ਅੱਜ ਵੀ ਜੇ ਦੇਖੀਏ ਕਿ ਜੋ ਯੂਕਰੇਨ 'ਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਜਾਂ ਮਿਡਲ ਈਸਟ ਗਜ਼ਾ ਦੇ ਵਿੱਚ ਕੀ ਹੋਇਆ, ਔਰ ਲੈਬਨਾਨ 'ਚ ਕੀ ਹੋਇਆ, ਹੁਣ ਸੀਰੀਆ 'ਚ ਲਿਬਰੇਸ਼ਨ ਦੇ ਨਾਂ ਥੱਲੇ ਅਜੇ ਤਾਂ ਉੱਥੇ ਜਿਹੜੀ ਹੈ ਉਹ ਖਾਨਾ ਜੰਗੀ ਦੀ ਸ਼ੁਰੂਆਤ ਹੋਣੀ ਹੈ। ਅਜੇ ਤਾਂ ਲੱਗ ਰਿਹਾ ਵੀ ਸੈਲੀਬ੍ਰੇਟ ਕਰੋ ਕਿ ਜੀ ਸਾਰਾ ਚੇਂਜ ਹੋ ਗਿਆ, ਰਜੀਮ ਚੇਂਜ ਹੋ ਗਿਆ, ਜੇਲ੍ਹਾਂ 'ਚੋਂ ਕੈਦੀ ਕਢਾ ਲਏ। ਹੁਣ ਇਸ ਸਾਰੇ ਦੇ ਪਿੱਛੇ ਤੁਸੀਂ ਦੇਖੋਗੇ ਤਾਂ ਕੋਈ ਨਾ ਕੋਈ ਗੇਮ ਹੈ। ਕਿਤੇ ਗ੍ਰੇਟਰ ਗੇਮ ਕਿਹਾ ਜਾਂਦਾ ਸੀ, ਹੁਣ ਗ੍ਰੇਟਰ ਗੇਮ ਹੈ। ਕੋਈ ਨਵੇਂ ਨਕਸ਼ੇ ਬਣਾਉਣੇ ਨੇ, ਕੀ ਹੈ। ਲੇਕਿਨ ਔਰ ਹਾਲਾਂ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਵੀ ਇਹ ਰੀਅਲਾਈਜੇਸ਼ਨ ਹੋਈ ਸੀ ਕਿ ਭਾਈ ਆਪਸ ਦੇ ਵਿੱਚ ਗੱਲਬਾਤ ਰਾਹੀਂ ਨਜਿੱਠਣ ਦੀ ਗੱਲ ਹੋਏ। ਇੰਟਰਨੈਸ਼ਨਲ ਰਿਲੇਸ਼ਨਸ ਦੇ ਲਈ ਲੀਗ ਆਫ ਨੇਸ਼ਨਸ ਹੋਣ ਦੇ ਵਿੱਚ ਆਈ, ਪਰ ਲੀਗ ਆਫ ਨੇਸ਼ਨਸ ਰੋਕ ਨਹੀਂ ਸਕੀ ਸੈਕੰਡ ਵਰਲਡ ਵਾਰ ਨੂੰ। ਫਿਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਜਿਹਨੂੰ UNO ਕਹਿੰਦੇ ਸੀ, ਹੁਣ ਉਹ ਵਿੱਚੋਂ ਹਟਾਤਾ ਹੋਇਆ, ਹੁਣ ਕੱਲਾ UN ਇਹ ਹੋਣ ਚਾਹੀ। ਔਰ ਇਹ UNO ਨੇ ਫਿਰ ਇਹ ਡਿਬੇਟ ਕਰਕੇ ਕਿ ਭਾਈ ਕੱਲ੍ਹ ਨੂੰ ਦੁਨੀਆ ਦੇ ਵਿੱਚ ਇੱਕ ਸਟੈਂਡਰਡ ਹੋਏ ਹਿਊਮਨ ਰਾਈਟਸ ਦਾ, ਉਸ ਦਿਨ ਜਿਹੜਾ ਫਿਰ ਪਾਸ ਹੋਇਆ, ਜਿਹਨੂੰ 10 ਦਸੰਬਰ 1948 ਨੂੰ ਪੈਰਿਸ ਦੇ ਵਿੱਚ UNO ਦਾ ਸੈਸ਼ਨ ਹੋਇਆ। ਅੱਜ ਦੇ ਦਿਨ 76 ਸਾਲ ਪਹਿਲਾਂ ਉਸ ਨੂੰ ਪਾਸ ਕੀਤਾ ਗਿਆ, ਔਰ ਉਸ ਨੂੰ ਜਿਹੜਾ UN ਚਾਰਟਰ ਆਫ ਹਿਊਮਨ ਰਾਈਟਸ ਕਿਹਾ ਜਾਂਦਾ ਹੈ, ਜਿਹਦੇ 30 ਆਰਟੀਕਲ ਨੇ ਕੁੱਲ, ਜਿਹਨਾਂ ਚੋਂ ਇਨਸਾਨੀ ਹਕੂਕ ਨਿਕਲਦੇ ਨੇ। ਔਰ ਇਸ ਚਾਰਟਰ ਦਾ 577 ਜ਼ਬਾਨਾਂ ਦੇ ਵਿੱਚ ਦੁਨੀਆ ਦੇ ਟ੍ਰਾਂਸਲੇਸ਼ਨ ਇਹਦੀ ਹੋਈ ਹੈ, ਇਹਦਾ ਅਨੁਵਾਦ ਹੋਇਆ। ਕੋਈ ਵੀ ਡਾਕੂਮੈਂਟ ਜਿਹੜਾ ਇੰਨੀਆਂ ਜ਼ਬਾਨਾਂ 'ਚ ਜਿਸ ਦਾ ਅਨੁਵਾਦ ਹੋਇਆ, ਉਹ ਇਸ ਤੋਂ ਜ਼ਿਆਦਾ ਅਨੁਵਾਦ ਕਿਸੇ ਹੋਰ ਡਾਕੂਮੈਂਟ ਦਾ ਨਹੀਂ ਹੋਇਆ 577 ਜ਼ਬਾਨਾਂ ਦੇ ਵਿੱਚ। ਔਰ ਇਸ ਦਾ ਹੁਣ ਕਿਉਂਕਿ ਇਹਨੂੰ ਜਦੋਂ 10 ਦਸੰਬਰ ਦਾ ਦਿਨ ਹੁੰਦਾ ਹੈ, ਵੱਡੇ ਪੈਮਾਨੇ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਇਹਨੂੰ ਸੈਲੀਬ੍ਰੇਟ ਕਰਦੀਆਂ। ਯੂਨਾਈਟਿਡ ਨੇਸ਼ਨਸ ਵੀ ਇੱਥੇ ਸੈਲੀਬ੍ਰੇਟ ਹੁੰਦਾ ਹੈ। ਔਰ ਅੱਜ ਦੇ ਸਾਡੇ ਥੰਬਨੇਲ ਦੇ ਉੱਤੇ ਡਾਕਟਰ ਇਕਦਾਰ ਕਰਾਮਤ ਚੀਮਾ ਦੀ ਪਿਕਚਰ ਹੈ, ਕਿਉਂਕਿ ਉਹ ਸਪੈਸ਼ਲੀ ਫਲਾਈ ਕਰਕੇ ਜਿਹੜਾ ਸੈਸ਼ਨ ਯੂਨਾਈਟਿਡ ਨੇਸ਼ਨਸ ਨੇ ਜੈਨੋਸਾਈਡ ਦੇ ਉੱਤੇ, ਉਹਨਾਂ ਦੀ ਜਿਹੜੀ ਸਪੈਸ਼ਲ ਕਮੇਟੀ ਆ ਉਹਨੇ ਕੀਤਾ, ਉਹਦੇ 'ਚ ਪਾਰਟਿਸਿਪੇਸ਼ਨ ਲਈ ਉਹ ਆਏ ਸਨ ਨਿਊਯਾਰਕ। ਸਾਡੇ ਨਾਲ ਵੀ ਮੁਲਾਕਾਤ ਹੋਈ, ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਜੈਨੋਸਾਈਡ ਦੇ ਉੱਤੇ ਕਨਵੈਨਸ਼ਨ ਔਰ ਦੂਸਰੇ ਨਾਲ ਜੁੜੇ ਹੋਏ ਲੋਕ ਨੇ, ਮੁਲਕ ਨੇ, ਉਹਨਾਂ ਦੇ ਨੁਮਾਇੰਦਿਆਂ ਨੂੰ ਐਡਰੈਸ ਵੀ ਕੀਤਾ। ਔਰ ਉਹਨਾਂ ਨੇ ਜਿਹੜਾ ਮਤਾ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੈ, ਉਸ ਦੀਆਂ ਕਾਪੀਆਂ ਵੀ ਜਿਹੜੀਆਂ ਨੇ ਉਹਨਾਂ ਸਾਰਿਆਂ ਨੂੰ ਦਿੱਤੀਆਂ। ਸਾਡੇ ਨਾਲ ਵੀ 3-4 ਘੰਟੇ ਉਹਨਾਂ ਨੇ ਗੁਜ਼ਾਰੇ, ਔਰ ਉਹ ਅੱਜ ਵਾਪਸ ਉਹਨਾਂ ਦੀ ਰਾਤ ਦੀ ਫਲਾਈਟ ਹੈ, ਉਹ ਜਾ ਚੁੱਕੇ ਨੇ। ਹੁਣ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਵੀ ਘੱਟੋ ਘੱਟ ਈਵਨ ਇੱਕ ਸਟੇਜ ਦੇ ਉੱਤੇ ਜਿੱਥੇ ਅਸੀਂ ਬਿਲਕੁਲ ਅਨਰਿਪਰੈਜ਼ੈਂਟਡ ਸੀ, ਉੱਥੇ ਘੱਟੋ ਘੱਟ ਅੱਡ-ਅੱਡ ਪਲੇਟਫਾਰਮਸ 'ਤੇ ਉਹ ਜਿਨੀਵਾ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਹੋਏ, ਜਾਂ ਇੱਥੇ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਦੇ ਵਿੱਚ ਹੋਏ, ਘੱਟੋ ਘੱਟ ਸਿੱਖਾਂ ਦੇ ਨਾਲ ਹੋਏ ਧੱਕੇ, ਜੈਨੋਸਾਈਡ, ਔਰ ਉਸ ਦੀ ਗੱਲ ਅੱਗੇ ਤੁਰਦੀ ਹੈ। ਔਰ ਇਵੇਂ ਹੀ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਵੱਲੋਂ ਇਸ ਦਿਨ ਦੇ ਉੱਤੇ ਖਾਸ ਮੈਸੇਜ ਦਿੱਤਾ ਜਾਂਦਾ ਹੈ, ਔਰ ਹਰ ਵਰੇ ਦਾ ਇੱਕ ਥੀਮ ਹੁੰਦਾ ਹੈ। ਉਹ ਥੀਮ ਇਸ ਵਰੇ ਦਾ 2024 ਦਾ ਹੈ, ਆਵਰ ਰਾਈਟਸ ਆਵਰ ਫਿਊਚਰ ਰਾਈਟ ਨਾਓ। ਆਵਰ ਰਾਈਟਸ ਆਵਰ ਫਿਊਚਰ
ਰਾਈਟ ਨਾਓ। ਹੁਣ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਜਿਵੇਂ ਨਿਊਕਲੀਅਰ ਬਾਰੂਦ ਦੇ ਢੇਰ ਤੇ, ਕਿਉਂਕਿ ਜਦੋਂ ਡਾਇਨਾਮਾਈਟ ਨਿਕਲਿਆ, ਡਾਇਨਾਮਾਈਟ ਬਾਰੂਦ ਨੂੰ ਹੀ ਕਹਿੰਦੇ ਨੇ, ਤੇ ਬਾਰੂਦ ਬਸਟ ਹੁੰਦਾ ਹੈ। ਤੇ ਜਦੋਂ ਕਿਸੇ ਸਿਚੁਏਸ਼ਨ ਨੂੰ ਕਹਿਣਾ ਹੋਏ ਤੇ ਇਹੀ ਕਿਹਾ ਜਾਂਦਾ ਸੀ ਕਿ ਜੀ ਫਲਾਂ ਜਿਹੜਾ ਉਹ ਬਾਰੂਦ ਦੇ ਢੇਰ ਤੇ ਬੈਠਾ ਹੈ, ਕਿਉਂਕਿ ਬਾਰੂਦ ਨੂੰ ਸਿਰਫ ਇੱਕ ਤੀਲੀ ਦਿਖਾਉਣ ਦੀ ਲੋੜ ਹੁੰਦੀ ਹੈ, ਫਾਇਰ ਉਹ ਬਸਟ ਹੋ ਜਾਂਦਾ ਹੈ। ਔਰ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਹੁਣ ਬਾਰੂਦ ਦੇ ਢੇਰ ਤੇ ਨਹੀਂ ਹੈ, ਸੰਸਾਰ ਨਿਊਕਲੀਅਰ ਬਾਰੂਦ ਦੇ ਢੇਰ ਤੇ ਹੈ। ਕਿਉਂਕਿ ਬਾਰੂਦ ਦਾ ਤਾਂ ਫਿਰ ਮਾਰ ਥੋੜੀ ਲਿਮਟਿਡ ਹੁੰਦੀ ਸੀ, ਜਾਂ ਜਿੱਥੇ ਲਿਮਟਿਡ ਥਾਂ ਤੇ ਜਿਹੜੀ ਜੰਗ ਚੱਲ ਰਹੀ ਆ ਉੱਥੇ ਹੀ ਤਬਾਹੀ ਹੁੰਦੀ ਸੀ। ਔਰ ਦੂਸਰਾ, ਪਰ ਇਹ ਨਿਊਕਲੀਅਰ ਜਿਹੜੀ ਅੱਜ ਨਿਊਕਲੀਅਰ ਕਲੱਬ ਦੇ 5 ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਰੂਸ, ਚੀਨ, ਯੂਕੇ, ਫਰਾਂਸ ਜਿਹੜੀਆਂ ਡਿਕਲੇਅਰਡ ਨਿਊਕਲੀਅਰ ਪਾਵਰਸ ਨੇ, 4 ਪਾਵਰਸ ਇੰਡੀਆ, ਪਾਕਿਸਤਾਨ, ਇਜ਼ਰਾਈਲ ਔਰ ਨਾਰਥ ਕੋਰੀਆ, ਜਿਨ੍ਹਾਂ ਨੇ ਵੀ ਆਪਣਾ, ਇਜ਼ਰਾਈਲ ਨੇ ਟੈਸਟ ਨਹੀਂ ਕੀਤਾ, ਇੰਡੀਆ ਪਾਕਿਸਤਾਨ ਟੈਸਟ ਕਰ ਚੁੱਕੇ ਨੇ, ਨਾਰਥ ਕੋਰੀਆ ਦੇ ਕੋਲ ਹੈ ਹੀ ਹੈ। ਔਰ ਇਹਨਾਂ ਦੇ ਜੇ ਤੁਸੀਂ ਨਿਊਕਲੀਅਰ ਟਿਪਡ ਮਿਸਲਸ ਹੀ ਦੇਖੋ ਤੇ ਹਜ਼ਾਰਾਂ ਦੀ ਗਿਣਤੀ 'ਚ ਨੇ। ਔਰ ਕੱਲਾ ਇਹ ਨਹੀਂ ਹੈ ਕਿ ਵੀ ਇਹ ਖਜ਼ਾਨੇ ਰੱਖ ਕੇ ਇਹ ਸਾਰੇ ਬਰਬਾਦੀ ਦੇ ਬੈਠੇ ਹੋਏ ਨੇ, ਉਸ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ। ਜੇ ਹੁਣ ਯੂਕਰੇਨ ਦੀ ਮਦਦ ਦੇ ਉੱਤੇ ਨੈਟੋ ਜਾਂ ਅਮਰੀਕਾ ਆਇਆ, ਜਾਂ ਇਹਨਾਂ ਨੇ ਕਰੂਜ਼ ਮਿਸਲ ਜਾਂ ਦੂਸਰੀਆਂ ਦਿੱਤੀਆਂ, ਤੇ ਪੁਤਿਨ ਨੇ ਕਿਹਾ ਕਿ ਜੀ ਫਿਰ ਤਿਆਰ ਰਹੋ, ਅਸੀਂ ਵੀ ਨਿਊਕਲੀਅਰ ਜਿਹੜਾ ਆਪਸ਼ਨ ਵੀ ਇਸਤੇਮਾਲ ਅਸੀਂ ਕਰ ਸਕਦੇ ਹਾਂ। ਸੋ ਗੱਲ ਕਾਫੀ ਨੇੜੇ ਤੱਕ ਪਹੁੰਚਦੀ ਹੈ। ਪਰ ਇਹ ਸਭ ਵੱਲ ਜਾਣ ਤੋਂ ਪਹਿਲਾਂ 2-3 ਚੀਜ਼ਾਂ ਮੈਂ ਸਮਝਦਾ ਅਹਿਮੀਅਤ ਵਾਲੀਆਂ ਨੇ। ਸਿੱਖ ਧਰਮ ਨੂੰ, ਜਿਹਨੂੰ ਲਗਭਗ 556ਵਾਂ ਇਹ ਵਰ੍ਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦਾ, ਇਹ ਸ਼ਰਫ ਹਾਸਲ ਹੈ। ਬਾਕੀ ਹਰ ਮਜ਼ਹਬ ਦੇ ਕੋਲ ਆਪਣਾ ਇਨਸਾਨੀਅਤ ਪ੍ਰਤੀ ਕਹਿਣ ਨੂੰ ਜਾਂ ਫਲਸਫੇ ਨੇ, ਲੇਕਿਨ ਕਿਤੇ ਉਸ ਧਰਮ ਨੂੰ ਮੰਨਣ ਵਾਲੇ ਤੇ ਨਾ ਮੰਨਣ ਵਾਲੇ ਦੇ ਵਿੱਚ ਤੋਂ ਫਰਕ ਹੈ। ਉਸ ਦਾ ਇੱਕ ਹਾਇਰ ਸਟੇਟਸ ਹੈ ਇੱਥੇ ਵੀ ਤੇ ਰੱਬ ਦੀ ਦਰਗਾਹ 'ਚ ਵੀ। ਕਿਤੇ ਰਸਤਾ ਹੀ ਉਹਨਾਂ ਲਈ ਖੁੱਲ੍ਹਦਾ ਰੱਬ ਦੇ ਘਰ ਦਾ, ਜੰਨਤ ਦਾ ਜਾਂ ਹੈਵਨ ਦਾ, ਜੇ ਤੁਸੀਂ ਉਸ 'ਚ ਵਿਸ਼ਵਾਸ ਰੱਖਦੇ ਹੋ। ਕਈਆਂ ਨੇ ਉਸ, ਜਿਵੇਂ ਜੇ ਰੇਸਿਜ਼ਮ ਦੀ ਗੱਲ ਕਰੀਏ ਤਾਂ ਇੱਕ ਰੇਸ ਨੂੰ ਦੂਸਰਿਆਂ ਨਾਲੋਂ ਉੱਚੀ ਮੰਨਣ ਵਾਲਿਆਂ ਦਾ ਕਿੰਨਾ ਬੋਲਬਾਲਾ ਰਿਹਾ। ਅੱਜ ਵੀ ਜਦੋਂ ਅਸੀਂ ਯੂਰਪ ਜਾਂ ਇਵਨ ਅਮਰੀਕਾ ਦੇ ਵਿੱਚ ਰੇਸਿਜ਼ਮ ਵਾਪਸ ਆਉਣ ਦੀ ਗੱਲ ਕਰਦੇ ਹਾਂ ਤਾਂ ਇਸ ਥਾਟ 'ਚੋਂ ਪੈਦਾ ਹੋਇਆ। ਪਰ 550 ਸਾਲ ਪਹਿਲਾਂ ਇਹ ਆਵਾਜ਼ ਉਸ ਧਰਤੀ ਦੇ ਖਿੱਤੇ ਦੇ ਵਿੱਚ ਗੂੰਜੀ, ਜਿਸ 'ਚ ਗੁਰੂ ਸਾਹਿਬ ਨੇ ਫਰਮਾਇਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਭ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ, ਕੀਤੀਆ ਸੁਰਤੀ ਸੇਵਕ, ਕੀਤੇ ਨਾਨਕ ਗਣਦਾਨ। ਖਾਣੀ ਫਾਰਮ ਆਫ ਲਾਈਫ, ਬਾਣੀ ਲੈਂਗੁਏਜਸ। ਜਦੋਂ ਮੈਂ ਦੇਖ ਰਿਹਾ ਸੀ ਕਿ 577 ਜ਼ਮਾਨਾ 'ਚ ਇਹ ਟਰਾਂਸਲੇਟ ਹੋਇਆ, ਤਾਂ ਮੈਂ ਕਿਹਾ ਗੁਰੂ ਸਾਹਿਬ ਨੇ ਕਿਹਾ ਵੀ ਕਿੰਨੀਆਂ ਫਾਰਮਸ ਆਫ ਲਾਈਫਸ ਹੋਣਗੇ, ਕਿੰਨੇ ਜਿਹੜੀਆਂ ਨੇ ਉਹ ਬੋਲੀਆਂ ਨੇ। ਕੀਤੇ ਪਾਤ ਨਰਿੰਦ, ਨਰਿੰਦ ਬਾਦਸ਼ਾਹ ਨੂੰ ਕਹਿੰਦੇ ਨੇ, ਪਾਤ ਪਾਤਸ਼ਾਹ ਨੂੰ ਕਹਿੰਦੇ ਨੇ। ਕਿੰਨੇ ਸਿਸਟਮ, ਕਿਤੇ ਸੋਵਰਨ ਹੈ, ਕਿਤੇ ਅਥੋਰੀਟੇਰੀਅਨ ਹੈ, ਕਿਤੇ ਕਮਿਊਨਿਜ਼ਮ ਹੈ, ਕਿਤੇ ਡੈਮੋਕ੍ਰੇਸੀ ਹੈ, ਕਿਤੇ ਆਟੋਕ੍ਰੇਸੀ ਹੈ, ਕਿਤੇ ਮਿਲਟਰੀ ਕ੍ਰੇਸੀ ਹੈ, ਕਿਤੇ ਕਾਸਟੋਕ੍ਰੇਸੀ। ਲੇਕਿਨ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਗਿਣਤੀ ਤਾਂ ਹੋ ਨਹੀਂ ਸਕਦੀ, ਪਰ ਇੱਕ ਗੱਲ ਯਾਦ ਰੱਖੋ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ। ਕਿਉਂ ਖਾਲਕ ਖਲਕਤ ਦੇ ਵਿੱਚ ਵਸਦਾ ਹੈ, ਤੇ ਜੇ ਖਲਕਤ ਨੂੰ ਦੁੱਖ ਹੋਏ, ਔਰ ਇਹੀ ਖਲਕਤ ਦਾ ਦੁੱਖ ਜਦੋਂ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ ਸ਼ਹਿਰ ਜਿੱਥੇ ਬਾਬਰ ਦੀ ਫੌਜ ਹਮਲਾਵਰ ਹੈ, ਜਿਨ੍ਹਾਂ ਤੇ ਹਮਲਾਵਰ ਹੈ, ਜਿਨ੍ਹਾਂ ਦਾ ਰਾਜ ਹੈ ਉਹ ਵੀ ਮੁਸਲਮਾਨ ਨੇ, ਪਠਾਨ ਨੇ, ਪਠਾਨਾਂ ਦਾ ਰਾਜ ਹੈ ਲੋਧੀ ਖਾਨਦਾਨ ਦਾ। ਜਿਹੜਾ ਹਮਲਾ ਕਰਨ ਵਾਲਾ ਬਾਬਰ ਹੈ ਉਹ ਵੀ ਮੁਸਲਮਾਨ ਹੈ। ਔਰਤਾਂ ਦੀ ਜਿਹੜੀ ਹੈ ਬੇਪਤੀ ਹੋ ਰਹੀ ਹੈ, ਸ਼ਹਿਰ ਸੜ ਰਿਹਾ ਹੈ, ਲੋਕ ਜਿਹੜੇ ਨੇ ਮਾਰੇ ਜਾ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਉਹ ਨਿਰੰਕਾਰ ਦੇ ਦਰਗਾਹ ਦੇ ਵਿੱਚ ਜਿਹੜੀ ਪੁਕਾਰ ਹੈ। ਔਰ ਅੱਜ ਹੀ ਜਦੋਂ ਡਾਕਟਰ ਚੀਮਾ ਨਾਲ ਗੁਫ਼ਤਗੂ ਹੋ ਰਹੀ ਸੀ, ਮੈਂ ਕਿਹਾ ਜੀ ਜੋ ਕੁਛ ਆ ਗਜ਼ਾ 'ਚ 60-70 ਹਜ਼ਾਰ ਔਰਤਾਂ ਬੱਚੇ ਮਾਰ ਦਿੱਤੇ, ਦੁਨੀਆ ਦੇਖ ਰਹੀ ਹੈ, ਟੀਵੀਆਂ ਤੇ ਚੱਲ ਰਿਹਾ ਹੈ,
ਕੋਈ ਪਰਵਾਹ ਨਹੀਂ ਹੈ। ਮੈਂ ਕਿਹਾ ਵੀ ਇਹ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀਆਂ ਅੱਖਾਂ ਨਾਲ ਇੱਕ ਸ਼ਹਿਰ ਦੇ ਵਿੱਚ ਬਰਬਾਦੀ ਨੂੰ ਦੇਖ ਕੇ ਰੱਬ ਨੂੰ ਦੀ ਦਰਗਾਹ 'ਚ ਕਿਹਾ ਸੀ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਤੇ ਹਿਊਮਨ ਰਾਈਟਸ ਦੇ ਚਾਰਟਰ ਤਾਂ ਹੁਣ ਅਸੀਂ ਗੱਲ ਕਰ ਰਹੇ ਹਾਂ, ਗੁਰੂ ਸਾਹਿਬ ਨੇ ਤਾਂ 5 ਸਦੀਆਂ ਪਹਿਲਾਂ ਇਹ ਫਰਮਾਇਆ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗੇ ਖਸਮੈ ਸਾਪ ਰਸੋਈ। ਕਿ ਜੇ ਦੋ ਤਾਕਤਵਰ ਆਪਸ 'ਚ ਭਿੜਦੇ ਨੇ, ਇੱਕ ਤਾਕਤਵਰ ਦੂਸਰੇ ਨੂੰ ਢਾ ਲੈਂਦਾ ਹੈ, ਉਸ ਨੂੰ ਮਾਰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ, ਤਾਂ ਮਨ ਰੋਸ ਨਾ, ਕੋਈ ਰਿਗਰੈਟ ਨਹੀਂ। ਪਰ ਜੇ ਇੱਕ ਧਿਰ ਜਾਂ ਇੱਕ ਜ਼ਾਲਮ, ਉਹ ਹਕੂਮਤ ਹੋਏ, ਡਿਕਟੇਟਰ ਹੋਏ, ਕੋਈ ਹੋਏ, ਉਹ ਆਮ ਲੋਕਾਂ ਨੂੰ ਇੱਜੜ ਸਮਝ ਕੇ ਉਹਦੇ ਤੇ ਇਵੇਂ ਹੀ ਟੁੱਟੇ ਜਿਵੇਂ ਸੀ ਜਿਹੜਾ ਸ਼ੇਰ ਹੈ, ਉਹ ਆ ਕੇ ਜਿਹਨੂੰ ਮਰਜ਼ੀ ਚੁੱਕ ਕੇ ਲੈ ਜਾਂਦਾ ਹੈ, ਡੰਗਰ ਨੂੰ ਜਿਹਨੂੰ ਮਰਜ਼ੀ ਮਾਰ ਦਿੰਦਾ ਹੈ, ਫਿਰ ਇਹ ਅਕਾਊਂਟੇਬਿਲਟੀ ਹੈ ਇਹਦੀ, ਇਹ ਨਹੀਂ ਹੈ, ਇਹ ਜਿਹੜੀ ਅਨਚੈਲੰਜ ਨਹੀਂ ਜਾ ਸਕਦਾ। ਹੁਣ ਇਹ ਹੈ ਹਿਊਮਨ ਰਾਈਟਸ ਦੀ ਫਾਊਂਡੇਸ਼ਨ। ਔਰ ਜਿਨ੍ਹਾਂ ਦਿਨਾਂ 'ਚੋਂ ਅਸੀਂ ਗੁਜ਼ਰੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਦੋਂ ਦਿੱਲੀ ਦੇ ਚਾਂਦਨੀ ਚੌਂਕ 'ਚ ਉਹਨਾਂ ਦਾ ਜਿਹੜਾ ਵਰਸ਼ਿਪ ਦਾ ਹੱਕ, ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦਾ ਹੱਕ, ਜਿਹਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ ਹੈ, ਜਿਹਨੂੰ ਨਕਾਰਿਆ ਹੋਇਆ ਗੁਰੂ ਨਾਨਕ ਸਾਹਿਬ ਨੇ ਜਨਾਊ ਨੂੰ ਜਾਂ ਦੂਜੇ ਨੂੰ, ਪਰ ਇੱਧਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਹੁਣ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਤੇਗ ਬਹਾਦਰ ਹਿੰਦੀ ਚਾਦਰ ਕਹਿ ਰਹੇ ਹੋ, ਤੁਸੀਂ ਉਹਨਾਂ ਨੂੰ ਛੁਟਿਆ ਰਹੇ ਹੋ। ਸੈਨਾਪਤੀ ਕਵੀ ਜਿਹੜਾ 52 ਕਵੀਆਂ ਚੋਂ ਹੈ, ਉਹ ਕਹਿੰਦਾ ਤਬ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਉਹ ਧਰਮ ਦੀ ਚਾਦਰ ਨੇ, ਰਾਈਟੀਅਸਨੈਸ ਦੀ, ਉਹਨਾਂ ਵੈਲਿਊਜ਼ ਦੀ, ਜਿਹਨੂੰ ਅੱਜ ਤੋਂ 76 ਸਾਲ ਪਹਿਲਾਂ ਦੁਨੀਆ ਦੇ ਮੁਲਕਾਂ ਨੇ ਕਰੋੜਾਂ ਮਰਵਾ ਕੇ 2 ਵਰਲਡ ਵਾਰਸ ਦੇ ਵਿੱਚ ਬੈਠ ਕੇ ਫਿਰ ਕਿਹਾ ਕਿ ਨਹੀਂ, ਸਾਡੇ ਹਕੂਕ ਹੋਣੇ ਚਾਹੀਦੇ ਨੇ ਇੱਕ, ਔਰ ਉਹਨੂੰ ਡਿਫਾਈਨ ਕੀਤਾ। ਉਹਦੇ 30 ਆਰਟੀਕਲ ਨੇ, ਮੈਂ ਰਿਕਮੈਂਡ ਵੀ ਕਰਾਂਗਾ, ਹਾਲਾਂ ਮੈਂ ਪ੍ਰਿੰਟ ਆਊਟ ਕੱਢੇ ਹੋਏ ਨੇ, ਪਰ ਉਹ ਡਿਸਕਸ ਕਰਨ ਦਾ ਵਕਤ ਨਹੀਂ ਹੈ। ਪਰ ਇਹ ਪਾਸ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪ੍ਰੀਐਂਬਲ ਦਿੱਤਾ ਹੈ ਕਿ ਭਾਈ ਹੈ ਕੀ ਹੈ, ਕਿਉਂ ਲੋੜ ਹੈ, ਜਿਹਦੇ 'ਚ ਕਿ ਡਿਫਾਈਨ ਹੋਏ ਵੀ ਕੀ ਤੁਹਾਡੇ ਮੁੱਢਲੇ ਹਕੂਕ ਨੇ। ਉਹਦਾ ਪਹਿਲਾ ਪਾਰਟ ਹੀ ਸੀ ਕਿ ਵੇਅਰ ਐਜ਼ ਰੈਕਗਨੀਸ਼ਨ ਆਫ ਦਾ ਇਨਹੈਰੈਂਟ ਡਿਗਨਿਟੀ ਐਂਡ ਦਾ ਇਕੁਅਲ ਐਂਡ ਇਨਏਲੀਏਬਲ ਰਾਈਟਸ of all members of the human family is the foundation of freedom, justice and peace in the world. ਇਹ ਹੈ ਬੇਸਿਕਲੀ ਕਿ ਭਾਈ ਇਹ ਹਿਊਮਨ ਫੈਮਿਲੀ ਹੈ, ਇਹ ਇੱਕ ਹਿਊਮਨ ਰੇਸ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ, ਕੰਸੀਡਰ ye all human race as one। ਇਹ ਬੇਸਿਕ ਫਾਊਂਡੇਸ਼ਨ ਹੈ। ਔਰ ਇਹਨੂੰ ਪਹਿਲਾ ਜਿਹੜਾ ਉਸ ਦਾ ਪ੍ਰੀਐਂਬਲ ਦਾ ਜੁਮਲਾ ਇਸ ਨੂੰ ਰੈਕਗਨਾਈਜ਼ ਕਰਦਾ ਹੈ ਕਿ ਅਸੀਂ ਸਾਰੇ ਉਸ ਹਿਊਮਨ ਫੈਮਿਲੀ ਦਾ ਹਿੱਸਾ ਹਾਂ, ਔਰ ਇਸ ਹਿਊਮਨ ਫੈਮਿਲੀ ਦਾ ਸਬੰਧ ਜਾਂ ਇਸ ਦੇ ਬੇਸਿਕ ਜਿਹੜੇ ਪਿਲਰ ਨੇ ਉਹ ਹੈ ਫਰੀडम ਫਸਟ। ਕੋਈ ਕਿਸੇ ਦੇ ਉੱਤੇ ਆਪਣਾ ਹੱਕ ਨਹੀਂ ਥੋਪੇਗਾ, ਕੋਈ ਕਿਸੇ ਨੂੰ ਗੁਲਾਮ ਨਹੀਂ ਬਣਾਏਗਾ। ਜਸਟਿਸ, ਅਦਲ, ਜੇ ਅਦਲ ਨਹੀਂ ਹੈ, ਜਸਟਿਸ ਨਹੀਂ ਹੈ, ਉਹ ਨਿਜ਼ਾਮ ਰਹਿਣ ਦੇ ਕਾਬਿਲ ਨਹੀਂ ਹੈ। ਐਂਡ ਪੀਸ ਇਨ ਦਾ ਵਰਲਡ। ਹੁਣ ਪੀਸ ਸਭ ਤੋਂ ਅਖੀਰ 'ਚ ਹੈ। ਜੇ ਕੋਈ ਹੈ ਜੀ ਸ਼ਾਂਤੀ ਬਣਾਈ ਰੱਖੋ ਜੀ, ਸ਼ਾਂਤੀ, ਉਹ ਠੀਕ ਕਿਹਾ ਮਾਰਟਨ ਲੂਥਰ ਕਿੰਗ ਨੇ, ਉਹਨੇ ਕਿਹਾ ਫਰੀडम ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਜੇ ਜਸਟਿਸ ਨਹੀਂ ਹੈ, ਫਰੀडम ਨਹੀਂ ਹੈ, ਤੇ ਪੀਸ ਇੱਕ ਜੁੱਤੀਆਂ ਮਾਰ ਰਿਹਾ, ਦੂਜਾ ਚੁੱਪ ਕਰਕੇ ਖਾ ਰਿਹਾ, ਬੜੀ ਪੀਸ ਬਣੀ ਹੋਈ ਹੈ। ਔਰ ਇਹ ਮੁੱਢਲੇ ਤੌਰ ਤੇ ਸੀ ਕਿ ਹਿਊਮਨ ਫੈਮਿਲੀ ਹੈ, ਫਰੀडम, ਜਸਟਿਸ ਐਂਡ ਪੀਸ ਇਨ ਦਾ ਵਰਲਡ। ਫਿਰ ਇਸ ਦੇ ਉੱਤੇ ਜਿਹੜਾ ਇੱਕ ਆਰਟੀਕਲ ਜਿਹਨੂੰ ਮੈਂ ਅਕਸਰ ਆਪਣੀਆਂ ਸਪੀਚਸ ਦੇ ਵਿੱਚ ਵੀ ਮੈਂ ਬਿਆਨਦਾ, ਜਿਹੜਾ ਆਰਮਡ ਸਟਰਗਲ ਨੂੰ ਜਸਟੀਫਾਈ ਕਰਦਾ ਹੈ ਕਿ ਹਥਿਆਰ ਚੁੱਕਣਾ। ਔਰ ਉਹਨੂੰ ਮੈਂ ਅਕਸਰ ਇਹ ਕਹਿੰਦਾ ਵੀ ਇਹ ਜਿਹੜਾ ਪ੍ਰੀਐਂਬਲ ਦਾ ਹਿੱਸਾ ਹੈ, ਇਹ 10ਵੇਂ ਪਾਤਸ਼ਾਹ ਦੀ ਬਾਣੀ ਦੀ ਟਰਾਂਸਲੇਸ਼ਨ ਹੈ। ਹੁਣ ਪਹਿਲਾਂ ਮੈਂ ਇਹ ਪੜ੍ਹਦਾ, ਔਰ ਇਹ ਹੈ ਕਿ ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ if man is not to be compelled to have recourse as a last resort to rebellion against tyranny and oppression, that human rights should be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ, if a man is not to be compelled to have recourse as a last resort to rebellion
ਬਗਾਵਤ ਕਿਹਦੇ ਖਿਲਾਫ? ਅਗੇਂਸਟ ਟਿਰਨੀ ਐਂਡ ਅਪਰੈਸ਼ਨ। ਕਿ ਜੇ ਜ਼ੁਲਮ ਔਰ ਅਪਰੈਸ਼ਨ ਵੱਧਦਾ ਚਲਾ ਜਾਏਗਾ ਫਿਰ ਬੰਦੇ ਦਾ ਜਿਹੜਾ ਅਖੀਰਲਾ ਹਥਿਆਰ ਹੈ ਉਹ ਆਰਮਡ ਹੈ, ਉਹ ਹਥਿਆਰਬੰਦ ਹੈ। ਜੇ ਇਹ ਨਹੀਂ ਕਰਨ ਦੇਣਾ ਕਿ ਕੋਈ ਹਥਿਆਰ ਨਾ ਚੁੱਕੇ, that human right should be protected by the rule of the law। ਫਿਰ ਇਨਸਾਨੀ ਸੁਸਾਇਟੀ ਦਾ ਫਰਜ਼ ਹੈ ਕਿ ਉਹਨਾਂ ਦੇ ਮਨੁੱਖੀ ਹਕੂਕ ਜਿਹੜੇ ਨੇ ਉਹ ਬਹਾਲ ਕਰੋ। ਇਹੀ 10ਵੇਂ ਪਾਤਸ਼ਾਹ ਨੇ ਜਹਾਂਗੀਰ ਨੂੰ ਜਿਹੜੇ ਜ਼ਫਰਨਾਮਾ ਲਿਖਿਆ, ਜਿਹਨੂੰ ਅਸੀਂ ਜ਼ਫਰਨਾਮਾ ਪਰਸ਼ੀਅਨ ਫਾਰਸੀ ਦੇ ਵਿੱਚ ਫਤਿਹ ਦੀ ਚਿੱਠੀ ਨੂੰ ਕਹਿੰਦੇ ਨੇ। ਔਰੰਗਜ਼ੇਬ ਬਜ਼ੁਰਗ ਹੈ, ਆਲਮੋਸਟ 92 ਸਾਲ ਦੀ ਉਹਦੀ ਉਮਰ ਹੈ, ਸਾਊਥ ਦੇ ਵਿੱਚ ਔਰੰਗਾਬਾਦ ਬੈਠਾ ਹੈ। ਔਰ ਇਹ ਜ਼ਫਰਨਾਮਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨਿੱਜੀ ਤੌਰ ਦੇ ਉੱਤੇ ਜਿਹੜਾ ਪਰਸਨਲੀ ਹਦਾਇਤ ਸੀ ਉਹਨਾਂ ਨੂੰ ਕਿ ਸਿਰਫ ਬਾਦਸ਼ਾਹ ਦੇ ਹੱਥਾਂ 'ਚ ਪਹੁੰਚਾਉਣਾ। ਉਹਨੂੰ ਜਦੋਂ ਡਿਲੀਵਰ ਕਰਦੇ ਨੇ, ਉਹ ਜਦੋਂ ਪੜ੍ਹਦਾ ਉਸ ਜ਼ਫਰਨਾਮਾ, ਇੱਕ ਬੜਾ ਖੂਬਸੂਰਤ, ਅੱਜ ਦੇ ਵੀ ਜਦੋਂ ਪਰਸ਼ੀਅਨ ਸਕਾਲਰ ਦੇਖਦੇ ਨੇ ਕਹਿੰਦੇ ਨੇ ਵਾਹ, ਇਸ ਲੈਵਲ ਦੀ ਫਾਰਸੀ। ਔਰ ਉਹਦੀ ਜਿਹੜੀ ਸਪਿਰਿਟ ਹੈ, ਸਭ ਤੋਂ ਪਹਿਲਾਂ ਤਾਂ ਰੱਬ ਦੀ ਉਸਤਤ ਕੀਤੀ ਹੋਈ ਹੈ, ਫਿਰ ਔਰੰਗਜ਼ੇਬ ਦੇ ਗੁਣਾਂ ਨੂੰ ਦੀ ਤਾਰੀਫ ਕੀਤੀ ਹੋਈ ਹੈ, ਫਿਰ ਉਹਨੂੰ ਫਟਕਾਰਿਆ ਹੋਇਆ ਕਿ ਭਾਈ ਸਹੁੰ ਖਾ ਕੇ ਮੁੱਕਰਨਾ, ਝੂਠ ਬੋਲਣਾ ਇਹ ਕਿੱਥੋਂ ਦਾ। ਪਰ ਉਹਦੇ ਵਿੱਚ ਜਿਹੜਾ ਇੱਕ ਸਵਾਲ ਅਕਸਰ ਉਹ ਰਾਇਲ ਕਲਾਸ ਕਰਦੀ ਸੀ ਕਿ ਵੀ ਫਕੀਰੀ ਦਾ ਕੀ ਤਾਲੁਕ ਹੈ ਹਥਿਆਰ ਚੁੱਕਣ ਦੇ ਨਾਲ। ਤੇ ਉਹਦਾ ਜਵਾਬ 10ਵੇਂ ਪਾਤਸ਼ਾਹ ਨੇ ਦਿੱਤਾ ਹੈ, ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈ। ਕਿ ਜੇ ਇਨਸਾਫ ਲੈਣ ਦੇ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ, ਤਲਵਾਰ ਨੂੰ, ਤੇਗ ਨੂੰ, ਸ਼ਸਤਰ ਨੂੰ ਹੱਥ ਚੁੱਕਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੈ। ਉਹ ਫਿਰ ਭਗੌੜੇ ਨਹੀਂ ਹੋਣਗੇ, ਉਹ ਜਿਹੜਾ ਉਹ ਗੁਲਾਮੀ ਨਹੀਂ ਕਬੂਲਣਗੇ। ਹੁਣ ਇਹ ਜਿਹੜੀ ਸਾਰਾ ਇਸ ਚੋਂ ਹੀ ਉਹ ਸਾਰੇ ਜਿਹੜੇ ਨੇ 30 ਆਰਟੀਕਲ ਜਿਵੇਂ ਮੈਂ ਕਿਹਾ ਉਹ ਨੇ। ਔਰ ਮੈਂ ਰਿਕਮੈਂਡ ਵੀ ਕਰਾਂਗਾ, ਤੁਸੀਂ ਗੂਗਲ ਕਰ ਸਕਦੇ ਹੋ, UN ਚਾਰਟਰ ਆਫ ਹਿਊਮਨ ਰਾਈਟਸ, ਤੁਹਾਨੂੰ ਸਾਹਮਣੇ ਆ ਜਾਣਗੇ, ਤਾਂ ਕਿ ਸਾਨੂੰ ਇਹ ਪਤਾ ਹੋਏ ਕਿ ਅੱਜ ਜਦੋਂ ਕਿ ਸਾਡੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੇ ਅਸਾਈਲਮ ਲਈ ਹੈ, ਆ ਕੇ ਬੈਠੇ ਨੇ, ਉੱਥੋਂ ਦੀ ਪਰਸੀਕਿਊਸ਼ਨ ਜੋ ਨਿਕਲ ਕੇ, ਜੇ ਚਾਰਟਰ ਨਾ ਹੁੰਦਾ ਤੇ ਉੱਥੇ ਹੀ ਜਿਵੇਂ ਹੱਥਾਂ 'ਚ ਦੁਸ਼ਮਣ ਦੇ ਮਰਦੇ ਸੀ ਉਵੇਂ ਹੀ ਮਰਦੇ, ਕੋਈ ਬਾਹਰਲਾ ਰਾਹ ਨਾ ਹੁੰਦਾ। ਔਰ ਇਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਅਸਾਈਲਮ ਵਾਲਾ ਆਰਟੀਕਲ ਵੀ ਇਸ ਦੇ ਵਿੱਚ ਇਹ ਕਬੂਲਿਆ ਗਿਆ ਕਿ ਭਾਈ ਇਹ ਜਿਹੜਾ ਆਰਟੀਕਲ 14 ਹੈ ਇਸ ਚਾਰਟਰ ਦਾ, everyone has the right to seek and to enjoy in other countries asylum from persecution। ਕਿ ਵੀ ਜਿੱਥੇ ਜ਼ੁਲਮ ਹੋ ਰਹੇ ਨੇ ਉੱਥੋਂ ਜੇ ਉਹ ਆਪਣੀ ਜਾਨ ਬਚਾਉਣ ਲਈ ਕੋਈ ਭੱਜਦਾ ਤੇ ਜਿਸ ਮੁਲਕ 'ਚ ਆਉਂਦਾ ਉਹਨੂੰ ਅਸਾਈਲਮ ਦੇਗਾ। ਜੇ ਇਵੇਂ ਨਾ ਹੁੰਦਾ, ਇਹਨਾਂ ਮੁਲਕਾਂ ਨੇ, ਅਮਰੀਕਾ, ਕੈਨੇਡਾ, ਯੂਰਪ ਨੇ ਦਸਤਖਤ ਕੀਤੇ ਹੋਏ ਨੇ ਇਸ ਲਈ ਇਹ ਡਿਨਾਈ ਨਹੀਂ ਕਰ ਸਕਦੇ। ਇਸ ਲਈ ਇਹਨਾਂ ਦੀਆਂ ਅਦਾਲਤਾਂ ਤੁਹਾਨੂੰ ਇਹ ਹੱਕ ਦਿੰਦੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਜੈਨੂਇਨ ਹੋਣਾ ਚਾਹੀਦਾ ਔਰ ਸਾਰਾ। ਔਰ ਫਿਰ ਇਹਦੇ ਚੋਂ ਹੀ ਆਰਟੀਕਲ 14 ਅਸਾਈਲਮ ਦਾ ਦਿੰਦਾ, ਆਰਟੀਕਲ 15 everyone has the right to nationality। ਕੋਈ ਵੀ ਜਿਹੜਾ ਉਹ ਵਿਦਆਊਟ ਨੈਸ਼ਨੈਲਿਟੀ ਨਹੀਂ ਹੋ ਸਕਦਾ। No one shall be arbitrarily deprived of his nationality nor denied the right to change his nationality। ਕਿ ਭਾਈ ਜੇ ਕੋਈ ਨੈਸ਼ਨੈਲਿਟੀ ਚੇਂਜ ਕਰਨਾ ਚਾਹੁੰਦਾ, ਹੁਣ ਜਿਹੜੇ ਇੰਡੀਆ 'ਚ ਜੰਮੇ ਪਲੇ ਇੰਡੀਅਨ ਨੈਸ਼ਨੈਲਿਟੀ ਹੈ, ਹੁਣ ਜੇ ਇਹ ਚਾਰਟਰ ਨਾ ਹੁੰਦਾ ਤੇ ਤੁਹਾਨੂੰ ਅਮਰੀਕਨ ਨੈਸ਼ਨੈਲਿਟੀ ਨਹੀਂ ਸੀ ਮਿਲ ਸਕਦੀ, ਕਿਉਂਕਿ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜੇ ਜੀ ਕਰਦਾ ਵੀ ਤੁਸੀਂ ਉਹ ਨੈਸ਼ਨੈਲਿਟੀ ਛੱਡਣੀ ਹੈ ਛੱਡ ਦਿਓ, ਜਿਹੜੀ ਤੁਹਾਨੂੰ ਨੈਸ਼ਨੈਲਿਟੀ ਮਿਲਦੀ ਆ ਉਹ ਤੁਸੀਂ ਲੈ ਲਓ, ਪਰ ਤੁਹਾਡੇ ਕੋਲ ਨੈਸ਼ਨੈਲਿਟੀ ਹੋਣਾ ਇਹ ਤੁਹਾਡਾ ਬੇਸਿਕ ਹੱਕ ਹੈ। ਔਰ ਇਹੀ ਕਾਰਨ ਹੈ ਜਿਨ੍ਹਾਂ ਨੂੰ ਕੋਈ ਨੇਸ਼ਨ ਨਹੀਂ ਦਿੰਦਾ, ਯੂਨਾਈਟਿਡ ਨੇਸ਼ਨ ਉਹਨਾਂ ਨੂੰ ਪਾਸਪੋਰਟ ਦਿੰਦੇ ਨੇ। ਹੁਣ ਜਿਹੜੇ ਆਪਣੇ ਇੱਥੇ ਅਸਾਈਲਮ ਤੇ ਹੁੰਦੇ ਨੇ, ਜਦੋਂ ਤੱਕ ਅਮਰੀਕਨ ਨੈਸ਼ਨੈਲਿਟੀ ਨਹੀਂ ਮਿਲਦੀ, ਟਰੈਵਲ ਉਹ ਕਰਦੇ ਨੇ, ਉਸ ਕੰਟਰੀ 'ਚ ਨਹੀਂ ਕਰ ਸਕਦੇ ਜਿੱਥੋਂ ਇੰਡੀਆ ਨਹੀਂ ਜਾ ਸਕਦੇ, ਪਰ ਉਹ ਜਿਹੜੇ ਪਾਸਪੋਰਟ ਤੇ ਟਰੈਵਲ ਕਰਦੇ ਨੇ ਉਹਨੂੰ ਰਿਫਿਊਜੀ ਪਾਸਪੋਰਟ ਕਹਿੰਦੇ ਨੇ। ਉਹ ਵੀ ਇਸ ਕਨਵੈਨਸ਼ਨ 'ਚੋਂ ਨਿਕਲਦਾ। ਸੋ ਮੈਂ ਸਮਝਦਾ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਇੱਕ ਯੂਨੀਕ ਡੇ ਹੈ। ਔਰ ਜਿਵੇਂ ਜੇ ਹਾਲਾਤ ਜੋ ਬਣੇ ਹੋਏ ਨੇ, ਔਰ ਇਹ ਮੰਦਭਾਗੀ ਗੱਲ ਹੈ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜੋ ਰਜੀਮ ਚੇਂਜ ਜਿੱਥੇ ਜਿੱਥੇ ਹੋ ਰਿਹਾ ਹੈ, ਜਿਸ ਕਿਸਮ ਦੀ ਸੋਚ ਵਾਲੇ ਲੋਕ ਤਾਕਤ 'ਚ ਆ ਰਹੇ ਨੇ, ਕੋਈ ਬਹੁਤੀ ਹੋਪ ਕਿੱਧਰ ਨੂੰ ਜਾਏਗਾ ਬਿਲਕੁਲ
ਕੁੱਲ ਪਲੈਨਟ ਇੱਕ ਤਾਂ ਅਸੀਂ ਆਪਣੇ ਖਿੱਤੇ 'ਚ ਤਾਂ ਜੋ ਦੇਖ ਹੀ ਰਹੇ ਹਾਂ ਕਿ 1 ਬਿਲੀਅਨ 400 ਲੋਕਾਂ ਦਾ 400 ਮਿਲੀਅਨ ਲੋਕਾਂ ਦੀ ਕਿਸਮਤ ਕਿਸ ਨਾਰਸਿਸਿਸਟ ਦੇ ਹੱਥ 'ਚ ਆਈ ਹੋਈ ਹੈ। ਔਰ ਇਹ ਜੇ ਤੁਸੀਂ ਨਜ਼ਰ ਮਾਰੋ, ਨੇਤਨਯਾਹੂ ਹੋਏ, ਪੁਤਿਨ ਹੋਏ, ਮੋਦੀ ਹੋਏ, ਔਰ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਉਹ ਘੱਟੋ ਘੱਟ ਠੀਕ ਰਸਤੇ ਤੇ ਰਹਿੰਦੇ ਨੇ। ਹੁਣ ਉਹ ਵੀ ਦਬਕੇ ਮਾਰ ਰਹੇ ਨੇ, ਕੈਨੇਡਾ ਨੂੰ ਵੀ ਕਹਿੰਦੇ ਕੈਨੇਡਾ ਮੈਕਸੀਕੋ ਸੂਬਾ ਹੀ ਬਣ ਜਾਣ ਅਮਰੀਕਾ ਦੇ। ਉਹ ਕਹਿੰਦੇ ਨੇ ਕੈਨੇਡਾ ਇਜ਼ ਏ ਗ੍ਰੇਟ ਸਟੇਟ ਐਂਡ ਟਰੂਡੋ ਇਜ਼ ਇਟਸ ਗਵਰਨਰ। ਸੋ ਇਹ ਗੱਲਾਂ ਠੀਕ ਨਹੀਂ ਹੈਗੀਆਂ, ਪਰ ਕਈ ਵਾਰੀ ਪਤਾ ਨਹੀਂ ਮਜ਼ਾਹੀਆ ਅੰਦਾਜ਼ 'ਚ ਕਿਹਾ ਹੋਏ ਉਹਨਾਂ ਨੂੰ ਵੀ ਹੁੰਦਾ ਹੈ। ਕਈ ਵਾਰੀ ਜਿਹਨਾਂ ਨੂੰ ਖਬਰਾਂ 'ਚ ਰਹਿਣ ਦੀ ਆਦਤ ਹੋਏ, ਔਰ ਟਰੰਪ ਦਾ ਇੱਕ ਆਪਣਾ ਸਟਾਈਲ ਹੈ, ਪਰ ਅਸੀਂ ਇਹ ਹੋਪ ਕਰਦੇ ਹਾਂ ਕਿ ਵੀ 20 ਜਨਵਰੀ ਤੋਂ ਬਾਅਦ ਹੁਣ ਬਹੁਤ ਕੁਛ ਐਸਾ ਵੀ ਚੱਲ ਰਿਹਾ ਹੈ, ਜਿਵੇਂ ਟਰੰਪ ਸਾਹਿਬ ਨੇ ਫਰਮਾਇਆ ਕਿ ਜੀ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਨੇ ਉਹਨਾਂ ਨੂੰ ਤੋੜ ਦੇਣਾ, ਪਰ ਜਿਹੜੇ ਉਹਨਾਂ ਦੇ ਰਿਸ਼ਤੇ ਫੈਮਲੀਆਂ ਦੇ ਕੋਲ ਸਿਟੀਜ਼ਨ ਵੀ ਨੇ US ਦੇ, ਤੇ ਉਹ ਜਿਹੜੇ ਨੇ, ਮੈਂ ਇਹ ਨਹੀਂ ਚਾਹੁੰਦਾ ਵੀ ਪਰਿਵਾਰ ਟੁੱਟਣ ਕਿ ਅੱਧੇ ਅਨਡਾਕੂਮੈਂਟਡ ਚਲੇ ਜਾਣ, ਤੇ ਉਹਨਾਂ ਨੂੰ ਵੀ ਨਾਲ ਹੀ ਤੋੜ ਦੇਣ। ਓ ਮਾਈ ਗੁੱਡਨੈਸ। ਸੋ ਹੁਣ ਪਤਾ ਨਹੀਂ ਕਿੱਧਰ ਨੂੰ ਜਾਣਾ ਸੀ, ਕਿਉਂਕਿ ਹਿਊਮਨ ਰਾਈਟਸ ਡੇ ਤੇ ਗੱਲ ਕਰ ਰਹੇ ਹਾਂ। ਮੈਨੂੰ ਲੱਗਦਾ ਵੀ ਇਹ ਤਾਂ ਮਜ਼ਾਹੀਆ ਅੰਦਾਜ਼ ਜ਼ਿਆਦਾ ਲੱਗਦਾ, ਪਰ ਇਹ ਇੱਕ ਅਨਸਰਟਨਟੀ ਜ਼ਰੂਰ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਿ ਵੀ ਕਿਸ ਪਾਸੇ ਵੱਲ ਗੱਲ ਜਾਏਗੀ, ਕਿਉਂਕਿ ਹੋਪ ਇਹੀ ਕਰਨੀ ਚਾਹੀਦੀ ਹੈ। ਪਰ ਇਹੀ ਹੋਪ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਸ ਸਾਰੇ ਨੂੰ ਉਸ ਪੀਰੀਅਡ 'ਚ ਵੀ 400 ਸਾਲ ਪਹਿਲਾਂ ਜੋ ਕੁਝ ਸੀ ਦੇਖਦੇ ਹਾਂ, ਇਹੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਕਿ ਸੰਸਾਰ ਸੜ ਰਿਹਾ ਅੰਦਰੂਨੀ ਤੌਰ ਤੇ ਵਿਕਾਰਾਂ ਦੀ ਅੱਗ 'ਚ, ਬਾਹਰ ਇਸ ਕਿਸਮ ਦੀ ਵਾਇਲੈਂਸ, ਹਿੰਸਾ, ਤੇ ਹੇ ਵਾਹਿਗੁਰੂ ਜਿਤ ਦੁਆਰ ਹੈ ਉਭਰੇ, ਜਿਵੇਂ ਵੀ ਬਚਾਇਆ ਜਾਂਦਾ ਤਿਤੈ ਲਿਹੋ ਉਬਾਰ, ਇਹਨਾਂ ਨੂੰ ਕੱਢ ਲੈ ਇਸ ਸਾਰੇ ਚੋਂ। ਇਹੀ ਸਿੱਖ ਦੀ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਡੌਨ ਫੋਰਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713-686-1277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਬੀਤੇ ਦਿਨੀ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਨੋਮੀਨੇਟ ਕੀਤਾ ਸੀ ਔਰ ਆਪਣੇ ਟਵੀਟ ਵਿੱਚ ਟਰੰਪ ਨੇ ਹਰਮੀਤ ਕੌਰ ਢਿੱਲੋਂ ਦੇ ਜਿਹੜੇ ਗੁਣ ਗਾਏ ਸਨ ਅਤੇ ਉਸ ਨੂੰ ਸਿੱਖ ਧਰਮ ਦੀ ਜਿਹੜੇ ਇੱਕ ਸਤਿਕਾਰਿਤ ਮੈਂਬਰ ਵਜੋਂ ਦੱਸਿਆ ਸੀ। ਸੋ ਇਸ ਨੋਮੀਨੇਸ਼ਨ ਦੀ ਖਬਰ ਆਉਂਦਿਆਂ ਹੀ ਹਿੰਦੂ ਤਵੀਆਂ ਨੇ ਹਰਮੀਤ ਕੌਰ ਦੇ ਖਿਲਾਫ ਇੱਕ ਨਫ਼ਰਤ ਦਾ ਤੂਫਾਨ ਖੜਾ ਕਰ ਦਿੱਤਾ। ਉਸ ਨੂੰ ਖਾਲਿਸਤਾਨੀ, ਮੋਦੀ ਵਿਰੋਧੀ, ਕਿਸਾਨ ਅੰਦੋਲਨ ਦੀ ਹਮਾਇਤੀ ਅਤੇ ਹਿੰਦੂ ਅਮਰੀਕਨਾਂ ਲਈ ਇੱਕ ਵੱਡਾ ਖਤਰਾ ਦੱਸਿਆ ਜਾ ਰਿਹਾ ਔਰ ਇਸ ਤੋਂ ਹਿੰਦੂ ਤਵੀਆਂ ਦੀ ਸਿੱਖ ਕੌਮ ਪ੍ਰਤੀ ਜਿਹੜੀ ਨਫ਼ਰਤ ਭਰੀ ਜਾਣਿ ਦਾ ਪਤਾ ਲੱਗ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਵੀ ਕਦੇ ਵੀ ਕਿਸੇ ਧਰਮ ਬਾਰੇ ਜਾਂ ਜਿਹੜੇ ਉਸ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਬਾਰੇ ਨਾ ਪੱਖੀ ਗੱਲ ਨਹੀਂ ਕਰਦੇ। ਰਾਦਰ ਜਿਹੜੀ ਵਿਚਾਰਧਾਰਾ ਨੂੰ ਉਹ ਬਿਲੋਂਗ ਕਰਦੇ ਨੇ, ਜਿਹਦੇ ਤਹਿ ਤੋਂ ਨਫ਼ਰਤ ਫੈਲਾਉਂਦੇ ਨੇ। ਹਾਲਾਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਜਦੋਂ ਸਿੱਖਾਂ ਦੇ ਖਿਲਾਫ ਫਰੰਟ ਖੋਲ੍ਹਿਆ ਜਾਂਦਾ ਹੈ ਇਹਨਾਂ ਵੱਲੋਂ, ਤੇ ਉਦੋਂ ਹਰ ਸਿੱਖ ਜਿਹੜਾ ਭਾਵੇਂ ਪ੍ਰੈਕਟਿਸਿੰਗ ਸਿੱਖ ਨਹੀਂ ਵੀ ਹੈ ਉਹ ਵੀ ਉਹਨਾਂ ਦੇ ਨਫ਼ਰਤ ਦਾ ਪਾਤਰ ਬਣਦਾ। ਇਸ ਲਈ ਅਸੀਂ ਹਿੰਦੂ ਤਵੀ ਇਸ ਲਈ ਕਹਿੰਦੇ ਹਾਂ ਕਿ ਭਾਈ ਇਹ ਇੱਕ ਸਿਆਸੀ ਆਈਡੀਓਲੋਜੀ ਹੈ ਜਿਹੜੀ ਸਾਵਰਕਰ ਨੇ ਦਿੱਤੀ ਔਰ ਬਾਅਦ ਦੇ ਵਿੱਚ ਹੁਣ ਗੋਲਵਲਕਰ ਵਾਲੇ RSS ਨੇ ਇਸ ਨੂੰ ਅਪਣਾਇਆ ਹੋਇਆ। ਅਸੀਂ ਸਾਰੇ ਹਿੰਦੂਆਂ ਦੇ ਉੱਤੇ ਉਹਨੂੰ ਜਨਰਲਾਈਜ਼ ਨਹੀਂ ਕਰਦੇ, ਲੇਕਿਨ ਫਿਰ ਵੀ ਜਦੋਂ ਕੁਛ ਇਸ ਕਿਸਮ ਦਾ ਵਾਪਰਦਾ ਹੈ ਔਰ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਕਿਸ ਹੱਦ ਤੱਕ ਨਫ਼ਰਤ ਉਸ ਕੌਮ ਲਈ ਜਿਹੜੀ ਕੌਮ ਨੇ 3 ਸਦੀਆਂ, ਜੇ 10ਵੇਂ ਪਾਤਸ਼ਾਹ ਦੀ ਖਾਲਸਾ ਸਾਜਨਾ ਦੀ ਪੀਰੀਅਡ ਤੋਂ ਲੈ ਕੇ ਦੇਖੀਏ ਕਿਸ ਕਦਰ ਕੁਰਬਾਨੀਆਂ ਕੀਤੀਆਂ ਨੇ। ਅੱਜ ਦੇ ਕੰਟੈਕਸਟ ਦੇ ਵਿੱਚ ਵੀ ਉਹ ਕਿਰਸਾਨੀ ਹੋਏ ਜਿਹੜੇ ਵਿਚਾਰੇ ਧੱਕੇ ਖਾ ਰਹੇ ਨੇ। ਆ 2 ਵਾਰ 101 ਬੰਦਾ ਪੈਦਲ ਜਾਂਦਾ ਵੀ ਉਹਨਾਂ ਨੇ ਮਾਰ ਕੇ ਟੀਅਰ ਗੈਸ, ਸ਼ੈਲ ਔਰ ਰਬੜ ਬੁਲੇਟਸ। ਉਹ ਜਗਜੀਤ ਸਿੰਘ ਡੱਲੇਵਾਲ ਨੇ ਵਰਤ ਰੱਖਿਆ, ਉਹਦਾ 11 ਕਿਲੋ ਭਾਰ ਘਟਿਆ ਹੋਇਆ ਔਰ ਬੁਰਾ ਹਾਲ ਅੱਜ ਘਨੌਰੀ ਔਰ ਸਾਰੇ ਖਨੌਰੀ ਸ਼ਾਇਦ ਸਾਰੇ ਉਹਨਾਂ ਨੇ ਵੀ ਭੁੱਖ ਹੜਤਾਲ ਰੱਖੀ ਹੈ। ਪਿੰਡ 'ਚ ਵੀ ਕਿਸੇ ਦੇ ਚੁੱਲ੍ਹੇ ਤੇ ਰੋਟੀ ਨਹੀਂ ਪੱਕੀ। ਹੁਣ ਤੁਸੀਂ ਆਪਣੇ ਮੁਲਕ ਦੀ ਰਾਜਧਾਨੀ 'ਚ ਨਹੀਂ ਜਾ ਸਕਦੇ, ਹਾਲਾਤ ਇਹ ਬਣਾਏ ਹੋਏ ਨੇ ਔਰ ਉਹਨੂੰ ਇਵੇਂ ਨਫ਼ਰਤ ਦੇ ਨਾਲ ਸਾਰੇ ਨੂੰ ਪ੍ਰਚਾਰਿਆ ਜਾਂਦਾ ਹੈ ਸਿੱਖਾਂ ਦੇ ਖਿਲਾਫ ਜਾਂ ਦੂਜੇ, ਜਿਵੇਂ ਉਹ ਕੁਛ ਐਸਾ ਮੰਗ ਰਹੇ ਨੇ ਕਿ ਜਿਹੜਾ ਉਹਨਾਂ ਦੇ ਵਿੱਤ ਉਹ ਪਹਿਲਾਂ ਹੀ ਬੜੀ ਐਸ਼ ਕਰ ਰਹੇ ਨੇ। ਪੀਜ਼ੇ ਕਿੱਥੋਂ ਖਾਂਦੇ ਨੇ, ਕਾਜੂ ਕਿੱਥੋਂ ਖਾਂਦੇ। ਮੈਂ ਇੱਕ ਗੱਲ ਕਰ ਰਿਹਾ ਵੀ ਕੋਈ ਵੀ ਈਵਨ ਵਿਦਨ ਦਾ ਸਿਸਟਮ ਵੀ ਜਿਹੜੀ ਕੋਈ ਜੈਨੂਇਨ ਐਜੀਟੇਸ਼ਨ ਕਦੇ ਸ਼ੁਰੂ ਹੁੰਦੀ ਹੈ ਤੇ ਇਹਨਾਂ ਦੀ ਨਫ਼ਰਤ ਸਾਰੇ ਪਾਸੇ ਜਿਹੜੀ ਆ ਜਾਂਦੀ। ਫਿਰ ਅਸੀਂ ਦੇਖਦੇ ਵੀ ਇੰਡੀਅਨ ਸਟੇਟ ਨੇ ਉਸ ਨਫ਼ਰਤ ਜਾਂ ਸਿੱਖ ਕਿਲਿੰਗ ਜਾਂ ਸਿੱਖ ਵਾਰ ਸਿੱਖਾਂ ਦੇ ਖਿਲਾਫ ਉਹਨੂੰ ਉੱਥੋਂ ਤੱਕ ਮਹਿਦੂਦ ਨਹੀਂ ਰੱਖਿਆ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK, ਨਿਊਜ਼ੀਲੈਂਡ, ਹੁਣ 5 ਆਈਜ਼ ਕੰਟਰੀਜ਼ ਦੇ ਕੋਲ ਜੋ ਇਨਫੋਰਮੇਸ਼ਨ ਹੈ ਜਾਂ ਜਿਸ ਕਿਸਮ ਦਾ ਮੀਡੀਆ ਹੁਣ ਸਾਹਮਣੇ ਲਿਆ ਰਿਹਾ, ਤੁਸੀਂ ਅੰਦਾਜ਼ਾ ਲਾ ਸਕਦੇ। ਨੈਸਟ ਆਫ ਸਪਾਈਜ਼, ਇਹ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਨੇ ਜਿਹੜਾ ਇਹ ਟਰਮ ਯੂਜ਼ ਕੀਤੀ ਕਿ ਵੀ ਤੁਸੀਂ ਕਰ ਰਹੇ ਹੋ। ਹੁਣ ਜਿਹੜੇ ਸਿੱਖਾਂ ਨੇ, ਹੁਣ ਆਸਟ੍ਰੇਲੀਆ ਦੇ ਵਿੱਚ 1.5 ਸਦੀ ਪਹਿਲਾਂ ਸਿੱਖ ਆਏ ਨੇ, ਅਮਰੀਕਾ ਦੇ ਵਿੱਚ 125 ਸਾਲ ਲਗਭਗ ਪਹਿਲਾਂ ਆਏ ਨੇ, ਕੈਨੇਡਾ 'ਚ ਵੀ ਉਨਾ ਕੁ ਵਕਤ ਹੈ। ਇੱਥੇ ਕਿਵੇਂ ਜੇ ਤੁਸੀਂ ਕੌਮਾਗਾਟਾ ਮਾਰੂ ਤੋਂ ਜਾਂ ਅਮਰੀਕਾ 'ਚ ਗਦਰ ਮੂਵਮੈਂਟ ਦੇ ਵੇਲੇ ਤੋਂ ਲੈ ਕੇ ਦੇਖੋ, ਇੱਕ ਸਟੇਜ ਤੇ 8000 ਦੇ ਕਰੀਬ ਸਿੱਖ ਸੀ 1912-13 ਦੇ ਨੇੜੇ ਤੇੜੇ। ਅਮਰੀਕਾ, ਕੈਨੇਡਾ 7000 ਚਲੇ ਗਏ ਸੀ ਵਾਪਸ ਕੇ ਜੀ ਅਸੀਂ ਮੁਲਕ ਨੂੰ ਆਜ਼ਾਦ ਕਰਾਉਣਾ। ਗਦਰ ਪਾਰਟੀ ਮੂਵਮੈਂਟ ਉਹਦੇ ਚੋਂ ਨਿਕਲਦੀ ਹੈ, ਉਹ ਫੇਲ ਹੁੰਦੀ ਹੈ, ਇੱਕ ਵੱਖਰੀ ਕਹਾਣੀ ਹੈ। ਪਰ ਕਿੰਨੀਆਂ ਸਫਰਿੰਗਸ ਤੁਸੀਂ ਕਾਲੇ ਪਾਣੀ ਤੱਕ ਜਾ ਕੇ ਦੇਖੋ, ਉਹਨਾਂ ਦੇ ਕੈਦੀਆਂ 'ਚ 80% ਸਿੱਖ ਨੇ, ਫਾਂਸੀ ਤੇ ਚੜ੍ਹਨ ਵਾਲੇ ਦੂਜਿਆਂ ਤੇ। ਉਹ ਥੱਕ ਗਏ ਆਪਣੇ ਸੁਣਾ ਕੇ ਜੀ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ। ਜਿਹੜੇ ਇੱਥੇ ਫਿਰ ਪਾਬੰਦੀ ਹੋ ਗਈ ਆਉਣ ਦੇ ਉੱਤੇ 1920 ਤੋਂ 1960 ਤੱਕ ਤਾਂ ਹੈ ਹੀ ਨਹੀਂ ਸੀ, ਇਮੀਗ੍ਰੇਟ ਹੋ ਹੀ ਨਹੀਂ ਸੀ ਸਕਦਾ। ਫਿਰ 1960 ਜਦੋਂ ਖੁੱਲ੍ਹਦੀ ਹੈ ਫਿਰ ਇੱਕ ਨਵੇਂ ਡਾਕਟਰ, ਇੰਜੀਨੀਅਰਸ ਦੂਜੇ ਤੀਜੇ ਆਉਂਦੇ ਨੇ, ਉਹਨਾਂ ਦੇ ਬੱਚੇ ਛੋਟੇ ਨੇ, ਉਹ ਇੱਥੇ ਸਟਰਗਲ ਕਰਦੇ ਨੇ। ਹੁਣ ਉਹਨਾਂ ਚੋਂ ਇੱਕ ਫੈਮਿਲੀ ਜਿਹੜੀ ਬੱਚੀ ਹਰਪ੍ਰੀਤ ਕੌਰ ਢਿੱਲੋਂ, ਜਿਸ ਨੂੰ ਅਸਿਸਟੈਂਟ ਅਟਾਰਨੀ ਜਨਰਲ ਟਰੰਪ ਨੇ ਨੋਮੀਨੇਟ ਕੀਤਾ, ਇਹ 2 ਸਾਲ ਦੀ ਸੀ। ਇਹਦੇ ਫਾਦਰ ਡਾਕਟਰ, ਇਹ ਆਏ ਨਾਰਥ ਕੈਰੋਲਾਈਨਾ ਵਰਗੀ ਸਟੇਟ 'ਚ ਜਿੱਥੇ ਕਿ ਬਿਲਕੁਲ ਗੋਰਿਆਂ ਦਾ ਨਸਲਵਾਦੀ ਅੱਜ ਵੀ ਉੱਥੇ ਉਹੀ ਹੈ। ਕਿਵੇਂ ਉਹਨਾਂ ਨੇ ਰੇਜ਼ ਕੀਤਾ। ਔਰ ਇਸੇ ਤਰ੍ਹਾਂ ਬਾਕੀਆਂ ਦੇ ਵੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਇੱਕ
ਉਸ ਸਾਰੇ ਚੋਂ ਨਿਕਲ ਕੇ ਇੱਥੇ ਆ ਕੇ ਜਿਨ੍ਹਾਂ ਨੇ ਸਿਸਟਮ ਦੇ ਵਿੱਚ ਗਰੋ ਕੀਤਾ, ਆਪਣੀ ਥਾਂ ਬਣਾਈ, ਅੱਜ ਉਹ ਜਿਹੜੀ 2 ਸਾਲ ਦੀ ਬੱਚੀ ਜਿਹਦਾ ਜਨਮ ਚੰਡੀਗੜ੍ਹ 'ਚ ਹੁੰਦਾ ਹੈ, ਹਰਮੀਤ ਕੌਰ ਢਿੱਲੋਂ, ਉਹਨੂੰ ਡੋਨਲਡ ਟਰੰਪ ਜਿਹੜੇ ਨੇ ਅਸਿਸਟੈਂਟ ਅਟਾਰਨੀ ਜਨਰਲ ਦੇ ਲਈ ਨੋਮੀਨੇਟ ਕਰਦੇ ਨੇ। ਔਰ ਜਿਹੜਾ ਟਵੀਟ ਉਹਨਾਂ ਨੇ ਕੀਤਾ, ਹੁਣ ਇੱਥੇ ਜਿਹੜਾ ਹਰ ਲਫ਼ਜ਼ ਹੈ ਉਸ ਦੀਆਂ ਲੀਗਲ ਕਨਸੀਕੁਐਂਸਿਸ ਅਦਰਵਾਈਜ਼ ਕੀ ਹੈ, ਮੈਂ ਪਹਿਲਾਂ ਇਹ ਪੜ੍ਹਨਾ ਚਾਹੁੰਦਾ ਕਿ ਵੀ ਅੰਗਰੇਜ਼ੀ 'ਚ ਮੈਂ ਨਹੀਂ ਪੜ੍ਹਾਂਗਾ, ਅੰਗਰੇਜ਼ੀ 'ਚ ਜਿਹੜਾ ਉਹ ਫਿਰ ਵਕਤ ਲੱਗਦਾ, ਪਰ ਉਹਦੀ ਐਗਜ਼ੈਕਟ ਪੰਜਾਬੀ ਟਰਾਂਸਲੇਸ਼ਨ ਹੈ। ਜਦੋਂ ਉਹਨਾਂ ਨੇ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੂੰ ਲਾਇਆ ਤੇ ਉਹਨਾਂ ਨੇ ਇਹ ਜਿਹੜਾ ਇਥੋਂ ਉਸ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਲਿਖਿਆ, ਮੈਨੂੰ US ਜਸਟਿਸ ਡਿਪਾਰਟਮੈਂਟ ਵਿੱਚ ਨਾਗਰਿਕ ਅਧਿਕਾਰਾਂ ਲਈ ਅਸਿਸਟੈਂਟ ਜਨਰਲ ਵਜੋਂ ਹਰਮੀਤ ਕੌਰ ਢਿੱਲੋਂ ਨੂੰ ਨਾਮਜ਼ਦ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਨੇ ਸਾਡੀ ਨਾਗਰਿਕ ਆਜ਼ਾਦੀ ਦੀ ਰੱਖਿਆ ਲਈ ਲਗਾਤਾਰ ਆਵਾਜ਼ ਚੁੱਕੀ ਹੈ, ਫਰੀडम ਫॉर द ਕਾਮਨ ਸਿਟੀਜ਼ਨਸ, ਜਿਸ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੈਂਸਰ ਕਰਨ ਵਾਲੀਆਂ ਬਿਗ ਟੈਕ ਦਾ ਸਾਹਮਣਾ ਕਰਨਾ। ਇਹ ਹੁਣ ਉਹਨਾਂ ਨੇ ਜਿਹੜੇ ਕੇਸ ਹਰਮੀਤ ਕੌਰ ਢਿੱਲੋਂ ਨੇ ਲੜੇ ਨੇ, ਕਿਉਂਕਿ ਡਿਊਰਿੰਗ ਦਾ ਕੋਵਿਡ-19 ਕਿਉਂਕਿ ਡਿਸਟੈਂਸ ਸੀ ਵੀ ਇੰਨੀ ਦੂਰ ਰਹੋ ਤੇ ਇਹ ਸੀ ਕਿ ਚਰਚਿਸ ਦੇ ਵਿੱਚ ਗੈਦਰਿੰਗ ਨਹੀਂ ਹੋ ਸਕਦੀ। ਉਸ ਕੇਸ ਨੂੰ ਵੀ ਹਰਮੀਤ ਢਿੱਲੋਂ ਨੇ ਲਿਆ ਕਿ ਜੀ ਕਿਉਂ ਨਹੀਂ ਹੋ ਸਕਦੀਆਂ, ਕੁਝ ਸਟੇਟਾਂ ਨੇ ਪਾਬੰਦੀ ਲਾਈ ਸੀ ਔਰ ਕੇਸ ਨੂੰ ਜਿੱਤਿਆ। ਔਰ ਇਸ ਟਰੰਪ ਨੇ ਮੈਂਸ਼ਨ ਕੀਤਾ ਵੀ ਇਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਇਹਦੇ ਹੱਕਾਂ ਲਈ ਇਹ ਬੀਬੀ ਖਲੋਤੀ ਹੈ, ਬਿਗ ਟੈਕ ਦੇ ਸਾਹਮਣੇ ਖੜੀ। ਉਹਨਾਂ ਈਸਾਈਆਂ ਦੀ ਨੁਮਾਇੰਦਗੀ ਕਰਨੀ ਜਿਨ੍ਹਾਂ ਨੂੰ ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕਿਆ ਗਿਆ ਸੀ। ਇਹ ਟਰੰਪ ਕਹਿ ਰਿਹਾ, ਜਿਹਨੂੰ ਨੋਮੀਨੇਟ ਕਰ ਰਿਹਾ, ਵੀ ਇਹ ਇਹਦੀ ਕੰਟਰੀਬਿਊਸ਼ਨ ਹੈ। ਉਹਨਾਂ ਕਾਰਪੋਰੇਸ਼ਨਾਂ ਤੇ ਕੇਸ ਕਰਨਾ ਸ਼ਾਮਲ ਹੈ ਜੋ ਨੀਤੀਆਂ ਦੀ ਵਰਤੋਂ ਮੁਲਾਜ਼ਮਾਂ ਨਾਲ ਵਿਤਕਰਾ ਕਰਨ ਲਈ ਕਰਦੀਆਂ ਸੀ। ਵੱਡੀਆਂ ਕਾਰਪੋਰੇਸ਼ਨਾਂ ਨੂੰ, ਬੜੀ ਵੱਡੀ ਲਾਅ ਫਰਮ ਹੈ ਇੱਥੇ ਨਿਊਯਾਰਕ 'ਚ ਵੀ ਇਹਨਾਂ ਦਾ ਆਫਿਸ ਹੈ। ਔਰ ਉਹਨਾਂ ਨੇ ਫਿਰ ਅੱਗੇ ਕਿਹਾ ਕਿ ਹਰਮੀਤ ਮੋਹਰੀ ਚੁਣਾਵੀ ਵਕੀਲਾਂ ਵਿੱਚੋਂ ਇੱਕ ਹੈ ਕਿ ਵੀ ਕਾਮਯਾਬ, ਜੋ ਇਹ ਯਕੀਨੀ ਬਣਾਉਣ ਲਈ ਲੜੇ ਕਿ ਸਾਰੀਆਂ ਤੇ ਵੈਧ ਵੋਟਾਂ ਦੀ ਗਿਣਤੀ ਹੋਏ, ਕਿ ਭਾਈ ਕੋਈ ਵੋਟਾਂ ਵੇਸਟ ਨਾ ਜਾਣ, ਇਹਦੇ ਲਈ ਵੀ ਉਹਨਾਂ ਨੇ ਲੜਾਈ ਲੜੀ। ਉਹਨਾਂ ਡਾਰਮਾਊਥ ਕਾਲਜ ਤੇ ਵਰਜੀਨੀਆ ਲਾਅ ਸਕੂਲ ਯੂਨੀਵਰਸਿਟੀ ਤੋਂ ਉਹ ਗ੍ਰੈਜੂਏਟ ਹਨ ਅਤੇ US 4th ਸਰਕਟ ਕੋਰਟ ਆਫ ਅਪੀਲਸ ਵਿੱਚ ਕਲਰਕ ਹਨ। ਹੁਣ ਇਹ ਕਹਿਣ ਵਾਲਾ ਹੈ ਕਿ ਹਰਮੀਤ ਸਿੱਖ ਭਾਈਚਾਰੇ ਵਿੱਚ ਸਨਮਾਨਿਤ ਮੈਂਬਰ ਹਨ। ਹੁਣ ਇਹ ਟਰੰਪ ਜਦੋਂ ਦੇ ਉਹਨੂੰ, ਕਿਉਂਕਿ ਪਿਛਲੀ ਰਿਪਬਲਿਕਨ ਕਨਵੈਨਸ਼ਨ ਜਦੋਂ ਕਿ ਅਜੇ ਤਾਜ਼ਾ ਅਟੈਕ ਟਰੰਪ ਦੇ ਉੱਤੇ ਹੋਇਆ ਸੀ ਪੈਨਸਿਲਵੇਨੀਆ, ਔਰ ਉਹਦੇ ਵਿੱਚ ਸਿੱਖ ਅਰਦਾਸ ਕੀਤੀ ਸੀ, ਜਿੱਥੇ ਉਹਨਾਂ ਨੇ ਅਰਦਾਸ ਪ੍ਰੀਤਮ ਭਗੌਤੀ ਸਿਮਰ ਕੇ ਇਸ ਨੂੰ ਪੜ੍ਹਿਆ। ਨਾਲ ਦੀ ਨਾਲ ਉਹਨਾਂ ਨੇ ਟਰੰਪ ਦੀ ਸਿਹਤਯਾਬੀ ਔਰ ਉਹਨਾਂ ਦੀ ਸਰਵਾਈਵਲ ਦੇ ਲਈ ਵਾਹਿਗੁਰੂ ਦਾ ਸ਼ੁਕਰੀਆ ਵੀ ਅਦਾ ਕੀਤਾ। ਹੁਣ ਇਹ ਜਿਹੜੇ ਪਰਸਨਲ ਜੈਸਚਰ ਵੀ ਹੁੰਦੇ ਨੇ, ਔਰ ਇਹ ਉਹਦੀ ਸੈਕੰਡ ਟਾਈਮ ਅਰਦਾਸ ਸੀ ਪਿਛਲੀ ਕਨਵੈਨਸ਼ਨ ਵੇਲੇ। ਸੋ ਉਹਨੇ ਕਿਹਾ ਕਿ ਭਾਈ ਹਰਮੀਤ ਸਿੱਖ ਭਾਈਚਾਰੇ ਵਿੱਚ ਸਨਮਾਨਿਤ ਮੈਂਬਰ ਹਨ। ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਲਈ ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦੇ ਅਣਥੱਕ ਰੱਖਿਅਕ ਰਹਿਣਗੇ ਤੇ ਸਾਡੇ ਨਾਗਰਿਕ ਅਧਿਕਾਰਾਂ, ਚੋਣ ਸੰਬੰਧੀ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰਵਾਉਣਗੇ। ਹੁਣ ਇੰਨਾ ਵੱਡਾ ਟਵੀਟ ਇੱਕ ਨੋਮੀਨੀ ਦੇ ਲਈ ਜਿਹੜਾ ਉਹ ਲਿਖਣਾ, ਔਰ ਹਰਮੀਤ ਨੇ ਵਾਪਸੀ ਜਦੋਂ ਉਹਨੇ ਟਰੰਪ ਨੇ ਨੋਮੀਨੇਟ ਕੀਤਾ, ਉਹਨਾਂ ਨੇ ਧੰਨਵਾਦ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਦੀ ਸੇਵਾ ਕਰਨ ਦੇ ਯੋਗ ਹੋਣਾ ਮੇਰਾ ਸੁਪਨਾ ਰਿਹਾ ਹੈ ਅਤੇ ਮੈਂ ਪੈਮ ਬੌਂਡੀ ਦੀ ਅਗਵਾਈ ਵਾਲੇ ਵਕੀਲਾਂ ਦੀ ਇੱਕ ਸ਼ਾਨਦਾਰ ਟੀਮ ਦਾ ਹਿੱਸਾ ਬਣਨ ਲਈ ਬੇਹੱਦ ਉਤਸ਼ਾਹਿਤ ਹਾਂ। ਮੈਂ ਇੰਤਜ਼ਾਰ ਕਰ ਰਹੀ ਹਾਂ ਮੈਂ ਕਦੋਂ ਮੈਂ ਕੰਮ ਤੇ ਜਾਵਾਂ। ਆਪਣੀ ਮਾਂ, ਭਰਾ, ਮੇਰੇ ਪਿਤਾ ਤੇਜਪਾਲ ਸਿੰਘ, ਪਤੀ ਸਰਬਜੀਤ ਸਿੰਘ ਰੰਧਾਵਾ ਦੇ ਸਹਿਯੋਗ ਤੋਂ ਬਿਨਾਂ ਮੈਂ ਅੱਜ ਇੱਥੇ ਨਹੀਂ ਹੁੰਦੀ। ਭਾਵੇਂ ਅੱਜ ਉਹ ਮੇਰੇ ਨਾਲ ਨਹੀਂ ਹਨ, ਪਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਵਾਹਿਗੁਰੂ ਦੀ ਮਿਹਰ ਨਾਲ ਉਹਨਾਂ ਦੀਆਂ ਯਾਦਾਂ ਦਾ ਸਨਮਾਨ ਕਰਾਂ। ਔਰ ਉਹਨਾਂ ਨੇ ਫਿਰ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਬੇਹੱਦ ਮਾਣ ਦਿੱਤਾ ਗਿਆ। ਹੁਣ ਇਹ ਇੱਕ ਇੰਨਾ ਵੱਡਾ, ਹੁਣ ਉਹੀ ਜਿਹੜੇ ਜਦੋਂ ਕੋਈ ਅਦਰਵਾਈਜ਼ ਪ੍ਰਾਪਤੀ ਕਰਦਾ ਹੈ ਤੇ ਉਹਨੂੰ ਇੰਡੀਅਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਇਹ ਹਰਮੀਤ ਕੌਰ ਐਵਰੀ ਇੰਚ ਅਮਰੀਕਨ ਹੈ, ਅਮਰੀਕਨ ਇੰਟਰਸਟ ਦੂਜੇ ਤੀਜੇ।
ਹੁਣ ਸਾਨੂੰ ਇਹ ਸੀ ਕਿ ਵੀ ਤੁਲਸੀ ਗੈਬਰਟ ਲਿਆ ਕੇ ਬਿਠਾਤੀ, ਜਿਹੜੀ RSS ਦੀ ਬੱਚੀ ਹੈ ਨਾਗਪੁਰ ਦੀ, 18 ਏਜੰਸੀਆਂ ਉਹਦੇ ਥੱਲੇ ਨੇ। ਉਹ ਕਾਸ਼ ਪਟੇਲ ਜਿਹੜਾ ਕਹਿੰਦਾ ਜੀ ਬਾਬਰੀ ਮਸਜਿਦ ਦੀ ਹਿਸਟਰੀ 40 ਸਾਲ ਦੀ ਥੋੜੀ ਹੈ, 47 ਤੋਂ ਬਾਅਦ ਦੀ ਤਾਂ 500 ਸਾਲ ਦੀ ਹੈ, ਇਸ ਲਈ ਇਹ ਬਿਲਕੁਲ ਠੀਕ ਕੀਤਾ। ਹੁਣ ਉਦੋਂ ਤਾਂ ਸਾਰੇ ਸੈਲੀਬ੍ਰੇਟ ਕਿ ਜੀ ਟਰੰਪ ਨੇ ਜਿਹੜਾ ਉਹ ਕਰਤਾ, ਕੰਮ ਹੋ ਗਿਆ, ਹੁਣ ਇਹ ਦੇਖੇ ਖਾਲਿਸਤਾਨੀ ਹੁਣ ਸੰਭਲ ਜਾਣ ਜਾਂ ਦੂਜੇ। ਜਿਉਂ ਹੀ ਹਰਮੀਤ ਕੌਰ ਦੀ ਨੋਮੀਨੇਸ਼ਨ ਹੋਈ, ਤੁਸੀਂ ਦੇਖੋ ਉੱਥੇ ਐਸਾ ਚੀਕ ਚਿਹਾੜਾ ਉਹਨਾਂ ਨੇ ਪਾਇਆ, ਔਰ ਇਵੇਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਖਾਲਿਸਤਾਨੀ ਬੀਬੀ ਲਿਆ ਕੇ ਬਿਠਾ ਦਿੱਤੀ ਹੈ, ਤਾਂ ਹਿੰਦੂ ਅਮਰੀਕਨ ਕੀ ਕਰਨਗੇ। ਔਰ ਇਸ ਦੇ ਉੱਤੇ ਜਿਨ੍ਹਾਂ ਨੇ ਟਵੀਟ ਕੀਤੇ ਉਹਨਾਂ ਚੋਂ ਉਸ ਲੈਵਲ ਦੇ ਲੋਕ ਜਿਹੜੇ ਆਪਣੇ ਆਪ ਨੂੰ ਪੱਤਰਕਾਰਤਾ ਦੇ ਫੀਲਡ 'ਚ ਔਰ ਦੂਸਰੇ ਕਰਦੇ ਨੇ, ਔਰ ਇਕੱਲਾ ਇਹੀ ਨਹੀਂ, ਈਵਨ ਦਾ ਹਿੰਦੂ ਅਖਬਾਰ ਨੇ ਜਿਹੜੀ, ਹਾਲਾਂਕਿ ਇਹ ਨਿਰਪੱਖ 'ਚੋਂ ਮੰਨੀ ਜਾਂਦੀ ਹੈ, ਪਰ ਉਹਨੇ ਜਿਹੜੀ ਸਟੋਰੀ ਲਾਈ ਉਸ ਦਾ ਉਹਨੇ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਭਾਈ ਇਹ ਜਿਹੜੀ ਪ੍ਰੋ ਫਾਰਮਰ ਬੀਬੀ ਸੀ, ਉਸ ਨੂੰ ਜਿਹੜਾ ਹੈ ਇਹ ਟਰੰਪ ਸਿਲੈਕਟਸ ਫਾਰਮਰਸ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟ। ਇਹ ਦਾ ਹਿੰਦੂ ਜਿਹੜਾ ਉੱਥੇ ਸਭ ਤੋਂ ਨਿਊਟਰਲ 'ਚ ਮੰਨਿਆ ਜਾਂਦਾ ਹੈ, ਉਹਨੂੰ ਇਹ ਜ਼ਰੂਰੀ ਦੱਸਣਾ ਪਿਆ ਵੀ ਇਹ ਜਿਹੜੀ ਬੀਬੀ ਆ ਰਹੀ ਹੈ, ਇਹਨੇ ਤਾਂ ਫਾਰਮਰ, ਜਦੋਂ ਕਿਸਾਨਾਂ ਦੀ ਮੂਵਮੈਂਟ ਸੀ ਉਦੋਂ ਇਹਨੇ ਬਹੁਤ ਜ਼ਬਰਦਸਤ ਹਮਾਇਤ ਦਿੱਤੀ। ਟਰੰਪ ਸਿਲੈਕਟਸ ਫਾਰਮਰ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ। ਹੁਣ ਕਿਉਂਕਿ ਫਾਰਮਰ ਐਜੀਟੇਸ਼ਨ ਨੂੰ ਇਹ ਖਾਲਿਸਤਾਨੀ ਐਜੀਟੇਸ਼ਨ ਕਹਿੰਦੇ ਸੀ, ਹੁਣ ਇਸ ਲਈ ਹਰਮੀਤ ਕੌਰ ਫਿਰ ਖਾਲਿਸਤਾਨ ਦੀ ਹਮਾਇਤੀ ਹੋ ਗਈ। ਹੁਣ ਆਪ ਹੀ ਡਰੀ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਪ੍ਰੋ ਖਾਲ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹਦੀ ਇੰਪੋਰਟੈਂਸ ਬਣ ਗਈ ਇਸ ਨੋਮੀਨੇਸ਼ਨ ਦੀ ਇੰਡੀਅਨ ਪੁਆਇੰਟ ਆਫ ਵਿਊ ਤੋਂ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਨੂੰ ਐਕਿਊਜ਼ ਕੀਤਾ ਹੈ ਪ੍ਰੋ ਖਾਲਿਸਤਾਨੀ ਐਕਟਿਵਿਸਟ ਗੁਰਬਤਵੰਤ ਸਿੰਘ ਪੰਨੂ US ਸਿਟੀਜ਼ਨ ਦੇ ਉੱਤੇ ਹਮਲੇ ਨੂੰ। ਔਰ ਮਿਸਿਸ ਢਿੱਲੋਂ ਹੈਜ਼ ਬੀਨ ਵੋਕਲ ਅਬਾਊਟ ਹਿਊਮਨ ਰਾਈਟਸ and acquired prominence during 2021 farmer protest when she criticized police crackdown against the protesting farmers in Singhu and Ghazipur borders near Delhi। ਫਿਰ ਉਹਨੇ ਜਿਹੜਾ ਹੈ ਉਹਨਾਂ ਦੇ ਟਵੀਟ ਕੱਢ ਕੇ ਜੀ ਉਹਨੇ ਇਹ ਟਵੀਟ ਕੀਤਾ, ਉਹ ਕੀਤਾ, ਔਰ ਇਸੇ ਤਰ੍ਹਾਂ ਜਿਹੜਾ ਹੈ ਉਹਨਾਂ ਹੁਣ ਇਹ ਸਟੋਰੀ ਦਾ ਹਿੰਦੂ ਦੇ ਰਿਹਾ ਕਿ ਵੀ ਇਹ ਜਿਹੜੀਆਂ ਨੇ ਇਸ ਲੈਵਲ 'ਤੇ ਜਦੋਂ ਜਿਹੜਾ ਮਿਸਿਸ ਢਿੱਲੋਂ ਨੇ 30 ਨਵੰਬਰ 2020 ਨੂੰ ਟਵੀਟ ਕੀਤਾ ਸੀ, ਜੋ ਧਨਮਨਜੀਤ ਸਿੰਘ ਢੇਸੀ ਉਹਦੇ ਸਪੋਰਟ ਦੇ ਵਿੱਚ ਉਹਨੇ ਲਿਖਿਆ ਸੀ ਕਿ ਐਜ਼ ਦਾ ਪੰਜਾਬ ਬੋਰਨ ਡਿਸੈਂਡੈਂਟ ਆਫ ਫਾਰਮਰਸ ਮਾਈ ਹਾਰਟ ਬ੍ਰੇਕਸ ਟੂ ਸੀ ਪੰਜਾਬੀ ਫਾਰਮਰਸ assaulted for protesting Indian government's pro-big corporation farm bills that will destroy their farms, way of life and culture। ਔਰ ਉਹਨੇ ਕਿਹਾ ਜੀ ਮੈਂ ਕਿਸਾਨਾਂ ਦੀ ਬੱਚੀ ਹਾਂ, ਮੇਰਾ ਪੰਜਾਬ ਦੀ ਮੈਂ ਜੰਮੀ ਹੈ, ਔਰ ਮੈਨੂੰ ਤਾਂ ਇਹ ਹੈ ਵੀ ਇਹ ਕਿਵੇਂ ਬਿਗ ਕਾਰਪੋਰੇਟ ਵਾਲੇ ਸਾਡੇ ਕਿਸਾਨਾਂ ਦੀ ਤਬਾਹੀ ਕਰ ਰਹੇ ਨੇ ਕਿ ਜੀ ਆਹ ਦੇਖੋ ਟਵੀਟ ਕੀਤਾ। ਫਿਰ ਇੰਡੀਅਨ ਫਾਰਮਰਸ ਤੋਂ ਇਲਾਵਾ ਫਿਰ ਉਹਨੇ ਕਿਹਾ ਵੈਨ ਕਾਂਗਰਸਮੈਨ ਰਾਓ ਖੰਨਾ ਐਕਸਪ੍ਰੈਸ ਕੰਸਰਨ ਅਬਾਊਟ ਦਾ ਪੋਲੀਟੀਕਲ ਸਿਚੁਏਸ਼ਨ ਇਨ ਪਾਕਿਸਤਾਨ, ਮਿਸਿਸ ਢਿੱਲੋਂ ਰਿਮਾਰਕਡ ਕਿ ਜਦੋਂ ਰਾਓ ਖੰਨਾ ਜਿਹੜਾ ਇਹਨਾਂ ਦੀ RS ਢਿੱਲੋਂ ਨੇ ਕਿਹਾ what is happening in India right now Mr. Khanna। ਉਹਨੇ ਉਹਨੂੰ ਚੈਲੰਜ ਕੀਤਾ ਰਾਓ ਖੰਨਾ ਨੂੰ, are you concerned about turning off the internet in Punjab? ਪੰਜਾਬ 'ਚ ਇੰਟਰਨੈਟ ਬੰਦ ਕੀਤਾ, ਤੁਹਾਨੂੰ ਨਹੀਂ ਨਜ਼ਰ ਆਉਂਦਾ? shooting protesters, government officials, what about government ordering not to show the accounts of journalist activists? She further accused the government of India of disturbing social harmony and questioned Rao Khanna on government officials whipping up hatred against farmer protest। ਉਹਨੇ ਮਜ਼ਬੂਤੀ ਦੇ ਨਾਲ ਕਿਹਾ ਕਿ ਵੀ ਜਵਾਬ ਦੇ ਇਹਨਾਂ ਦਾ। ਫਿਰ ਉਹ ਕਹਿੰਦੇ ਵੀ ਇਹਨੇ ਮੋਦੀ ਗਵਰਨਮੈਂਟ ਨੂੰ ਬਹੁਤ ਕ੍ਰਿਟਿਸਾਈਜ਼ ਕੀਤਾ ਜੂਨ 2023 'ਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਸਰੀ। ਉਹਨੇ ਕਿਹਾ ਸ਼ੀ ਹਾਈਲਾਈਟਡ ਏ ਨਿਊਜ਼ ਰਿਪੋਰਟ that brought to light alleged involvement of Indian government in a plot to kill Pannu। ਉਹਨੇ ਕਿਹਾ ਜੀ ਉਹਨੇ ਪੰਨੂ ਇੰਡੀਅਨ ਗਵਰਨਮੈਂਟ ਨੂੰ ਕਿਹਾ ਵੀ ਇਹਨਾਂ ਨੇ ਮਾਰਿਆ ਪੰਨੂ। ਉਹਨੇ ਕਿਹਾ ਉਹਨੇ ਆਪਣੇ ਐਕਸ ਤੇ ਲਿਖਿਆ ਲਾਈਕ ਆਈ ਸੈਡ India has sent death squads to target North American Sikhs outspoken on civil and human rights conditions in Punjab, both to Canada and now to the US। ਉਹਨੇ ਕਿਹਾ ਕਿ ਵੀ ਆ ਇਹਨਾਂ ਨੇ ਭੇਜੇ ਨੇ। ਹੁਣ ਇਹ ਕਿਹੜੀ ਗੱਲ ਗਲਤ ਹੈ? ਇਹ ਤਾਂ ਸਾਬਤ ਹੈ, ਕੇਸ ਚੱਲ ਰਹੇ ਨੇ। ਪਰ ਜਿਉਂ ਹੀ ਇਹ ਨੋਮੀਨੇਸ਼ਨ ਹੋਈ ਬ੍ਰਹਮ ਚੈਲਾਨੀ, ਮੈਨੂੰ ਕਈ ਵਾਰੀ ਹੁੰਦਾ ਮੈਂ ਕਿਹਾ ਇਹ ਬੰਦਾ ਸੀ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਜਿਹੜਾ ਜੂਨ 84 ਦੇ ਘੱਲੂਘਾਰੇ ਵੇਲੇ
ਅੰਮ੍ਰਿਤਸਰ ਪਹੁੰਚਿਆ ਔਰ ਜਿਹੜੀ ਰਿਪੋਰਟਿੰਗ ਬਾਹਰ ਆਈ ਜਿਹਦੇ ਚੋਂ ਸਹੀ ਨੇ ਸ਼ਿਮਲੇ ਚੋਂ ਜਾ ਕੇ ਡਿਸਪੈਚ ਭੇਜਿਆ ਕਿ ਕਿਵੇਂ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਮਾਰੀਆਂ ਗਈਆਂ ਗੋਲੀਆਂ, ਕਿਵੇਂ ਡੰਪ ਟਰੱਕਸ, ਇਹਦੇ ਤੇ ਟਾਡਾ ਦਾ ਕੇਸ ਬਣਿਆ ਸੀ ਔਰ ਲੋਕ ਕਿਵੇਂ ਡਰ ਜਾਂਦੇ ਨੇ, ਡਰ ਕੇ ਕਿਵੇਂ ਬਿਲਕੁਲ ਫਿਰ ਆਪੋਜ਼ਿਟ ਖੇਮ ਖੇਡਦੇ ਨੇ। ਹੁਣ ਇਹ ਬਿਲਕੁਲ ਹਿੰਦੂ ਤਵੀਆਂ ਦੀ ਗੋਦ 'ਚ ਬੈਠਾ ਹੈ। ਦਿੱਲੀ ਦੇ ਵਿੱਚ ਇਹਨੂੰ ਇੱਕ ਥਿੰਕ ਟੈਂਕ ਖੋਲ ਕੇ ਦਿੱਤਾ ਹੋਇਆ ਔਰ ਪੁੱਜ ਕੇ ਨਫ਼ਰਤ ਸਿੱਖਾਂ ਦੇ ਖਿਲਾਫ। ਔਰ ਦੂਜਾ ਹੁਣ ਬ੍ਰਹਮ ਚਲਾਨੀ, ਉਹਨੇ ਇਸ ਦੇ ਉੱਤੇ ਜਿਉਂ ਹੀ ਨੋਮੀਨੇਸ਼ਨ ਹੋਈ ਜਿਹੜੀ ਹੈ ਉਹ ਐਕਸ ਦੇ ਉੱਤੇ ਟਵੀਟ ਕੀਤਾ ਜਾਂ ਐਕਸ ਕੀਤਾ, ਟਰੰਪ ਹੈਜ਼ ਨੋਮੀਨੇਟਡ ਪੰਜਾਬਨ as Assistant Attorney General for Civil Rights. India cannot be pleased with that announcement given her latent sympathy for Khalistan militancy by posting allegations against India that go well beyond what a US indictment alleges. Here is one sample. ਉਹ ਹੁਣ ਜਿਹੜਾ ਉਹਦੀ ਹਰਮੀਤ ਕੌਰ ਦੀ ਟਵੀਟ ਨੂੰ ਦਿਖਾ ਰਿਹਾ ਹੈ ਕਿ ਵੀ ਇਹ ਡੈਥ ਸਕੁਆਡਸ ਵਾਲਾ ਜਿਹੜਾ ਮੈਂ ਪੜ੍ਹਿਆ ਉਹ ਉਹਨੇ ਕੀਤਾ। ਫਿਰ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਕੀ ਆਇਆ ਇਹਨੂੰ ਉਹ ਕਹਿ ਰਿਹਾ। ਹੁਣ ਇਹ ਬ੍ਰਹਮ ਚਲਾਨੀ ਦੀ ਹੇਟਡ ਹੈ ਕਿ ਜੀ ਮੋਦੀ ਖਬਰਦਾਰ, ਖਾਲਿਸਤਾਨਨ ਆ ਗਈ ਉੱਥੇ ਅਸਿਸਟੈਂਟ ਅਟਰਨੀ ਜਨਰਲ। ਹੁਣ ਅਵਤਾਨ ਕੁਮਾਰ ਇਹ ਲਿਖ ਰਿਹਾ, ਦਿਸ ਇਜ਼ ਦਾ ਮੋਸਟ ਡਿਸਅਪੁਆਇੰਟਿੰਗ ਟਰੰਪ ਪਿਕ ਸੋ ਫਾਰ। ਡਿਸਅਪੁਆਇੰਟਿੰਗ। ਹਰਮੀਤ is known for pro-Khalistani credentials and will create unease among Hindu Americans and within the Indian ruling establishment. Khalistanis are anti-India secessionist group with many criminal terrorist elements. कि ट्रंप ने बहुत गलत किया है, उन्होंने पिक किया ਜਿਹੜਾ खालिस्तानी समर्थक है और ये बहुत गलत होया। हिंदू तो बहुत अनसेफ होणगे। फिर उन्हें डोनाल्ड ट्रंप के ट्वीट ਨੂੰ ਥੱਲੇ ਜਿਹੜਾ ਦੁਬਾਰਾ ਪ੍ਰੋਡਿਊਸ ਕੀਤਾ। फिर एक ने लिखा है पंजाब 20 ਦੇ ਥੱਲੇ, इट इज़ कंसर्निंग फॉर द हिंदू कम्युनिटी दैट हरमीत ढिल्लों, law partner of Hindu hatred and Khalistani JP Diol, has been picked as Assistant Attorney General by Trump. Punjaban must clarify her stance on Khalistani ideology that led to killing of thousands of Hindus in 1980s and 90s. कि हरमीत ढिल्लों क्लियर करे कि वो हिंदुओं बारे की सोचती है ਜਿਹੜੇ ਹਜ਼ਾਰਾਂ ਮਾਰੇ ਗਏ 1980 में 90। फिर राम नाम ਦਾ ट्वीट, a Khalistani in Trump administration, totally expect her not to prosecute any crimes by Khalistanis. Pannu would be more emboldened ਕਿ ਵੀ ਉਹਨੇ ਕਿਸੇ ਖਾਲਿਸਤਾਨੀ ਨੂੰ ਪ੍ਰੋਸੀਕਿਊਟ ਨਹੀਂ ਕਰਨਾ। ਇਹ ਤਾਂ ਪੰਨੂ ਦਾ ਤਾਂ ਹੋਰ ਜਿਹੜੀ ਹੈ ਉਹਦੀ ਚੜ੍ਹ ਮੱਚ ਜਾਏਗੀ ਕਿਉਂਕਿ ਖਾਲਿਸਤਾਨਨ ਜਿਹੜੀ ਹੈ ਉਹ ਆ ਗਈ ਐਡਮਿਨਿਸਟ੍ਰੇਸ਼ਨ। फिर संजय लजर ना दा, so just I had predicted months ago Trump has nominated Harmeet Dhillon, a known India hater, a sympathizer, fundraiser and supporter of Khalistan movement in US and Canada, as Assistant US Attorney General. कि भाई बनाता ट्रंप ने जिहड़ी इंडिया नूं हेट करदी है, खालिस्तान दी हमायती है। She also was pro Niger and pro Pannu, and the thread below speaks of her links and that of Dhillon law firm in detail. ਉਹ thread ਹੁੰਦੇ ਨੇ ਜਦੋਂ ਤੁਸੀਂ ਕਿਹਨੂੰ ਟੈਗ ਕਰਦੇ ਹੋ, ਕਿਹਨੂੰ ਭੇਜਦੇ ਹੋ। This will be a concern for Hindus across America and India. Let's see how the government of India takes this. ਉਹ ਕਹਿੰਦੇ ਇਹ ਤਾਂ ਹਿੰਦੂਆਂ ਲਈ ਬਹੁਤ ਵੱਡਾ ਖਤਰਾ ਹੈ, ਇੰਡੀਅਨ ਗਵਰਨਮੈਂਟ ਇਹਨੂੰ ਕਿਵੇਂ ਲੈ। ਹੁਣ ਇਹ ਸਾਰੇ ਤੋਂ ਅਸੀਂ ਇਹਦੇ ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਹੱਦ ਤੱਕ ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ। ਤੇ ਇਹਨਾਂ ਦੇ ਮੁਲਕ 'ਚ ਜੇ ਹੁਣ ਕੋਈ ਅਮਰੀਕਾ 'ਚ ਵਿਚਾਰੀ ਇੱਕ 2 ਸਾਲ ਦੀ ਬੱਚੀ ਆਈ, ਉਹ ਉਸ ਲੈਵਲ ਤੱਕ ਪਹੁੰਚੀ ਹੈ ਜਿਹੜੀ ਕੋਈ ਵੀ ਅਮਰੀਕਨ ਵੀ ਡ੍ਰੀਮ ਕਰਦਾ ਵੀ ਕਦੇ ਮੈਂ ਇਸ ਲੈਵਲ ਤੇ ਪਹੁੰਚਾਂ। ਹੁਣ ਇਹਨੂੰ ਨਹੀਂ ਸੈਲੀਬ੍ਰੇਟ ਕਰਦੇ ਕਿ ਭਾਈ ਹੁਣ ਉਹ ਤੁਲਸੀ ਗੈਬਰਟ ਬਣਾਈ ਤੇ ਕਿਵੇਂ ਚਾਂਗਰਾ ਮਾਰ ਰਹੇ ਸੀ ਕਿ ਜੀ ਦੇਖੋ ਇੱਕ ਹਿੰਦੂ ਕਨਵਰਟ ਹੋਈ ਔਰ ਗੀਤਾ ਤੇ ਉਹਨੇ ਹੱਥ ਰੱਖ ਕੇ ਉਦੋਂ ਉਹਨਾਂ ਨੂੰ ਉਹਦਾ ਹਿੰਦੂ ਤਵੀ ਜਾਂ ਉਹਦਾ ਨਾਗਪੁਰੀ ਔਰ ਉਹਦੇ ਸਾਰੇ ਕਨੈਕਸ਼ਨ ਜਿਹੜੇ ਔਰ ਉਹਦੀ ਹੋਣੀ ਵੀ ਨਹੀਂ ਕਨਫਰਮੇਸ਼ਨ, ਆਲਰੇਡੀ ਉਹਦੇ ਤੇ ਸ਼ੁਰੂ ਹੋ ਗਿਆ ਕਿ ਵੀ ਇਹ ਤਾਂ ਹੈ ਹੀ ਹਿੰਦੂ ਤਵੀ ਆਈਡੀਓਲੋਜੀ ਦੀ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਆਪਸ਼ਨ ਹੈ। ਜਦੋਂ ਇਸ ਲੈਵਲ ਦੇ ਲੋਕਾਂ ਦੇ ਨਾਲ ਔਰ ਜਿਹੜੇ ਰਾਜ ਕਰ ਰਹੇ ਨੇ, ਇਹ ਕੋਈ ਕਾਮਨਰ ਦਾ ਨਹੀਂ ਹੈ, ਇਹ ਰਾਜ ਕਰਨ ਵਾਲਿਆਂ ਦੇ। ਤੇ ਜੇ ਉਹਨਾਂ ਦੇ ਜੱਜ ਵੀ ਜੇ ਉਹ ਹਾਈ ਕੋਰਟ ਦਾ ਜੱਜ ਇਹ ਕਹਿੰਦਾ ਹੈ ਵਿਸ਼ਵ ਹਿੰਦੂ ਪਰਿਸ਼ਦ ਦੇ ਫੰਕਸ਼ਨ 'ਚ ਜਾ ਕੇ
ਕਿ ਜੀ ਇੱਥੇ 80% ਮੈਜੋਰਟੀ ਹਿੰਦੂ ਨੇ, ਹਿੰਦੂਆਂ ਦਾ ਮੁਲਕ ਹੈ, ਇਵੇਂ ਹੀ ਮੁਲਕ ਚੱਲੇਗਾ ਜਿਵੇਂ ਹਿੰਦੂ ਚਾਹਣਗੇ, ਤੇ ਫਿਰ ਸਾਡੇ ਕੋਲ ਕੀ ਚੁਆਇਸ ਬਾਕੀ ਬਚਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਅਮਰੀਕਾ ਨੇ 19 ਭਾਰਤੀ ਕੰਪਨੀਆਂ ਤੇ ਰੂਸ ਨਾਲ ਵਪਾਰ ਕਰਨ ਕਰਕੇ ਆਰਥਿਕ ਪਾਬੰਦੀਆਂ ਜਿਹੜੀਆਂ ਲਗਾ ਦਿੱਤੀਆਂ ਨੇ, ਔਰ ਹੁਣ ਯੂਰਪੀਅਨ ਯੂਨੀਅਨ ਨੇ ਵੀ ਭਾਰਤ ਕੋਲ ਇਸ ਮਸਲੇ ਨੂੰ ਚੱਕਿਆ ਹੈ। ਸੋ ਯੂਰਪੀਅਨ ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ G7 ਮੁਲਕਾਂ ਨੇ ਜਿਹੜੀਆਂ ਰੂਸ ਨਾਲ ਵਪਾਰ ਕਰਨ ਤੇ ਆਰਥਿਕ ਪਾਬੰਦੀਆਂ ਲਾਈਆਂ ਸਨ, ਭਾਰਤੀ ਕੰਪਨੀਆਂ ਇਸ ਦੀ ਉਲੰਘਣਾ ਕਰ ਰਹੀਆਂ ਨੇ। ਸੋ ਜ਼ਾਹਰ ਹੈ ਕਿ ਯੂਰਪੀਅਨ ਯੂਨੀਅਨ ਵੀ ਇਹਨਾਂ ਕੰਪਨੀਆਂ ਤੇ ਪਾਬੰਦੀ ਲਾਉਣ ਵੱਲ ਵਧ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 3-4 ਦਿਨ ਪਹਿਲਾਂ ਬੀਜੇਪੀ ਦੇ ਆਫੀਸ਼ੀਅਲ ਐਕਸ ਹੈਂਡਲ ਤੇ ਉੱਪਰੋਂ ਥਲੀ 3-4 ਐਕਸ ਮੈਸੇਜ ਅਮਰੀਕਾ ਨੂੰ ਸਿੱਧੇ ਤੌਰ ਤੇ ਬਲੇਮ ਕਰਨ ਵਾਲੇ ਕਿ ਐਂਟੀ ਮੋਦੀ ਪ੍ਰੋਪੇਗੈਂਡੇ ਦੇ ਪਿੱਛੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਔਰ ਡੀਪ ਸਟੇਟ ਔਰ ਰੌਕਾਫੈਲਰ ਫਾਊਂਡੇਸ਼ਨ ਔਰ ਸੋਰਸ ਇਹ ਨੇ, ਔਰ ਇਹ ਅਸਥਿਰ ਕਰਨਾ ਚਾਹੁੰਦੇ ਨੇ, ਔਰ ਇਹ ਜਿਹੜਾ ਸਾਰਾ ਜੋ ਅਡਾਨੀ ਦੇ ਖਿਲਾਫ ਔਰ ਦੂਜੇ ਸਾਜ਼ਿਸ਼ਾਂ ਨੇ। ਤੇ ਅਸੀਂ 2 ਪ੍ਰੋਗਰਾਮ ਉੱਪਰੋਂ ਥਲੀ ਇਸ ਦੇ ਉੱਤੇ ਕੀਤੇ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਵੀ ਐਸਾ ਕੀ ਹੋਇਆ, ਕਿਉਂਕਿ ਜਿਵੇਂ ਸ਼ਸ਼ੀ ਥਰੂਰ ਨੇ ਇਹਨੂੰ ਕਾਊਂਟਰ ਕਰਦਿਆਂ ਕਿਹਾ ਵੀ ਜਿਨ੍ਹਾਂ ਦੇ ਕੋਲ ਪਾਵਰ ਹੈ, ਨਾ ਇਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਹੈ, ਨਾ ਡਿਪਲੋਮੇਸੀ ਦਾ ਪਤਾ ਹੈ, ਵੀ ਇਹ ਤਾਂ ਇਹਨਾਂ ਨੇ ਤਾਂ ਇੰਡੀਆ ਨੂੰ ਐਮਬੈਰਸ ਕੀਤਾ। ਪਰ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਕੁਛ ਨਾ ਕੁਛ ਐਸਾ ਬਿਹਾਈਂਡ ਬੈਕ ਚੱਲ ਰਿਹਾ ਹੈ ਜਿਹੜਾ ਪਬਲਿਕ ਆਈ ਕੋਲ ਨਹੀਂ ਹੈ, ਕਿ ਵੀ ਅਦਰਵਾਈਜ਼ ਇਵੇਂ ਬਾਹਰ ਚੌਂਕ 'ਚ ਆ ਕੇ ਆਪਣੇ ਕੱਪੜੇ ਲਾ ਕੇ ਚੀਕਾਂ ਮਾਰਨ ਦਾ ਤਾਂ ਕੋਈ ਕੰਮ ਨਹੀਂ ਸੀ। ਹਾਲਾਂਕਿ ਜਿਵੇਂ ਅਸੀਂ ਕਿਹਾ ਸੀ ਕਿ ਇੱਕ ਕਾਊਂਟਰ ਆਰਗੂਮੈਂਟ ਇਹ ਸੀ ਕਿ ਕਿਉਂਕਿ ਟਰੰਪ ਵੀ ਆਪਣੀਆਂ ਪ੍ਰੈਜੈਂਟੇਸ਼ਨ ਦੇ ਵਿੱਚ ਡੀਪ ਸਟੇਟ ਦਾ ਜ਼ਿਕਰ ਕਰਦਾ ਹੈ ਔਰ ਉਹ ਸਾਜ਼ਿਸ਼ ਦੀ ਗੱਲ ਕਰਦਾ ਹੈ, ਤਾਂ ਉਹਨਾਂ ਨੇ ਕਿਹਾ ਜੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਖੁਸ਼ ਕਰਨ ਲਈ ਇਹ ਵੀ ਡੀਪ ਸਟੇਟ ਦਾ ਰੌਲਾ ਪਾ ਰਹੇ ਨੇ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਇਨ ਦਾ ਐਂਡ ਆਫ ਦਾ ਡੇ ਮੁਲਕਾਂ ਨੂੰ ਡੀਪ ਸਟੇਟ ਹੀ ਚਲਾਉਂਦੀ ਹੈ, ਜਿਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ, ਮਿਲਟਰੀ ਔਰ ਫੋਰਨ ਅਫੇਅਰਸ ਜਿਹੜੀਆਂ ਨੀਤੀਆਂ ਬਣਾਉਂਦੇ ਨੇ, ਕੋਈ ਵੀ ਉਸ ਤੋਂ ਬਾਹਰ ਨਹੀਂ ਜਾਂਦਾ ਹੈ। ਲੇਕਿਨ ਇਹ ਫਿਰ ਵੀ ਸੀ ਕਿ ਵੀ ਇਹਦੀ ਟਾਈਮਿੰਗ ਕੀ ਹੈ, ਵੀ ਐਸਾ ਕੁਝ ਨਵਾਂ ਤਾਂ ਵਾਪਰਿਆ ਨਹੀਂ ਹੈ ਕਿ ਕੋਈ ਅਮਰੀਕਾ ਨੇ ਕੋਈ ਨਵਾਂ ਚਾਰਜ ਲਾਇਆ ਹੋਏ। ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਆਉਂਦਾ ਰਨ ਹੈ, ਉਹ ਤਾਂ ਦੇਖ ਰਹੇ ਨੇ। ਆਪਣੇ ਮੁੰਡੇ ਨੂੰ ਵੀ ਉਹਨੇ ਪਾਰਡਨ ਕੀਤਾ, ਹੰਟਰ ਨੇ, ਔਰ ਈਵਨ ਟਰੰਪ ਨੂੰ ਪੁੱਛਿਆ ਜਾ ਰਿਹਾ ਸੀ ਕਿ ਬਾਈਡਨ ਬਾਰੇ ਇਹਨੂੰ ਕੋਈ ਕੇਸਾਂ ਦਾ ਸਾਹਮਣਾ ਕਰਨਾ ਪਏਗਾ। ਉਹਨੇ ਡਾਇਰੈਕਟਲੀ ਤਾਂ ਨਹੀਂ ਜਵਾਬ ਦਿੱਤਾ। ਉਹਨੇ ਕਿਹਾ ਪਰ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ ਜਿਨ੍ਹਾਂ ਨੇ ਮੇਰੀ ਸਿਆਸੀ ਮੁਖਾਲਫਤ ਔਰ ਦੂਜਾ ਕੀਤੀ, ਉਹਨਾਂ ਨੂੰ ਜਵਾਬ ਦੇ ਬਣਾਇਆ ਜਾਏ। ਸੋ ਇਸ ਸਾਰੇ ਪੀਰੀਅਡ 'ਚ ਇੰਡੀਆ ਦੀ ਆਊਟਬਰਸਟ ਸਮਝ ਤੋਂ ਬਾਹਰ ਸੀ। ਪਰ ਅੱਜ ਜਿਹੜੀ ਇਹ ਮੈਂ ਖਬਰ, ਹਾਲਾਂਕਿ PTI ਦੀ ਖਬਰ ਹੈ ਪਰ ਮੇਨ ਮੀਡੀਆ ਇੰਡੀਆ ਦੇ ਵੀ ਗਾਇਬ ਹੈ, ਉਸ ਤੋਂ ਇਹ ਸਾਹਮਣੇ ਆਇਆ। ਹੁਣ ਇਹ ਤਾਂ ਇੱਕ ਖਬਰ ਆਈ ਜਿਹਨੂੰ ਇੰਡੀਆ ਨੇ ਵੀ ਇਗਨੋਰ ਕੀਤਾ ਔਰ ਜਸਟ ਵਨ ਡੇ ਵਨ ਕਾਲਮ ਖਬਰ ਹੀ ਸੀ ਵੀ ਅਮਰੀਕਾ ਨੇ ਜਿਹੜਾ ਭਾਰਤ ਦੀਆਂ ਜਿਹੜੀਆਂ 17 ਕੰਪਨੀਆਂ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ।
ਕਿ ਵੀ 19 ਇੰਡੀਅਨ ਫਰਮਸ ਜਿਹੜੀਆਂ ਕਿ ਰਸ਼ੀਆ ਦੇ ਨਾਲ ਡੀਲ ਕਰਦੀਆਂ, ਇਨਡਾਇਰੈਕਟ ਜਿਹੜੇ ਪ੍ਰੋਡਕਟ ਜਾਂਦੇ ਨੇ ਉਹ ਰਸ਼ੀਆ ਦੀ ਟੈਕਨੋਲੋਜੀ ਵੀ ਯੂਜ਼ ਹੁੰਦੇ ਨੇ, ਦੂਜੇ ਵੀ। ਅਮਰੀਕਾ 'ਚ ਉਹਨਾਂ ਨੇ ਇੱਕ ਇੰਡੀਅਨ ਫੜਿਆ ਜਿਹੜਾ ਇੱਕ ਜਾਲੀ ਐਡਰੈਸ ਦੇ ਥੱਲੇ ਇੱਥੋਂ ਕੰਪੋਨੈਂਟ ਦਿੱਲੀ ਭੇਜਦਾ ਸੀ, ਉੱਥੋਂ ਅੱਗੇ ਰਸ਼ੀਆ ਨੂੰ ਜਾਂਦੇ ਸੀ। ਉਹਨੂੰ ਤਾਂ ਕ੍ਰਿਮੀਨਲੀ ਚਾਰਜ ਕੀਤਾ ਇੱਥੇ, ਲੇਕਿਨ ਇਸ ਤੋਂ ਬਿਯੋਂਡ ਨਹੀਂ ਸੀ। ਹੁਣ ਇਹ ਜਦੋਂ ਮੈਂ ਅੱਜ ਖਬਰ ਦੇਖੀ ਤਾਂ ਮੈਨੂੰ ਇਹ ਨਜ਼ਰ ਆਇਆ ਵੀ ਗੱਲ ਕੱਲਾ ਅਮਰੀਕਨ ਪ੍ਰੈਸ਼ਰ ਦੀ ਨਹੀਂ ਹੈ ਵੀ ਅਮਰੀਕਾ ਨੇ ਜਿਹੜਾ ਇਹ ਕੰਪਨੀਆਂ ਦੇ ਉੱਤੇ ਪਾਬੰਦੀ ਲਾਈ ਜਾਂ ਅੰਦਰ ਵੜ ਕੇ ਬਾਂਹ ਮਰੋੜ ਰਹੇ ਨੇ। ਯੂਰਪੀਅਨ ਯੂਨੀਅਨ, ਹੁਣ ਵੈਸਟ ਦਾ ਦੂਸਰਾ ਬਲਾਕ ਜਿਸ ਯੂਰਪੀਅਨ ਯੂਨੀਅਨ 'ਚੋਂ ਫਿਰ ਨੈਟੋ ਨਿਕਲਦੀ ਹੈ, ਉਹਨਾਂ ਨੇ ਵੀ ਭਾਰਤ ਨੂੰ ਜਿਹੜਾ ਹੁਣ ਜਵਾਬਦੇਹ ਬਣਾਇਆ ਹੋਇਆ ਹੈ। ਔਰ ਇਹ ਜੇ ਖਬਰ ਨਾ ਹੁੰਦੀ ਤਾਂ ਪਤਾ ਨਹੀਂ ਸੀ ਲੱਗਣਾ ਵੀ ਯੂਰਪੀਅਨ ਯੂਨੀਅਨ ਨੇ ਵੀ ਬਾਂਹ ਮਰੋੜੀ ਹੋਈ ਹੈ। ਹੁਣ ਇਹ ਖਬਰ ਇਹਨਾਂ ਦੀ PTI ਦੀ ਹੈ। ਯੂਰਪੀਅਨ ਯੂਨੀਅਨ ਸ਼ੇਅਰਸ ਵਿਦ ਇੰਡੀਆ inputs on Indian entities making supplies to Russia in violation of G7 sanctions. ਹੁਣ ਯੂਰਪੀਅਨ ਯੂਨੀਅਨ ਜਿਹਦੇ ਸਾਰਾ ਯੂਰਪ ਹੀ ਉਹਦਾ ਮੈਂਬਰ ਹੈ, ਇੱਕ ਦੋ ਨੂੰ ਛੱਡ ਕੇ, ਉਹਨਾਂ ਨੇ ਕਿਉਂਕਿ ਜਿਹੜੀਆਂ ਰੂਸ ਦੇ ਉੱਤੇ ਪਾਬੰਦੀਆਂ ਲਾਈਆਂ, G7 ਮੁਲਕ ਜਿਨ੍ਹਾਂ 'ਚ ਜਿਹੜਾ ਇੰਡਸਟਰੀਅਲੀ ਜਾਂ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀਜ਼ ਕਹਿੰਦੇ ਨੇ, ਹੁਣ ਯੂਰਪੀਅਨ ਯੂਨੀਅਨ ਇਹਨੂੰ ਕਿੰਨਾ ਸੀਰੀਅਸਲੀ ਲੈ ਰਹੀ ਹੈ। ਅਮਰੀਕਾ ਨੇ ਤਾਂ ਕਰਤਾ ਕਿ ਵੀ ਆ ਤੁਹਾਡੀਆਂ 17 ਕੰਪਨੀਆਂ ਨੇ ਜਿਹੜੀਆਂ ਕਰ ਰਹੀਆਂ, ਪਰ ਯੂਰਪੀਅਨ ਹੁਣ ਇਹ ਖਬਰ ਦੀ ਡਿਟੇਲ ਹੈ। ਯੂਰਪੀਅਨ ਯੂਨੀਅਨ ਹੈਜ਼ ਪ੍ਰੋਵਾਈਡਡ ਇੰਡੀਆ ਵਿਦ ਇਨਪੁਟਸ on alleged involvement of certain Indian entities in supplying high priority goods with possible military application to Russia in violation of Western sanctions, people familiar with the development said. ਹੁਣ ਤੱਕ ਤਾਂ ਅਸੀਂ ਗੱਲ ਕਰ ਰਹੇ ਸੀ ਕਿ ਇੰਡੀਆ ਨੇ ਕਰੂਡ ਆਇਲ ਬਾਏ ਕੀਤਾ, ਉਹਨੂੰ ਪ੍ਰੋਸੈਸ ਕੀਤਾ, ਯੂਰਪ ਦੀ ਮਾਰਕੀਟ 'ਚ ਵੇਚਿਆ, ਪਰ ਇਹ ਤਾਂ ਜਿਹੜਾ ਹੈ ਉਸ ਤੋਂ ਵੀ ਅੱਗੇ ਜਾ ਕੇ ਇਹ ਫਰਮਾਂ ਰਾਹੀਂ ਇੰਡੀਆ ਜਿਹੜਾ ਹੈ ਉਹ ਟੈਕਨੋਲੋਜੀ ਰਸ਼ੀਆ ਨੂੰ ਟ੍ਰਾਂਸਫਰ ਕਰ ਰਿਹਾ। ਔਰ ਇਹ ਗੱਲ ਯੂਰਪੀਅਨ ਯੂਨੀਅਨ ਸੈਂਕਸ਼ਨਸ ਐਨਵੋਏ ਡੇਵਿਡ ਓ ਸਲੀਵਨ ਸੈਡ ਹੀ ਵਿਜ਼ਿਟਡ ਇੰਡੀਆ ਇਨ ਅਕਤੂਬਰ। ਹੁਣ ਯੂਰਪੀਅਨ ਯੂਨੀਅਨ ਬਿਹਾਈਂਡ ਕਰਟਨ ਲੱਗੀ ਸੀ, ਅਕਤੂਬਰ 'ਚ ਉਹਨਾਂ ਦਾ ਨੁਮਾਇੰਦਾ ਦਿੱਲੀ ਜਾਂਦਾ ਹੈ ਟੂ ਡਿਸਕਸ ਵਿਦ ਇੰਡੀਅਨ ਅਥਾਰਟੀਜ਼ systematic solution to stop the illicit flow of the common high priority items to Russia। ਕਿ ਅਕਤੂਬਰ ਮਹੀਨੇ 'ਚ ਅਸੀਂ ਸਾਡਾ ਡੈਲੀਗੇਸ਼ਨ ਗਿਆ ਇੰਡੀਆ ਨੂੰ, ਕਿਹਾ ਕਿ ਭਾਈ ਇਹ ਜਿਹੜੀ ਹੈ ਤੁਹਾਡੀ ਸਪਲਾਈ ਚੇਨ ਚੱਲ ਰਹੀ ਹੈ। There was no immediate comment from Indian side on the matter. India has been maintaining that as a matter of policy doesn't accept unilateral sanctions and only recognizes those imposed by the UN। ਹੁਣ ਇੰਡੀਆ ਇਹ ਕਹਿ ਰਿਹਾ ਜੀ ਜੇ ਤਾਂ UN ਨੇ ਲਾਈਆਂ ਹੁਣ ਸੈਂਕਸ਼ਨਸ ਫਿਰ ਤਾਂ ਅਸੀਂ ਮੰਨੀਏ, ਤੁਹਾਡੀ ਯੂਰਪੀਅਨ ਯੂਨੀਅਨ ਨੇ ਲਾਈਆਂ ਤੇ ਅਸੀਂ ਕਿਉਂ ਮੰਨੀਏ, ਤਾਂ ਯੂਨੀਲੈਟਰਲ ਨੇ ਜੀ। ਇਹ ਉਹਨਾਂ ਦਾ ਰਿਪਰੈਜ਼ੈਂਟੇਟਿਵ ਕਹਿ ਰਿਹਾ। I traveled to India in October 2024 for the second time to discuss with Indian authority। ਪਹਿਲਾਂ ਇੱਕ ਵਾਰੀ ਗਿਆ, ਫਿਰ ਦੁਬਾਰਾ ਅਕਤੂਬਰ 2023 ਚ ਆਇਆ ਇੰਡੀਅਨ ਅਥਾਰਟੀਜ਼ ਨਾਲ ਡਿਸਕਸ ਕਰਨ ਲਈ to stop the illicit flow of common high priority items to Russia. It is learned that he provided certain details to Indian authorities about the Indian firms supplying products to Russia, circumventing the sanctions imposed by G7 and European Union sanctions on Moscow। कि G7 दिया भी इंडिया वायलेट कर रहा है और यूरोपियन यूनियन दिया भी कर रहा है। और फिर उन्होंने कहा कि भाई ये जो वाशिंगटन ने 19 ਪ੍ਰਾਈਵੇਟ ਫਰਮਸ ਨੂੰ ਜਿਹੜਾ US ਨੇ ਬਲੈਕ ਲਿਸਟ ਕੀਤਾ, ਉਦੋਂ ਇਹ ਗੱਲ ਸਾਹਮਣੇ ਆਈ ਵੀ ਡਿਊਲ ਯੂਜ਼ ਟੈਕਨੋਲੋਜੀ ਇੰਡੀਆ ਜਿਹੜਾ ਇਹਨਾਂ ਫਰਮਾਂ ਰਾਹੀਂ ਰਸ਼ੀਆ ਨੂੰ ਦੇ ਰਿਹਾ। ਔਰ ਇਹ ਉਹਨਾਂ ਨੇ ਆਲਰੇਡੀ 2 ਐਂਟੀਟੀਜ਼ ਤੇ ਪਾਬੰਦੀ ਲਾ ਦਿੱਤੀ ਹੈ। ਔਰ ਇੰਡੀਆ ਕਹਿ ਰਿਹਾ ਜੀ ਸਾਨੂੰ ਹੋਰ ਇਨਫੋਰਮੇਸ਼ਨ ਦਿਓ। ਸੈਵਰਲ ਥਰਡ ਕੰਟਰੀਜ਼ ਆਈ ਵਿਜ਼ਿਟਡ ਹੈਵ ਪੁੱਟ ਇਨ ਪਲੇਸ ਸਪੈਸੀਫਿਕ ਮੈਕੈਨਿਜ਼ਮ, ਉਹਨਾਂ ਨੇ ਕਿਹਾ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇੰਡੀਆ ਦੇ ਉੱਤੇ ਦਬਾਅ ਬਣਿਆ ਜਾਂ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਧੌਣ ਤੇ ਗੋਡਾ ਰੱਖਿਆ, ਇਹ ਇਕੱਲਾ ਅਮਰੀਕਾ ਤੱਕ ਮਹਿਦੂਦ ਨਹੀਂ ਸੀ। ਇਹ ਹੁਣ ਸਾਹਮਣੇ ਆਇਆ ਵੀ ਅਕਤੂਬਰ ਮਹੀਨੇ ਤੋਂ ਹੀ G7 ਕੰਟਰੀਜ਼ ਨੇ, ਯੂਰਪੀਅਨ ਯੂਨੀਅਨ ਨੇ ਵੀ ਇੰਡੀਆ ਨੂੰ ਜਿਹੜਾ ਉਹ ਵਾਰਨ ਕਰਤਾ ਸੀ ਵੀ ਤੁਸੀਂ ਤਾਂ ਜੋ ਕਰ ਹੀ ਰਹੇ ਹੋ, ਇਹ ਜਿਹੜੀਆਂ ਤੁਹਾਡੀਆਂ 19 ਕੰਪਨੀਆਂ ਨੇ ਇਹ ਵੀ ਕਰ ਰਹੀਆਂ। ਸੋ ਇਹ ਵੀ ਇੱਕ ਐਡੀਸ਼ਨਲ ਰੀਜ਼ਨ ਹੈ ਕਿ ਜਿਹੜਾ ਇਹਨਾਂ ਨੇ ਆਊਟਬਸਟ ਕੀਤਾ ਹੈ। ਔਰ ਅਸੀਂ ਦੇਖਾਂਗੇ ਕਿ ਵੀ ਪਿਛਲੇ ਸਾਰੇ ਪੀਰੀਅਡ 'ਚ
ਜਿਉਂ-ਜਿਉਂ ਅਮਰੀਕਨ ਔਰ ਯੂਰਪੀਅਨ ਯੂਨੀਅਨ ਦਾ ਦਬਾਅ ਬਣਿਆ ਤੇ ਇਹਨਾਂ ਨੇ ਜਾ ਕੇ ਰੂਸ ਦੇ ਪੈਰ ਫੜ ਲਏ ਨੇ। ਔਰ ਉਹ ਅਸੀਂ ਡਿਸਕਸ ਕਰਾਂਗੇ ਕਿ ਅੱਜ ਕੱਲ੍ਹ ਸਵੇਰੇ ਦੁਪਹਿਰੇ ਸ਼ਾਮ ਇੱਕੋ ਮੰਤਰ ਜਿਹੜਾ ਹੈ ਉਹ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਐਸ ਜੈਸ਼ੰਕਰ ਪੜ੍ਹਦੇ ਨੇ, ਰੂਸਮ ਸ਼ਰਣਮ ਗੱਛਾਮੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-005. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਰਵੱਈਏ ਤੋਂ ਭੈਭੀਤ ਭਾਰਤ ਹੁਣ ਪੂਰੀ ਤਰ੍ਹਾਂ ਰੂਸ ਦੇ ਪੈਰੀ ਪੈ ਗਿਆ। ਅੱਜ ਕੱਲ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਰੂਸ ਦੇ ਦੌਰੇ ਤੇ ਹੈ ਔਰ ਉੱਥੇ ਪੁਤਿਨ ਨਾਲ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਰੂਸ ਦੋਸਤੀ ਜੜੀ ਹੈ ਉਹ ਮਾਊਂਟ ਐਵਰੈਸਟ ਤੋਂ ਵੀ ਉੱਚੀ ਹੈ ਅਤੇ ਡੂੰਘੇ ਤੋਂ ਡੂੰਘੇ ਸਮੁੰਦਰਾਂ ਤੋਂ ਵੀ ਡੂੰਘੀ ਹੈ। ਸੋ ਇਸ ਦਾ ਮਤਲਬ ਹੈ ਕਿ ਇਹ ਰੂਸ ਮੈਂ ਤੇਰੇ ਸ਼ਰਨ ਵਿੱਚ ਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬੱਚੇ ਆਪਸ 'ਚ ਲੜਦੇ ਹੁੰਦੇ ਸੀ ਜਾਂ ਦੂਜੇ ਸੀ ਤੇ ਫਿਰ ਇੱਕ ਨੂੰ ਕਹਿੰਦੇ ਸੀ ਕਿ ਵੀ ਤੁਹਾਨੂੰ ਮੈਂ ਹੁਣ ਘਰ ਵਾੜ ਕੇ ਆਵਾਂਗਾ, ਫਿਰ ਦੂਸਰੇ ਨੇ ਕਹਿਣਾ ਵੀ ਜਾ ਹੁਣ ਬਹਿ ਜਾ ਮਾਂ ਦੀ ਗੋਦ 'ਚ ਜਾ ਕੇ, ਵੀ ਕੰਫਰਟ ਤਾਂ ਉੱਥੇ ਹੀ ਮਿਲਣਾ, ਵੀ ਇੱਥੇ ਤਾਂ ਤੇਰੀ ਦਾਲ ਨਹੀਂ ਗਲਣੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨੂੰ ਭਾਵੇਂ ਬੁਲਿੰਗ ਹੀ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਅੱਜ ਵੀ, ਲੇਕਿਨ ਮੁਲਕਾਂ ਦੀ ਦੁਨੀਆ ਦੇ ਵਿੱਚ ਵੀ ਜਦੋਂ ਤੁਸੀਂ ਇਸ ਕਿਸਮ ਦੀਆਂ ਨੀਤੀਆਂ ਅਖਤਿਆਰ ਕਰਦੇ ਹੋ ਜਿਹੜੀਆਂ ਦੋਗਲੀਆਂ ਹੋਣ, ਧੋਖਾ ਦੇਣ ਵਾਲੀਆਂ ਹੋਣ, ਵਿਸ਼ਵਾਸਘਾਤ ਕਰਨ ਵਾਲੀਆਂ ਹੋਣ, ਇਹ ਠੀਕ ਹੈ ਕਿ ਸਿਆਸਤ ਦੇ ਵਿੱਚ ਵੀ ਨਿੱਜੀ ਜ਼ਿੰਦਗੀ 'ਚ ਵੀ ਦੋਸਤ ਦੁਸ਼ਮਣ ਹੁੰਦੇ ਨੇ, ਲੇਕਿਨ ਜਿਸ ਕਿਸਮ ਦੀ ਭਾਰਤ ਨੇ ਆਪਣੀ ਨੀਤੀ ਖਾਸ ਤੌਰ 'ਤੇ 2014 ਤੋਂ ਬਾਅਦ ਜਦੋਂ ਕਿ ਮੋਦੀ ਪਾਵਰ ਦੇ ਵਿੱਚ ਆਇਆ, ਇੰਟਰਨੈਸ਼ਨਲੀ ਉਹਨਾਂ ਨੇ ਆਪਣਾ ਜਲੂਸ ਕੱਢਿਆ। ਅੱਜ ਦੁਨੀਆ ਦੇ ਵਿੱਚ ਇੱਕ ਜਿਹਦਾ ਇਮੇਜ ਕਦੇ, ਹਾਲਾਂ ਇਹਨਾਂ ਨੇ ਆਪਣਾ PR ਤਾਂ ਬੜਾ ਜ਼ਬਰਦਸਤ 47 ਤੋਂ ਬਾਅਦ ਕੀਤਾ, ਨਹਿਰੂ ਐਂਡ ਕੰਪਨੀ ਨੇ, ਗਾਂਧੀ ਵੀ ਔਰ ਬੁੱਧਾ ਵੀ ਔਰ ਪੰਚਸ਼ੀਲ ਔਰ ਨੌਨ ਅਲਾਈਨਮੈਂਟ ਔਰ ਇਹ ਸਾਰੇ ਜਿਹੜੇ ਨੇ ਵੇਚੇ ਵਿਕਦੇ ਵੀ ਰਹੇ ਪਰ, ਔਰ ਇਹੀ ਕਾਰਨ ਸੀ ਕਿ 60-70s ਦੇ ਵਿੱਚ ਜਦੋਂ ਇਹ ਸਾਰਾ ਇੱਥੇ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਮੂਵਮੈਂਟ ਔਰ ਡਰਾਫਟਿੰਗ, ਵਿਤਨਾਮ ਵਾਰ ਔਰ ਸਾਰਾ ਕ੍ਰਾਈਸਿਸ ਹੋਇਆ ਤੇ ਅਮਰੀਕਨ ਔਰ ਵੈਸਟਰਨ ਵਰਲਡ ਜਿਹੜਾ ਉਹ ਹਿੱਪੀ ਮੂਵਮੈਂਟ ਖੜੀ ਹੋਈ, ਸਭ ਭਾਰਤ ਨੂੰ ਦੌੜਦੇ ਸੀ, ਲੈਂਡ ਆਫ ਮਿਸਟਿਸਿਜ਼ਮ। ਦੂਜੇ ਭਾਰਤ ਚੋਂ ਆਉਣ ਵਾਲਾ ਉਹਨਾਂ ਨੂੰ ਹਰ ਇੱਕ ਲੱਗਦਾ ਸੀ ਭਾਰਤ ਵਾਲਾ ਵੀ ਯੋਗੀ ਹੈ। ਇਹੀ ਕਾਰਨ ਹੈ ਵੀ ਇੱਥੇ ਕਿੰਨੇ ਯੋਗੀਆਂ ਨੇ, ਕਿੰਨੇ ਅਮਰੀਕਨ ਪੱਟੇ, ਕਿੰਨੇ ਵੈਸਟਰਨ ਵਰਲਡ ਦੇ ਵਿੱਚ ਬੜੇ ਬੜੇ ਪੜ੍ਹੇ ਲਿਖੇ ਹਾਈਲੀ ਯੂਨੀਵਰਸਿਟੀਆਂ ਜੋ ਨਿਕਲੇ ਹੋਏ, ਕੋਈ ਹਰਿਦੁਆਰ ਗੰਗਾ ਦੇ ਕੰਢੇ ਪੁੱਠਾ ਲਟਕਦਾ ਸੀ ਜਾ ਕੇ, ਕੋਈ ਕੁਰੂਕਸ਼ੇਤਰ ਬੈਠਾ ਹੁੰਦਾ ਸੀ, ਕੋਈ ਹੋਰ ਕਰਦਾ ਸੀ, ਫਿਰ ਹੌਲੀ ਹੌਲੀ ਉਹ ਭੰਗ ਭੁੰਗ ਪੀਣ ਤੇ ਲੱਗ ਗਏ, ਦਮ ਮਾਰੋ ਦਮ, ਸੁਲਫੇ, ਚਿੱਟਾ, ਦੂਜੇ ਤੀਜੇ, ਫਿਰ ਹੌਲੀ ਹੌਲੀ ਭੂਤ ਲੱਥ ਲੁੱਥ ਗਿਆ। ਉਹਨਾਂ ਵੀ ਜਿਹੜੇ ਫਰਾਡ ਜੇ ਯੋਗੀ ਦੂਜੇ ਤੀਜੇ ਸੀ ਉਹਨਾਂ ਦੇ ਵੀ ਫਰਾਡ ਸਾਹਮਣੇ ਆ ਗਏ, ਕੁਛ ਅਜੇ ਵੀ ਉਹਨਾਂ ਨਾਲ ਚੰਬੜੇ ਹੋਏ ਨੇ, ਹਰੇ ਰਾਮਾ ਹਰੇ ਕ੍ਰਿਸ਼ਨਾ ਤੇ ਇਹ ਉਹ ਮੂਵਮੈਂਟਸ ਦੇ ਥੱਲੇ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਉਹਨਾਂ ਦਾ 47 ਤੋਂ ਬਾਅਦ ਦਾ PR ਸੀ ਔਰ ਇੱਕ ਅਮਰੀਕਨਾਂ 'ਚ ਕਿਉਰਿਓਸਿਟੀ ਵੀ ਇੰਡੀਆ ਦੇ ਲਈ, ਹਾਲਾਂ
ਇੱਕ ਜ਼ਮਾਨਾ ਸੀ ਕਿ ਇੰਡੀਆ ਦਾ ਇਮੇਜ ਇਹ ਹੁੰਦਾ ਸੀ ਕਿ ਸਨੇਕ ਚਾਰਮਰਸ ਹੈ ਕਿ ਵੀ ਉਹ ਬੀਨ ਵਜਾ ਕੇ ਜਿਹੜਾ ਸੱਪ ਕੱਢਦੇ ਨੇ ਤੇ ਜਾਦੂਗਰ ਨਹੀਂ ਬੰਗਾਲੀ ਜਾਦੂ ਜਿਹਦਾ ਜ਼ਿਕਰ ਹੈ ਉਹ ਵੀ, ਕਿਉਂਕਿ ਇੱਥੇ ਜਗਲਰ ਕਹਿੰਦੇ ਸੀ ਉਹਨਾਂ ਨੂੰ, ਉਹ ਆ ਕੇ ਇੱਥੇ ਉਹ ਮਦਾਰਪੁਣਾ ਕਰਦੇ ਸੀ ਕਿ ਮੂੰਹ 'ਚ ਕਾਗਜ਼ ਪਾਇਆ ਉਹਨੂੰ ਕੱਢਿਆ, ਉਹ ਬੱਚਿਆਂ ਨੂੰ ਚੰਗਾ ਲੱਗਦਾ ਸੀ ਇਹ ਇਮੇਜ। ਫਿਰ 47 ਤੋਂ ਬਾਅਦ ਇਹਨਾਂ ਨੇ ਬੜਾ ਕੇਅਰਫੁਲੀ ਕ੍ਰਾਫਟ ਕੀਤਾ ਉਸ ਸਾਰੇ ਨੂੰ, ਤੇ 60ਵੇਂ 70ਵੇਂ ਦੇ ਵਿੱਚ ਤਾਂ ਇਹ ਸੀ ਕਿ ਵੀ ਸਪਿਰਿਚੁਅਲ ਕੈਪੀਟਲ ਹੈ ਦੁਨੀਆ ਦੀ ਔਰ ਫਲਾਣਾ ਟਿਮਕਾ, ਉਹ ਸਾਰਾ ਨਿਕਲ ਗਿਆ। ਜਦੋਂ ਤੱਕ ਸੋਵੀਅਤ ਯੂਨੀਅਨ ਟੁੱਟਾ ਇਹਨਾਂ ਨੂੰ ਸਮਝ ਪੋਲੀਟੀਕਲੀ ਇਹਨਾਂ ਨੇ ਸੋਵੀਅਤ ਯੂਨੀਅਨ ਵੱਲ ਮੂੰਹ ਰੱਖਿਆ ਹੋਇਆ ਸੀ, ਪੈਸੇ ਅਮਰੀਕਾ ਤੋਂ ਵੀ ਲੈਂਦੇ ਸੀ ਕਿਉਂਕਿ ਭੁੱਖ ਨੰਗ ਕਣਕ ਤਾਂ ਅਮਰੀਕਾ ਦੇ ਜਹਾਜ਼ ਕਣਕ ਦੇ ਜਾਂਦੇ ਸੀ ਸਮੁੰਦਰੀ ਭਰ ਕੇ। ਮੈਨੂੰ ਅਜੇ ਵੀ ਯਾਦ ਹੈ ਬਚਪਨ ਦੀ, ਉਹ ਲਾਲ ਕਣਕ ਹੁੰਦੀ ਸੀ ਰੈੱਡ ਅਮਰੀਕਨ ਕਣਕ, ਉਹ ਪਿਸਦੀ ਵੀ ਨਹੀਂ ਸੀ ਔਰ ਉਹਦੀ ਰੋਟੀ ਵੀ ਸੁੱਕ ਜਾਂਦੀ ਸੀ ਜਲਦੀ। ਇਹ ਤਾਂ ਕਦੇ ਸਿੱਖਾਂ ਦਾ ਇਹਨਾਂ ਨੇ ਕੀ ਥੈਂਕਫੁਲ ਹੋਣਾ ਹੈ ਵੀ 1960 ਤੋਂ ਪਹਿਲਾਂ ਜਿਹੜਾ ਇਹ ਹਾਲ ਸੀ। ਇਹ ਤਾਂ 1960ਵੇਂ 'ਚ ਜਦੋਂ 1966 ਪੰਜਾਬੀ ਸੂਬਾ ਬਣਦਾ ਪਹੁੰਚਦਿਆਂ 70ਵੇਂ ਤੱਕ ਉਹ ਇੱਕ ਮੈਂ ਕਿਸੇ ਦਾ ਪੜ੍ਹ ਰਿਹਾ ਸੀ ਕਿ ਵੀ ਜਿਹਨੇ ਸਵਾਮੀਨਾਥਨ ਰਿਪੋਰਟ ਵੀ ਜਿਹੜੀ ਕਿਸਾਨਾਂ ਦੇ ਉੱਤੇ ਆਈ ਕਿ ਉਸ ਜ਼ਮਾਨੇ 'ਚ ਜਦੋਂ ਆਈ ਇੰਦਰਾ ਗਾਂਧੀ ਔਰ ਸ਼ਾਸਤਰੀ ਦੇ ਪੀਰੀਅਡ 'ਚ ਇਹ ਸ਼ੁਰੂ ਹੋ ਗਿਆ ਸੀ, ਜਦੋਂ ਜੈ ਜਵਾਨ ਜੈ ਕਿਸਾਨ ਵਾਲੀ ਲਾਈਨ ਆਈ ਕਿ ਇੱਕ ਪੰਜਾਬ ਦਾ ਬੈਠਾ ਸੀ, ਉਹਨੇ ਕਿਹਾ ਕਿ ਵੀ ਸਾਨੂੰ ਤੁਸੀਂ ਆਹ ਚੀਜ਼ਾਂ ਪ੍ਰੋਵਾਈਡ ਕਰ ਦਿਓ, ਆਹ ਜਿਹੜੀ ਤੁਸੀਂ ਹਰ ਸਾਲ ਲੈ ਕੇ ਹੱਥ ਵਿੱਚ ਉਹ ਕਚਕੌਲ ਮੰਗਣ ਤੁਰ ਜਾਂਦੇ ਹੋ ਤੇ ਉਹ ਕਣਕ ਇੱਥੋਂ ਭੇਜਦੇ ਨੇ ਤੇ ਤੁਹਾਡੇ ਰੋਟੀ ਪੱਕਦੀ ਹੈ, ਵੀ ਅਸੀਂ ਇੰਨੇ ਸਮਰੱਥ ਹਾਂ ਜੇ ਸਾਨੂੰ ਸਹੂਲਤਾਂ ਮਿਲਣ ਤੇ ਅਸੀਂ ਫੂਡ ਸਫੀਸ਼ੀਐਂਟ ਕਰ ਦਿਆਂਗੇ ਮੁਲਕ ਨੂੰ। ਔਰ ਜਿਹਨੂੰ ਗ੍ਰੀਨ ਰੈਵੋਲੂਸ਼ਨ ਕਿਹਾ, ਅਸੀਂ ਆਪਣੀ ਬਰਬਾਦੀ ਤੋਂ ਇਹਨਾਂ ਦਾ ਢਿੱਡ ਭਰਿਆ, ਅੱਜ ਵੀ ਭਰ ਰਹੇ ਤੇ ਹਾਲਾਤ ਸਾਡੇ ਕੀ ਬਣਾਏ ਹੋਏ ਨੇ। ਅੱਜ ਪੈਦਲ ਵੀ 101 ਕਿਸਾਨਾਂ ਨੇ ਦੂਜਾ ਜਥਾ ਵੀ ਟੀਅਰ ਗੈਸ ਕੀਤਾ, ਉਹ ਵਿਚਾਰਾ ਡੱਲੇਵਾਲ ਭੁੱਖਣਾ ਬੈਠਾ ਮਰਨ ਵਰਤ ਦੇ ਉੱਤੇ ਔਰ ਕੋਈ ਜਿਹੜਾ ਉਹ ਬਾਤ ਪੁੱਛਣ ਵਾਲਾ ਨਹੀਂ, ਕੋਈ ਮਿਲਣ ਨੂੰ ਟਾਈਮ ਦੇਣ ਨੂੰ ਤਿਆਰ ਨਹੀਂ, ਕੋਈ ਸੜਕਾਂ ਤੁਹਾਡੇ ਲਈ ਛੱਡਣ ਵਾਲੇ ਨਹੀਂ। ਸੋ ਇੱਕ ਪਾਸਾ ਤਾਂ ਇਹਨਾਂ ਦਾ ਇਹ ਹੈ, ਲੇਕਿਨ ਅੱਪਰ ਲੈਵਲ ਦੇ ਉੱਤੇ ਵੀ ਇਹਨਾਂ ਨੇ ਜਿਸ ਅੰਦਾਜ਼ 'ਚ 2002-2004 'ਚ ਖਾਸ ਤੌਰ ਤੇ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦੇ ਨੇ, ਇੰਡੀਆ ਆਲਰੇਡੀ 1998 ਜਦੋਂ ਉਹਨੇ ਨਿਊਕਲੀਅਰ ਟੈਸਟ ਕੀਤਾ ਬਿਲਕੁਲ ਹੀ ਉਹਨੂੰ ਬਾਹਰ ਕੱਢ ਦਿੱਤਾ ਸੀ ਇੰਡੀਆ ਪਾਕਿਸਤਾਨ ਦੋਨਾਂ ਨੂੰ, ਪ੍ਰੈਸਲਰ ਅਮੈਂਡਮੈਂਟ। ਪਰ 9/11 ਨੇ ਇੱਕ ਸਿਨੈਰੀਓ ਬਦਲਿਆ ਔਰ ਇੰਡੀਆ ਨੂੰ ਲੱਗਾ ਕਿ ਵੀ ਹੁਣ ਰਸ਼ੀਆ ਤਾਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ, ਰਸ਼ੀਆ ਵੀ ਅਮਰੀਕਾ ਦੇ ਪੈਰਾਂ 'ਚ ਡਿੱਗਿਆ ਹੋਇਆ ਸੀ, ਇਹਨਾਂ ਨੇ ਅਮਰੀਕਾ ਦੇ ਪੈਰ ਫੜ ਲਏ। ਅਸੀਂ ਗ੍ਰੇਟ ਡੈਮੋਕ੍ਰੇਸੀ, ਅਸੀਂ ਵੱਡੀ ਜਮਹੂਰੀਅਤ, ਤੁਸੀਂ ਗ੍ਰੇਟ ਡੈਮੋਕ੍ਰੇਸੀ, ਲਿੰਕਨ ਦਾ ਖਾਬ ਇਹ ਸੀ ਤੇ ਰੋਜ਼ਾਵੈਲਟ ਦਾ ਇਹ ਸੀ, ਸਾਰੀਆਂ ਸਾਂਝਾਂ ਇਹਨਾਂ ਨੂੰ ਸਭ ਰੂਸ ਰਾਸ ਭੁੱਲ ਗਿਆ। ਔਰ ਉਹਦੇ 'ਚੋਂ ਅਮਰੀਕਾ ਨੂੰ ਵੀ ਲੱਗਾ ਕਿ ਵੀ ਚਲੋ ਇੰਡੋ US ਨਿਊਕਲੀਅਰ ਡੀਲ ਜਿਹੜੀ ਸਾਈਨ ਕਰਾਈ ਕਿ ਭਾਈ ਇਹਨਾਂ ਨੂੰ ਲੈ ਆਓ ਆਪਣੀ ਮੁੱਖ ਧਾਰਾ। ਜਿਹੜੀ ਪਾਲਿਸੀ ਸੀ ਅਮਰੀਕਾ ਦੀ ਕਿ ਇੰਡੀਆ ਔਰ ਪਾਕਿਸਤਾਨ ਨੂੰ ਹਾਈਫਨੇਟਡ ਰੱਖਣਾ, ਹਾਈਫਨ ਪਾ ਕੇ ਕਿ ਜੋ ਪਾਲਿਸੀ ਪਾਕਿਸਤਾਨ ਨਾਲ ਉਹੀ ਉਹ ਡੀ ਹਾਈਫਨੇਟ ਕਰਤਾ ਇੰਡੀਆ ਨੂੰ ਉਹਨਾਂ ਨੇ, ਸਟ੍ਰੈਟੇਜਿਕ ਪਾਰਟਨਰ ਔਰ ਪੈਸੀਫਿਕ ਓਸ਼ਨ 'ਚ ਔਰ ਕੁਆਡ ਤੱਕ ਲੈ ਆਂਦਾ। ਸੋ 2004 ਤੋਂ ਅਸੀਂ ਦੇਖਦੇ ਹਾਂ ਕਿ 2022 ਤੱਕ ਰਾਦਰ ਜਦੋਂ ਅਜੇ ਯੂਕਰੇਨ ਵਾਰ ਸ਼ੁਰੂ ਨਹੀਂ ਸੀ ਹੋਈ, ਇੰਡੀਆ ਤਾਂ ਹਾਈ ਫਲਾਈ ਹੋ ਰਿਹਾ ਸੀ, ਹਥਿਆਰ ਵੀ ਅਮਰੀਕਾ ਤੋਂ ਜ਼ਿਆਦਾ ਲੈਣ ਲੱਗ ਗਿਆ, ਦੂਜਾ ਵੀ ਰਸ਼ੀਆ ਇਹਨਾਂ ਨੂੰ ਭੁੱਲਿਆ ਹੋਇਆ ਸੀ। ਪਰ ਉਸ ਸਾਰੇ 'ਚ ਉਹਨਾਂ ਨੂੰ ਆਪਣਾ ਇਹ ਐਂਬੀਸ਼ਨ ਵੀ ਯਾਦ ਆ ਗਿਆ ਕਿ ਵੀ ਅਸੀਂ ਸਿੱਖਾਂ ਦਾ ਵੀ ਫਾਤਿਹਾ ਵੱਢੀਏ, ਫਾਸਤਾ ਵੱਢੀਏ, ਖਾਸ ਤੌਰ 'ਤੇ ਖਾਲਿਸਤਾਨੀਆਂ ਦਾ। ਔਰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਕੈਨੇਡਾ ਅਮਰੀਕਾ 'ਚ ਕਰਨ ਦੀ, ਕੈਨੇਡਾ 'ਚ ਕਾਮਯਾਬ ਹੋਇਆ ਉਹਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਨ 'ਚ, ਅਮਰੀਕਾ 'ਚ ਫੇਲ ਹੋਏ, ਉੱਥੇ ਫਸ ਗਏ। ਦੂਸਰੀ ਉਹਨਾਂ ਨੂੰ ਦਿਲਵਦੀ ਉਹਨਾਂ ਨੂੰ ਲੱਗੀ ਜੀ ਕਿ ਹੁਣ ਅਮਰੀਕਾ ਤਾਂ ਸਾਡੇ ਤੇ ਇੰਨਾ ਕੁ ਡਿਪੈਂਡੈਂਟ ਹੋ ਗਿਆ ਵੀ ਅਸੀਂ ਜੋ ਚਾਹੀਏ ਕਰੀਏ। ਯੂਕਰੇਨ ਰਸ਼ੀਆ ਨੇ ਹਮਲਾ ਕੀਤਾ, ਇੰਡੀਆ ਨੇ ਨਾ UN ਸਿਕਿਉਰਿਟੀ ਕਾਉਂਸਲ 'ਚ ਨਾ ਜਨਰਲ ਅਸੈਂਬਲੀ 'ਚ ਕੋਈ ਉਹਦੇ ਅਗੇਂਸਟ ਆਵਾਜ਼ ਨਹੀਂ ਚੁੱਕੀ। ਔਰ ਸਭ ਤੋਂ ਵਸਟ ਜਦੋਂ ਅਮਰੀਕਾ ਨੇ ਇੰਨਾ ਕੁਝ ਝੋਕ ਦਿੱਤਾ ਯੂਕਰੇਨ ਦੇ ਮੁੱਦੇ ਤੇ, ਉਹਨਾਂ ਨੂੰ ਸੀ ਕਿ ਵੀ ਰਸ਼ੀਅਨ ਇਕਨੋਮੀ ਨੂੰ ਅਸੀਂ ਚੋਕ ਕਰਾਂਗੇ ਕਿਉਂਕਿ G7 ਨੇ ਪਾਬੰਦੀ ਲਾਤੀ, ਯੂਰਪੀਅਨ ਯੂਨੀਅਨ ਨੇ ਆਰਥਿਕ ਪਾਬੰਦੀਆਂ ਲਾਈਆਂ। ਪਰ ਇੰਡੀਆ ਨੇ ਜਿਵੇਂ ਚੋਰੀ ਛਿਪੇ ਕਰੂਡ ਆਇਲ ਬਾਏ ਕਰਕੇ ਕਈ ਗੁਣਾ ਜ਼ਿਆਦਾ, 300 ਗੁਣਾ ਜ਼ਿਆਦਾ ਵਾਪਸ ਯੂਰਪ ਦੀ ਮਾਰਕੀਟ ਸੁੱਟਿਆ। ਨਤੀਜੇ ਦੇ ਤੌਰ ਤੇ ਅਮਰੀਕਾ ਨੂੰ ਲੱਗਾ ਵੀ ਇਹ ਤਾਂ ਡਬਲ ਕ੍ਰਾਸ ਕੀਤਾ ਹੈ। ਔਰ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਅਮਰੀਕਾ ਦੀ ਯੂਕਰੇਨ ਪਾਲਿਸੀ ਫੇਲ ਹੋਈ ਹੈ
ਤੇ ਉਹਦਾ ਨੰਬਰ 1 ਕਾਰਨ ਜਿਹੜਾ ਹੈ ਉਹ ਇੰਡੀਆ ਹੈ। ਜੀ ਕਿਉਂਕਿ ਜਿਹੜਾ ਇਹਨਾਂ ਦਾ ਮਕਸਦ ਸੀ ਕਿ ਵੀ ਰਸ਼ੀਆ ਮਜਬੂਰ ਹੋਏਗਾ ਕਿਉਂਕਿ ਇਕਨੋਮਿਕਲੀ ਸਰਵਾਈਵ ਨਹੀਂ ਕਰ, ਉਹਨੂੰ ਸਰਵਾਈਵ ਕਰਵਾਇਆ। ਸੋ ਜ਼ਾਹਰ ਹੈ ਵੀ ਅਮਰੀਕਾ ਨੇ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਫਿਰ ਜਿਵੇਂ ਅਮਰੀਕਨ ਸਿਸਟਮ 'ਚ ਕਰਪਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ। ਅਡਾਨੀ ਨੇ ਸੋਲਰ ਪ੍ਰੋਜੈਕਟ ਦੇ ਨਾਂ ਥੱਲੇ $260 ਮਿਲੀਅਨ ਰਿਸ਼ਵਤ ਦਿੱਤੀ ਔਰ ਅਮਰੀਕਨ ਇਨਵੈਸਟਰਸ ਉਹਨਾਂ ਨਾਲ ਤੋਂ। ਸੋ ਜਿਉਂ ਹੀ ਅਮਰੀਕਾ ਨੇ ਇਹਨਾਂ ਦੀ ਜੇਬ ਨੂੰ ਹੱਥ ਪਾਇਆ, ਇਹਨਾਂ ਦੀ ਬਾਂਹ ਮਰੋੜਨੀ ਸ਼ੁਰੂ ਕੀਤੀ, ਇਹਨਾਂ ਦੀ ਅਕਾਊਂਟੇਬਿਲਟੀ ਸ਼ੁਰੂ ਕੀਤੀ। ਇਹ ਈਰਾਨ ਨਹੀਂ ਨੇ, ਈਰਾਨ 1979 ਤੋਂ ਲੈ ਕੇ ਹੁਣ 2024 ਆ ਗਿਆ, 44 ਸਾਲ ਤੋਂ ਸੈਂਕਸ਼ਨਸ ਹੋਣ ਤੇ ਕੋਈ ਮੁਲਕ ਸਰਵਾਈਵ ਕਰੇ। ਇਹ ਤਾਂ 6 ਮਹੀਨੇ ਨਹੀਂ ਕੱਢੇ ਇਹਨਾਂ ਨੇ। ਬਿਲਕੁਲ। ਇਹ ਜਾ ਕੇ ਹੁਣ ਉਹ ਜਿਹੜਾ ਰੂਸਮ ਸ਼ਰਣਮ ਗੱਛਾਮੀ, ਕਿਵੇਂ ਇੱਕ ਤੋਂ ਬਾਅਦ ਇੱਕ ਚੱਕਰ ਇੱਕ ਮਿਨਿਸਟਰ ਉੱਥੋਂ ਹਟਦਾ ਹੈ। ਐਸ ਜੈ ਸ਼ੰਕਰ ਪਿੱਛੇ ਗਿਆ ਹੋਇਆ ਸੀ, ਮੋਦੀ ਜਾ ਕੇ ਭਾਲੂ ਜੱਫੀ ਪਾ ਕੇ ਆਇਆ। ਦੂਜਾ ਹੁਣ ਜਿਹੜਾ ਹੈ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਬੈਠਾ ਹੋਇਆ ਉੱਥੇ। ਔਰ ਦੋ ਜਿਹੜੀਆਂ ਪ੍ਰਮੁਖਤਾ ਦੇ ਨਾਲ ਸਟੋਰੀਜ਼ ਦਾ ਹਿੰਦੂ ਦੀਆਂ ਨੇ, ਉਹਨਾਂ ਦੋਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਅਮਰੀਕਾ ਨੂੰ ਵੀ ਦੱਸ ਰਹੇ ਨੇ ਕਿ ਵੀ ਕੋਈ ਨਹੀਂ, ਅਸੀਂ ਬਚ ਕੇ ਆ ਗਏ, ਹੁਣ ਅਸੀਂ ਰੂਸ ਦੀ ਗੋਦ 'ਚ ਬੈਠ ਗਏ। ਤੇ ਰੂਸ ਨੂੰ ਵੀ ਰੂਸ ਵੀ ਪੁਤਿਨ ਵੀ ਬੜਾ ਸ਼ੈਤਾਨੀ ਸਮਾਈਲ ਦੇ ਰਿਹਾ ਕਿ ਬਈ ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਜਾਇਓ, ਅਮਰੀਕਾ ਦੀ ਸੈਰ ਕਰ ਆਇਓ, ਅਮਰੀਕਾ ਨਾਲ ਯਾਰੀ ਪੁਕਾਰ। ਹੁਣ ਇੱਕ ਸਟੇਟਮੈਂਟ ਹੈ, ਇੰਡੀਆ ਰਸ਼ੀਆ ਫਰੈਂਡਸ਼ਿਪ ਹਾਇਰ ਦੈਨ ਹਾਈਐਸਟ ਮਾਊਂਟੇਨ, ਰਾਜਨਾਥ ਇਨ ਮੀਟਿੰਗ ਵਿਦ ਪੁਤਿਨ। ਹੁਣ ਉੱਥੇ ਕਹਿ ਰਿਹਾ ਇਹੀ ਜੁਮਲਾ ਕਦੇ ਪਾਕਿਸਤਾਨ ਵਾਲੇ ਚੀਨ ਨਾਲ ਦੋਸਤੀ 'ਚ ਕਹਿੰਦੇ ਸੀ ਕਿ हमारी चीन के साथ दोस्ती हिमालय से ऊंची समुंदर से गहरी ना टूटने वाली नहीं। सो वो तो चलो चीन ने निभाई, पाकिस्तान भी नाल खड़ा है, पर हुण ये अमरीका नूं दस रहे ने कि इंडिया रशिया की जिहड़ी दोस्ती है, जिहड़ी दुनिया की कोई उच्ची तो उच्ची माउंटेन है उस तो भी उच्ची है और समुंदर तो भी गहरी है। और ये उन्हें पुतिन दे नाल जिहड़ा जदों मिलिया है तो ये डायलॉग मारिया, friendship between our countries is higher than the highest mountain and deeper than the deepest ocean. The defense minister conveyed to Putin that India has always stood by its Russian friends and will continue to do so in future. ਭਾਵੇਂ ਤੁਹਾਡੇ ਤੇ ਅਮਰੀਕਾ ਸੈਂਕਸ਼ਨਸ ਲਾ ਲਏ, ਯੂਰਪੀਅਨ ਯੂਨੀਅਨ ਲਾ ਲਏ, G7 ਲਾ ਲਏ, ਅਸੀਂ ਤੁਹਾਡੇ ਹਾਂ ਤੇ ਤੁਹਾਡੇ ਹਾਂ ਔਰ ਤੁਹਾਡੇ ਰੂਸਮ ਸ਼ਰਨ ਗੱਚਾਮ। ਦੂਸਰੀ ਸਟੋਰੀ ਹੈ ਇਹਦੇ 'ਚੋਂ ਕਹਿੰਦਾ, ਡੈਸਪਾਈਟ ਪ੍ਰੈਸ਼ਰ ਇੰਡੀਆ ਕੌਨਸ਼ੀਅਸਲੀ ਡਿਸਾਈਡਡ ਟੂ ਡੀਪਨ ਐਂਗੇਜਮੈਂਟ ਵਿਦ ਰਸ਼ੀਆ। The defense minister, who is in Moscow for a military cooperation meeting, also met with Russian President Vladimir Putin. ਉਹ ਇਹ ਕਹਿ ਰਿਹਾ ਵੀ ਭਾਵੇਂ ਸਾਡੇ ਤੇ ਬਹੁਤ ਪ੍ਰੈਸ਼ਰ ਹੈ ਪਰ ਅਸੀਂ ਬਿਲਕੁਲ ਹੋਸ਼ੋ ਹਵਾਸ਼ ਦੇ ਵਿੱਚ, despite pressure, India consciously decided to deepen engagement with Russia. ਅਸੀਂ ਹੋਸ਼ੋ ਹਵਾਸ਼ ਵਿੱਚ ਇਹ ਫੈਸਲਾ ਕੀਤਾ ਹੈ ਕਿ ਅਸੀਂ ਰੂਸ ਦੇ ਨਾਲ ਸੰਬੰਧ ਹੋਰ ਵੀ ਮਜ਼ਬੂਤ ਬਣਾਉਣੇ ਨੇ ਔਰ ਅਸੀਂ ਜਿਹੜਾ ਇਹਨਾਂ ਸੰਬੰਧਾਂ ਨੂੰ ਹੋਰ ਐਕਸਪੈਂਡ ਕਰਨਾ ਹੈ, ਕੋਆਪਰੇਟ ਕਰਨਾ ਹੈ ਔਰ ਇਸ ਨੂੰ ਅੱਗੇ ਵਧਾਉਣਾ ਹੈ। ਵੀ ਵਿਲ ਆਲਵੇਜ਼ ਬੀ ਵਿਦ ਆਵਰ ਰਸ਼ੀਅਨ ਕੋਲੀਗਸ, ਮਿਸਟਰ ਸਿੰਘ ਸੈਡ, ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ। ਹੁਣ ਇਸੇ ਨੂੰ ਹੀ ਜਿਹੜੇ ਬੁੱਧ ਹੀ ਬਣ ਜਾਂਦੇ ਸੀ, ਉਹ ਜਾ ਕੇ ਫਿਰ ਬੁੱਧ ਦੇ ਉਸ ਥਾਟ ਦੇ ਉੱਤੇ, ਉਹਦੇ ਦੇ ਧੰਮ ਦੇ ਉੱਤੇ ਕਹਿੰਦੇ ਸੀ ਕਿ ਬੁੱਧਮ ਸ਼ਰਣਮ ਗੱਛਾਮੀ, ਅਸੀਂ ਬੁੱਧ ਦੀ ਸ਼ਰਨ 'ਚ ਆ ਗਏ। ਹੁਣ ਇਹ ਜਾ ਕੇ ਇਹੀ ਮੰਤਰ ਪੜ੍ਹ ਰਹੇ ਨੇ, ਰੂਸਮ ਸ਼ਰਣਮ ਗੱਛਾਮੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਬੰਗਲਾਦੇਸ਼ ਦੇ ਵੱਲ ਨਾਲ ਕਿ ਜਿਹੜਾ ਬੰਗਲਾਦੇਸ਼ ਦੀ ਹਕੂਮਤ ਭਾਰਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦੀ ਹੈ ਔਰ ਭਾਰਤ ਵੱਲੋਂ ਇੰਟਰਨੈਸ਼ਨਲ ਲੈਵਲ ਤੇ ਬੰਗਲਾਦੇਸ਼ ਦੇ ਖਿਲਾਫ ਪ੍ਰਚਾਰ ਮੁਹਿੰਮ ਜਾਰੀ ਹੈ ਔਰ ਜਿਸ ਵਿੱਚ ਬੰਗਲਾਦੇਸ਼ ਵਿਚਲੇ ਹਿੰਦੂਆਂ ਦੀ ਸੁਰੱਖਿਆ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਔਰ ਪਿਛਲੇ ਦਿਨੀ ਭਾਰਤ ਦੇ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਇੱਕ ਦਿਨ ਦੇ ਦੌਰੇ ਤੇ ਢਾਕਾ ਪਹੁੰਚੇ ਅਤੇ ਅੱਡ-ਅੱਡ ਬੰਗਲਾਦੇਸ਼ੀ ਲੀਡਰਾਂ ਨਾਲ ਮੁਲਾਕਾਤ ਕੀਤੀਆਂ ਨੇ ਔਰ ਬੰਗਲਾਦੇਸ਼ ਨੇ ਸਪਸ਼ਟਤਾ ਨਾਲ ਕਿਹਾ ਹੈ ਕਿ ਭਾਰਤ ਬੰਗਲਾਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰੇ। ਬੰਗਲਾਦੇਸ਼ ਆਪਣੀ ਜਿਹੜੀ ਆਜ਼ਾਦ ਨੀਤੀ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਔਰ ਬੰਗਲਾਦੇਸ਼ ਦੇ ਅੱਜ ਕੱਲ੍ਹ ਸਬੰਧਾਂ ਬਾਰੇ ਇਹ ਜੇ ਕਿਹਾ ਜਾਏ ਕਿ ਭਾਰਤ ਵਾਲੇ ਕਹਿੰਦੇ ਨੇ ਕਿ ਸਾਡੀ ਬਿੱਲੀ ਸਾਨੂੰ ਹੀ ਮਿਆਉ। ਹੁਣ ਉਹਨਾਂ ਨੂੰ ਇਹ ਲੱਗਦਾ ਸੀ ਜਦੋਂ ਉਹਨਾਂ ਨੇ 1971 ਦੇ ਵਿੱਚ ਫੌਜ ਭੇਜ ਕੇ 14 ਦਿਨ ਦੇ ਵਿੱਚ ਢਾਕਾ ਜਿਹੜਾ ਸਕੂਤੇ ਢਾਕਾ ਉਹਨੂੰ ਕਹਿੰਦੇ ਨੇ ਸਰੈਂਡਰ ਆਫ ਢਾਕਾ ਲਿਆ ਤੇ ਉਹ ਸਮਝਦੇ ਸੀ ਵੀ ਪਾਕਿਸਤਾਨ ਤਾਂ ਅਸੀਂ ਤੋੜਿਆ ਹੀ ਤੋੜਿਆ, ਵਿਚਾਲਿਓਂ ਦੋ ਹਿੱਸੇ ਕਰ ਦਿੱਤੇ ਵੀ ਹੁਣ ਇਹ ਬੰਗਲਾਦੇਸ਼ ਵੀ ਸਾਡੀ ਇੱਕ ਜਿਹੜੀ ਹੈ ਉਹ ਭੂਟਾਨ ਵਾਂਗ ਇੱਕ ਰਿਆਸਤ ਹੋਏਗੀ ਜਿਹਨੂੰ ਅਸੀਂ ਵਰਤਾਂਗੇ। 4000 ਸਕੁਅਰ ਕਿਲੋਮੀਟਰ ਦੇ ਲਗਭਗ ਜਿਹੜਾ ਉਹਨਾਂ ਦਾ ਬਾਰਡਰ ਲੱਗਦਾ ਆਪਸ ਦੇ ਵਿੱਚ ਔਰ ਬੇ ਆਫ ਬੰਗਾਲ ਨਾਲ ਵੀ, ਸਮੁੰਦਰ ਨਾਲ ਵੀ ਔਰ ਦੂਸਰਾ ਵੀ ਔਰ ਉਹਨਾਂ ਨੂੰ ਹੋਇਆ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਿਹਾ ਗਿਆ ਉਹ ਭਾਰਤ ਦੇ ਇਸ਼ਾਰਿਆਂ ਤੇ ਹੀ ਜਿਹੜਾ ਉਹ ਰਨ ਕਰਦਾ ਸੀ ਪਰ ਬਹੁਤ ਜਲਦੀ ਉਸ ਦੇ ਖਿਲਾਫ ਬਗਾਵਤ ਹੋਈ, ਟੱਬਰ ਸਾਰਾ ਮਾਰਤਾ, 2 ਭੈਣਾਂ ਬਚੀਆਂ ਔਰ ਉਹ ਜਿਹੜਾ ਜ਼ਿਆਉਰ ਰਹਿਮਾਨ ਜਿਹੜਾ ਉਹਦਾ ਫੌਜੀ ਜਨਰਲ ਸੀ ਉਹਨੇ ਟੇਕ ਓਵਰ ਕੀਤਾ ਔਰ ਬਾਅਦ ਦੇ ਵਿੱਚ ਹੁੰਦਾ ਰਿਹਾ। ਫਿਰ ਗੱਲ ਜਿਹੜੀ ਹੈ 10 12 15 ਸਾਲ ਪਹਿਲਾਂ ਇੱਥੋਂ ਤੱਕ ਪਹੁੰਚੀ ਕਿ ਵੀ ਉਹ ਵੀ ਜਿਹੜਾ ਜ਼ਿਆਉਰ ਰਹਿਮਾਨ ਵੀ ਮਰ ਗਿਆ, ਉਹਦੀ ਬੇਗਮ ਖਾਲਿਦਾ ਜ਼ਿਆ ਔਰ ਇਹ ਸ਼ੇਖ ਹਸੀਨਾ ਇਹ ਵਾਪਸ ਆਈਆਂ। ਦੋਨਾਂ ਮਾਈਆਂ ਦੀ ਲੜਾਈ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਫਿਰ ਪਿਛਲੇ 10-15 ਸਾਲ ਤੋਂ ਇੰਡੀਆ ਨੇ ਫਰਮਲੀ ਮੁਜੀਬੁਰ ਰਹਿਮਾਨ ਦੀ ਬੇਟੀ ਸ਼ੇਖ ਹਸੀਨਾ ਨੂੰ ਅੱਗੇ ਲਾ ਕੇ ਬੰਗਲਾਦੇਸ਼ ਤੇ ਲਗਭਗ ਕਬਜ਼ਾ ਹੀ ਕਰ ਲਿਆ। ਇਲੈਕਸ਼ਨਸ ਰਿਗ ਕੀਤੀਆਂ ਔਰ ਆਪਣਾ ਸਾਰਾ ਸਿਸਟਮ ਜਿਹੜਾ ਉੱਥੇ ਫਿੱਟ ਕੀਤਾ, ਜੁਡੀਸ਼ਰੀ, ਫੌਜ, ਦੂਜੇ ਤੀਜੇ। ਉਹਨਾਂ ਨੇ ਸਮਝਿਆ ਕਿ ਬੰਗਲਾਦੇਸ਼ ਸਿਕਿਉਰ ਹੋ ਗਿਆ ਕਿਉਂਕਿ ਉਹਦੇ ਨਾਲ ਉਹਨਾਂ ਨੇ ਜਿਹੜੀਆਂ 7 ਸਿਸਟਰ ਸਟੇਟਸ ਨੇ ਇੰਡੀਆ ਦੀਆਂ ਨਾਰਥ ਈਸਟ ਦੀਆਂ ਉਹਨਾਂ ਦੇ ਵਿੱਚ ਵੀ ਕਿਉਂਕਿ ਉਹਨਾਂ 'ਚੋਂ 3-4 ਦਾ ਬਾਰਡਰ ਸਿੱਧਾ ਬੰਗਲਾਦੇਸ਼ ਨਾਲ ਲੱਗਦਾ ਹੈ ਔਰ ਉਹਨਾਂ ਨੂੰ ਵੀ ਉਹਨਾਂ ਨੇ ਖ਼ਤਮ ਕਰ ਦਿੱਤਾ ਉਹਨਾਂ ਦੀ ਸੈਪਰੇਟਿਸਟ ਮੂਵਮੈਂਟ ਨੂੰ ਔਰ ਸ਼ੇਖ ਹਸੀਨਾ ਔਰ ਵੀ ਲੁੱਟਣ ਲੱਗ ਗਏ ਮੁਲਕ ਨੂੰ ਔਰ ਬੜੀ ਮੌਜ ਦੇ ਨਾਲ ਕੰਮ ਚੱਲ ਰਿਹਾ ਸੀ। ਲੇਕਿਨ ਲੋਕਾਂ ਤੇ ਜ਼ਬਰ ਜ਼ੁਲਮ, ਜੇਲ੍ਹਾਂ 'ਚ ਡੱਕ ਦਿਓ। ਉਹ ਸਟੂਡੈਂਟ ਰੈਵੋਲੂਸ਼ਨ ਜਿਵੇਂ ਮਾਂ ਬੋਲੀ ਦੇ ਉੱਤੇ ਵੀ ਉੱਥੋਂ ਹੀ ਢਾਕਾ ਯੂਨੀਵਰਸਿਟੀ 'ਚੋਂ ਨਿਕਲਿਆ ਸੀ 1950 'ਚ ਔਰ ਇਹ ਨਿਕਲਿਆ ਜਿਹਨੂੰ ਜ਼ਾਹਰ ਹੈ ਵੀ ਅਮਰੀਕਾ ਨੇ ਜਿਹੜਾ ਉਹ ਬੈਕ ਕੀਤਾ ਔਰ ਨਤੀਜੇ ਦੇ ਤੌਰ ਤੇ ਸ਼ੇਖ ਹਸੀਨਾ 24 ਘੰਟੇ ਦੇ ਵਿੱਚ ਉਹਨੂੰ ਮੁਲਕ ਛੱਡ ਕੇ ਜਾਣਾ ਪਿਆ ਔਰ ਉਸ ਤੋਂ ਬਾਅਦ ਇਹਨਾਂ 3-4 ਮਹੀਨਿਆਂ 'ਚ ਇੰਟਰਿਮ ਗਵਰਨਮੈਂਟ ਅਜੇ ਉਹ ਰਿਫਾਰਮ ਕਰ ਰਹੇ ਨੇ, ਚੋਣਾਂ ਉਹਨਾਂ ਨੇ ਕਰਵਾਉਣੀਆਂ ਨੇ। ਮੁਹੰਮਦ ਯੂਨਸ ਨੋਬਲ ਲੌਰੀਏਟ ਪ੍ਰੈਜ਼ੀਡੈਂਟ ਬਣ ਗਏ ਔਰ ਉਹਨਾਂ ਨੇ ਕਿਉਂਕਿ ਸ਼ੇਖ ਹਸੀਨਾ ਉਹਨਾਂ ਦੀ ਪ੍ਰੋਟੇਜੀ ਸੀ ਅਜੀਤ ਡੋਵਲ ਦੀ ਜਾਂ ਦੂਜੇ, ਉਹਨਾਂ ਨੇ ਉਹਦੇ ਖਿਲਾਫ ਜੈਨੋਸਾਈਡ ਦੇ ਮੁਕੱਦਮੇ ਸ਼ੁਰੂ ਕੀਤੇ ਵੀ ਕਿੰਨੇ ਜ਼ੁਲਮ ਕੀਤੇ ਨੇ ਔਰ ਇੰਡੀਆ ਨੇ ਉਹਨੂੰ ਬਿਠਾ ਕੇ ਜਿਹੜਾ ਇੱਕ ਪਾਸੇ ਉਹ ਪੂਰਾ ਬਿਆਨਬਾਜ਼ੀਆਂ ਕਰਵਾ ਰਹੇ ਨੇ ਕਿ ਜੀ ਫਾਸ਼ਿਸਟ ਔਰ ਦੂਜਾ ਔਰ ਦੂਸਰੇ ਪਾਸੇ ਰੌਲਾ ਸ਼ੁਰੂ ਕਰਤਾ ਜੀ ਹਿੰਦੂਆਂ ਦੇ ਉੱਤੇ ਬਹੁਤ ਜ਼ੁਲਮ। ਹਾਲਾਂਕਿ ਸ਼ੁਰੂ ਦੇ ਵਿੱਚ ਕਿਉਂਕਿ ਹਿੰਦੂਆਂ ਦੀ ਲਗਭਗ 10% ਦੀ ਆਬਾਦੀ ਹੈ ਬੰਗਲਾਦੇਸ਼ ਔਰ ਇਹ ਕਿਉਂਕਿ ਸ਼ੇਖ ਹਸੀਨਾ ਗੇਮ ਤਾਂ ਇੰਡੀਆ ਦੀ ਖੇਡ ਰਹੀ ਸੀ
ਔਰ ਹਿੰਦੂ ਪੋਪੂਲੇਸ਼ਨ ਨੂੰ ਲੋੜ ਤੋਂ ਜ਼ਿਆਦਾ ਰਿਪਰੈਜ਼ੈਂਟੇਸ਼ਨ ਵੀ ਮਿਲੀ ਹੋਏਗੀ। ਸੋ ਕੁਛ ਗੁੱਸਾ ਉਹ ਮੁਸਲਮਾਨ ਸਪੋਰਟਰ ਸੀ ਸ਼ੇਖ ਹਸੀਨਾ ਦੇ ਕਿ ਹਿੰਦੂ ਸੀ, ਉਹਨਾਂ ਦੇ ਉੱਤੇ ਆਇਆ ਮੁੱਢਲੇ ਦਿਨਾਂ 'ਚ, ਪਰ ਹੁਣ ਪਿਛਲੇ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਕੁਝ ਵੀ ਨਹੀਂ ਸੀ। ਲੇਕਿਨ ਇਹਨਾਂ ਨੇ ਐਸਾ ਪ੍ਰਚਾਰ ਰੱਖਿਆ ਹੋਇਆ ਹੈ ਹੁਣ ਤੱਕ ਵੀ, ਇਕੱਲਾ ਇਹੀ ਨਹੀਂ ਆ 2 ਦਿਨ ਪਹਿਲੇ ਕੈਪੀਟਲ ਹਿੱਲ ਵਾਸ਼ਿੰਗਟਨ 'ਚ ਪ੍ਰੋਟੈਸਟ ਕਰਵਾਇਆ ਕਿ ਜੀ ਬੰਗਾਲੀ ਹਿੰਦੂ ਬੰਗਲਾਦੇਸ਼ੀ ਬੜੇ ਖਤਰੇ 'ਚ ਨੇ। ਯੂਕੇ ਦੇ ਵਿੱਚ ਉਹਨਾਂ ਨੇ ਅਲਪ ਸੰਖਿਆ ਦੀ ਜਿਹੜੀ ਹੈ ਸੁਰੱਖਿਆ ਦਾ ਮੁੱਦਾ ਬਣਾ ਕੇ ਉੱਥੇ ਵੀ ਜਿਹੜਾ ਹੈ ਉਹ ਕੀਤਾ। ਹੁਣ ਜਿਹੜੀ ਮੁਹੰਮਦ ਯੂਨਸ ਔਰ ਜਿਹੜੇ ਉਹਦੀ ਕੈਬਨਿਟ ਇੰਟਰਿਮ ਗਵਰਨਮੈਂਟ ਜਾਂ ਦੂਜੇ ਨੇ, ਉਹ ਬੜੇ ਮਜ਼ਬੂਤੀ ਨਾਲ ਇਮਾਨਦਾਰ ਲੋਕ, ਉਹਨਾਂ ਨੇ ਭਾਰਤ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਵੀ ਹੁਣ ਉਹਦਾ ਜਿਹੜੀ ਖਾਲਿਦਾ ਜ਼ਿਆ ਜਿਹਨੂੰ ਇਹਨੇ ਜੇਲ੍ਹ 'ਚ ਡੱਕਿਆ ਹੋਇਆ ਸੀ ਸ਼ੇਖ ਹਸੀਨਾ ਨੇ, ਉਹ ਬਾਹਰ ਆਏ, ਉਹਦਾ ਮੁੰਡਾ ਵੀ ਬਾਹਰਲੇ ਕਿਸੇ ਮੁਲਕ ਤੋਂ ਆ ਗਿਆ ਉਹਨੇ। ਔਰ ਪਿਛਲੇ ਦਿਨਾਂ 'ਚ ਉਹਨੇ ਕਿਹਾ, ਉਹਦੇ ਲੜਕੇ ਨੇ, ਉਹਨੇ ਕਿਹਾ ਇੰਡੀਆ ਪਲਾਨ ਕਰ ਰਿਹਾ ਵੀ ਬੰਗਲਾਦੇਸ਼ 'ਚ ਤੁਸੀਂ ਚਿਟਾਗਾਂਗ ਔਰ ਦੂਸਰੇ ਨੂੰ ਲੈ ਕੇ ਹਿੱਸਾ ਬਣਾਓ, ਇਹ ਭੁੱਲ ਜਾਓ, ਅਸੀਂ 20 ਕਰੋੜ 25 ਕਰੋੜ ਜੋ ਵੀ ਸਾਡਾ ਹੈ, ਅਸੀਂ ਸਾਰੇ ਹੀ ਸੋਲਜਰ ਹੈ, ਜੇ ਤੁਸੀਂ ਚਿਟਾਗਾਂਗ ਤੇ ਅੱਖ ਰੱਖੀ ਹੈ ਤੇ ਅਸੀਂ ਵੀ ਬਿਹਾਰ ਔਰ ਉੜੀਸਾ, ਕਿਉਂਕਿ ਇੱਕ ਸਟੇਜ ਦੇ ਉੱਤੇ ਬਿਹਾਰ ਉੜੀਸਾ ਬੰਗਾਲ ਸੂਬੇ ਦਾ ਹੀ ਹਿੱਸਾ ਸੀ, ਅੰਗਰੇਜ਼ਾਂ ਨੇ ਬਾਅਦ 'ਚ ਇਹਨੂੰ ਸੈਪਰੇਟ ਕੀਤਾ ਹੈ। ਉਹਨੇ ਕਿਹਾ ਫਿਰ ਅਸੀਂ ਉੜੀਸਾ ਔਰ ਬਿਹਾਰ ਵੀ ਲੈ ਸਕਦੇ। ਹੁਣ ਇਹਨੂੰ ਆਧਾਰ ਬਣਾ ਕੇ ਮਮਤਾ ਬੈਨਰਜੀ ਜਿਹੜੀ ਸਭ ਤੋਂ ਸੈਕੂਲਰ ਮੰਨੀ ਜਾਂਦੀ ਹੈ, ਕਿਉਂਕਿ 33% ਆਬਾਦੀ ਵੈਸਟ ਬੰਗਾਲ 'ਚ ਮੁਸਲਮਾਨਾਂ ਦੀ ਹੈ, ਉਹ ਅਸੈਂਬਲੀ 'ਚ ਕਹਿ ਰਹੀ ਹੈ ਕਿ ਤੁਸੀਂ ਜੇ ਬਿਹਾਰ ਉੜੀਸਾ ਲਓਗੇ ਤੇ ਅਸੀਂ ਕੋਈ ਲੋਲੀਪੌਪ ਨਹੀਂ ਰੱਖੇ ਹੋਏ, ਅਸੀਂ ਵੀ ਫਿਰ ਕਰਾਂਗੇ। ਯਾਨੀ ਇੱਕ ਹਾਲਾਂ ਉਹਦਾ ਸਮਝ ਆ ਸਕਦਾ ਹੈ, ਕਿਉਂਕਿ ਇਸ ਸਾਰੇ ਕ੍ਰਾਈਸਿਸ ਦੀ ਆੜ 'ਚ ਪੱਛਮੀ ਬੰਗਾਲ 'ਚ ਬੀਜੇਪੀ ਵਾਲੇ ਮੁਸਲਮਾਨਾਂ ਦੇ ਖਿਲਾਫ ਰਾਈਟਿੰਗ ਕਰਵਾਉਣਾ ਚਾਹੁੰਦੇ ਨੇ, ਹੋ ਸਕਦਾ ਉਹ ਠੰਡਾ ਕਰਨ ਲਈ ਕਹਿ ਰਹੀ ਹੋਏ। ਪਰ ਇਸ ਕਿਸਮ ਦੇ ਮਾਹੌਲ 'ਚ ਜਿਹੜਾ ਪਿਛਲੇ ਕੱਲ ਭਾਰਤ ਦਾ ਜਿਹੜਾ ਫੋਰਨ ਸੈਕਟਰੀ ਹੈ ਵਿਕਰਮ ਮਿਸ਼ਰੀ, ਉਹ ਇੱਕ ਰੋਜ਼ਾ ਦੌਰੇ ਦੇ ਉੱਤੇ ਢਾਕੇ ਗਿਆ, ਔਰ ਉਸ ਤੋਂ ਪਹਿਲਾਂ ਬੜਾ ਇਸ ਨੂੰ ਮੀਡੀਆ 'ਚ ਪ੍ਰਚਾਰਿਆ ਗਿਆ ਕਿ ਭਾਈ ਫੋਰਨ ਸੈਕਟਰੀ ਮਿਸ਼ਰੀ ਕਨਵੇਜ਼ ਇੰਡੀਆਜ਼ ਕੰਸਰਨ ਅਬਾਊਟ ਸਿਕਿਉਰਿਟੀ ਆਫ ਮਾਈਨੋਰਿਟੀ ਕਮਿਊਨਿਟੀ ਇਨ ਬੰਗਲਾਦੇਸ਼ ਹਿੰਦੂ। ਹੁਣ ਉੱਥੇ ਜਾ ਕੇ ਉਹਨਾਂ ਨੂੰ ਸੀ ਕਿ ਵੀ ਇਹਨਾਂ ਦਾ ਤਾਂ ਅਜੇ ਵੀ ਉਹ ਬਿਗ ਬਾਸ ਵਾਲਾ ਐਟੀਚਿਊਡ ਹੈ, ਪਰ ਬੰਗਲਾਦੇਸ਼ ਦੇ ਫੋਰਨ ਸੈਕਟਰੀ ਨੇ ਵੀ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਵੀ ਇਹਨਾਂ ਨੂੰ ਕਨਵੇ ਕਰਤਾ, ਦੇਖੋ ਅਸੀਂ ਤੁਹਾਡੇ ਨਾਲ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ, ਪਰ ਇਹ ਹੁਣ ਸ਼ੇਖ ਹਸੀਨਾ ਦਾ ਬੰਗਲਾਦੇਸ਼ ਨਹੀਂ ਹੈ, ਬਰਾਬਰ ਦੇ ਉੱਤੇ ਸਾਡੇ ਨਾਲ ਗੱਲ ਕਰੋ, ਇੰਟਰਫੀਅਰੈਂਸ ਬੰਦ ਕਰੋ, ਉਹਨੂੰ ਸਾਡੇ ਹਵਾਲੇ ਕਰੋ ਸ਼ੇਖ ਹਸੀਨਾ ਨੂੰ, ਔਰ ਤੁਸੀਂ ਆਪਣੇ ਜਰਨਲਿਸਟ ਭੇਜ ਦਿਓ, ਕੋਈ ਹਿੰਦੂਆਂ ਦੇ ਉੱਤੇ ਇੱਥੇ ਧੱਕਾ ਨਹੀਂ ਹੋ ਰਿਹਾ। ਔਰ ਹੁਣ ਨਤੀਜਾ ਇਹ ਹੋਇਆ ਵੀ ਇਹ ਜਿਹੜਾ ਵਿਕਰਮ ਮਿਸ਼ਰੀ ਹੈ, ਇਹਨੇ ਜਿਹੜੀ ਆਪਣੀ ਪ੍ਰੈਸ ਰਿਲੀਜ਼ ਕੱਢੀ ਇੰਡੀਅਨ ਫੋਰਨ ਆਫਿਸ ਨੇ, ਉਹਦੀ ਮੁਲਾਕਾਤ ਤੋਂ ਬਾਅਦ ਉਹਦੇ ਤਾਂ ਉਹਨਾਂ ਨੇ ਕਿਹਾ ਕਿ ਜੀ ਉਹਨੇ ਮਿਸ਼ਰੀ ਨੇ ਕਿਹਾ ਕਿ ਅਸੀਂ ਇੱਕ ਜਮਹੂਰੀਅਤ ਵਾਲਾ ਸਥਿਰ ਸ਼ਾਂਤੀਪੂਰਨ ਪ੍ਰਗਤੀਸ਼ੀਲ ਬੰਗਲਾਦੇਸ਼ ਚਾਹੁੰਦੇ ਹਾਂ, ਔਰ ਇਹਦੇ 'ਚ ਅਸੀਂ ਇੱਕ ਦੂਜੇ ਦੇ ਉੱਤੇ ਭਰੋਸਾ ਕਰੀਏ, ਸਮਾਨ ਕਰੀਏ, ਸੰਵੇਦਨਸ਼ੀਲਤਾ ਰੱਖੀਏ, ਅਸੀਂ ਕਨੈਕਟੀਵਿਟੀ, ਵਪਾਰ, ਊਰਜਾ, ਇਹ ਸਾਰੀਆਂ ਭਾਰਤ ਔਰ ਬੰਗਲਾਦੇਸ਼ ਇੱਕ ਦੂਜੇ ਨਾਲ ਹੈਲਪ ਕਰਨ, ਔਰ ਅਲਪ ਜਿਹੜੀ ਮਾਈਨੋਰਿਟੀ ਹੈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਔਰ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਵਿਦੇਸ਼ ਸਕੱਤਰ ਨੇ ਗੱਲਬਾਤ ਕੀਤੀ, ਕਿਉਂਕਿ ਜੁਆਇੰਟ ਤਾਂ ਹੋਈ ਨਹੀਂ ਪ੍ਰੈਸ। ਹੁਣ ਬੰਗਲਾਦੇਸ਼ ਦੇ ਫੋਰਨ ਸੈਕਟਰੀ ਨੇ ਜਿਹੜਾ ਇਸ ਦੇ ਉੱਤੇ ਆਪਣੀ ਪ੍ਰੈਸ ਰਿਲੀਜ਼ ਕੱਢੀ ਹੈ, ਜਿਹਦੇ 'ਚ ਉਹਨਾਂ ਨੇ ਬਿਲਕੁਲ ਜੋ ਭਾਰਤ ਨੇ ਕਿਹਾ ਉਹਦਾ ਕੋਈ ਹਿੱਸਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਬਰਾਬਰੀ ਦੇ ਆਧਾਰ ਤੇ, ਮਤ ਸਮਝੋ ਕਿ ਤੁਸੀਂ ਵੱਡੇ ਹੋ ਤੇ ਤੁਸੀਂ ਇੰਟਰਫੀਅਰ, ਅਸੀਂ ਸਾਰੀ ਜਿਹੜੀ ਗੱਲਬਾਤ ਹੈ ਬਰਾਬਰੀ ਦੇ ਆਧਾਰ ਤੇ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਮਿਸਟਰ ਜਸ਼ੀਮ ਉਦੀਨ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ ਹਿੰਦੂਆਂ, ਇਹ ਸਾਡਾ ਅੰਦਰੂਨੀ ਮਾਮਲਾ ਹੈ, ਔਰ ਇੱਥੇ ਹਿੰਦੂ ਵੀ ਉਨੇ ਹੀ ਬੰਗਲਾਦੇਸ਼ ਦਾ ਹਿੱਸਾ ਨੇ ਜਿੰਨੇ ਮੁਸਲਮਾਨ ਨੇ, ਔਰ ਇਹਨੂੰ ਖਾਮਖਾ ਤੁਸੀਂ ਜਿਹੜਾ ਆਧਾਰ ਨਾ ਬਣਾਓ। ਬੰਗਲਾਦੇਸ਼ ਦੀ ਸਰਕਾਰ ਧਰਮ, ਨਸਲ ਸਭ ਤੋਂ ਪਰੇ ਜਾ ਕੇ ਬੰਗਲਾਦੇਸ਼ ਦੀ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਤੁਹਾਡੇ ਨਾਲ ਸਮਝੌਤੇ ਹੋਏ ਨੇ ਉਹਨਾਂ ਨੂੰ ਰੀਵਿਜ਼ਿਟ ਕਰਨਾ ਚਾਹੁੰਦੇ ਆ, ਉਹਨਾਂ ਤੇ ਨਜ਼ਰਸਾਨੀ ਕਰਨਾ ਚਾਹੁੰਦੇ, ਜਿਵੇਂ ਗੰਗਾ ਜਲ ਦੀ ਸਾਂਝਦਾਰੀ ਦੀ ਨੀਤੀ। ਹੁਣ ਜਿਹੜੀ ਗੰਗਾ ਹੈ ਉਹ ਬੰਗਲਾਦੇਸ਼ ਵੜ ਕੇ ਪਦਮਨੀ ਬਣ ਜਾਂਦੀ ਹੈ, ਔਰ ਉਹਨਾਂ ਦਾ ਫਰਾਕਾ ਡੈਮ ਉਹਦੇ ਤੇ ਉਹ ਅੱਜ ਤੱਕ ਵੀ ਵਾਟਰ ਇਸ਼ੂ ਹੈ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ 1996 ਦੀ ਨਵੀਨੀਕਰਨ, ਤੀਸਤਾ ਦਰਿਆ ਦੇ ਪਾਣੀਆਂ ਦੀ ਸੰਧੀ, ਇਹਨਾਂ ਦੇ ਉੱਤੇ ਗੱਲ ਕਰੋ ਸਾਡੇ ਨਾਲ ਬਰਾਬਰ ਦੇ ਉੱਤੇ, ਔਰ ਇਹ ਆਪਸ ਦੇ ਵਿੱਚ ਵੀਜ਼ਾ ਸੇਵਾਵਾਂ ਨੂੰ ਨਾਰਮਲ ਕੀਤਾ ਜਾਏ। ਜਿਹੜੇ
ਇੱਥੋਂ ਭੱਜ ਕੇ ਕ੍ਰਿਮੀਨਲ ਗਏ ਨੇ ਉਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਏ, ਔਰ ਜੋ ਅਗਰਤਲਾ ਦੇ ਵਿੱਚ ਸਾਡੇ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਉਸ ਨੂੰ ਕੰਡੈਮ ਕਰੋ ਔਰ ਇਹ ਦੁਬਾਰਾ ਨਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਜਿਹੜਾ ਕਿ ਉਹਨਾਂ ਦੇ ਮੀਡੀਆ ਔਰ ਸਰਕਾਰੀ ਤੰਤਰ ਰਾਹੀਂ ਨਕਾਰਾਤਮਕ ਪ੍ਰਚਾਰ ਬੰਗਲਾਦੇਸ਼ ਦੇ ਖਿਲਾਫ ਹੋ ਰਿਹਾ ਉਹਨੂੰ ਰੋਕਣ 'ਚ ਮਜ਼ਬੂਤ ਭੂਮਿਕਾ ਨਿਭਾਏਗਾ। ਅਸੀਂ ਦੂਸਰੇ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀਆਂ ਨਹੀਂ ਕਰਦੇ, ਤੁਸੀਂ ਵੀ ਇਸ ਨੂੰ ਰੋਕੋ। ਔਰ ਇਹ ਜਿਹੜਾ ਬਿਲਕੁਲ ਇਹ ਹਿੰਦੂਆਂ ਤੇ ਹਮਲੇ ਨੂੰ ਲੈ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ, ਇਹ ਹੁੰਦੀ ਹੈ ਗੈਰਤ ਔਰ ਅਣਖ ਕਿ ਵੀ ਜਿਨ੍ਹਾਂ ਨੂੰ ਹੁਣ 1971-72 'ਚ ਬੰਗਲਾਦੇਸ਼ ਬਣਦਾ, ਅੱਧੀ ਸਦੀ ਬਾਅਦ ਉਹਨਾਂ ਨੂੰ ਇਹ ਲੱਗਾ ਬੰਗਲਾਦੇਸ਼ੀਆਂ ਨੂੰ ਵੀ ਇਹ ਠੀਕ ਹੈ ਉਸ ਪੀਰੀਅਡ 'ਚ ਇਹਨਾਂ ਦਾ ਕੀ ਰੋਲ ਰਿਹਾ ਕੀ ਨਹੀਂ ਹੈ, ਪਰ ਇਹ ਸਾਡਾ ਸਵੈਮਾਨ ਹੈ। ਪਰ ਇਹੀ ਕਾਰਨ ਹੈ ਕਿ ਇੱਧਰੋਂ ਉਹਨਾਂ ਨੇ ਦਰਵਾਜ਼ਾ ਸ਼ੱਟ ਕੀਤਾ ਇੰਡੀਆ ਦਾ, ਪਾਕਿਸਤਾਨ ਵਾਲਾ ਖੋਲ੍ਹ ਲਿਆ, 25,000 ਟਨ ਖੰਡ ਵੀ ਆ ਗਈ ਉਹਨਾਂ ਤੋਂ, ਹੋਰ ਵੀ ਚੀਜ਼ਾਂ ਦੀ, ਔਰ ਉਹ ਸਾਰੇ ਸਬੰਧ ਖੁੱਲ੍ਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਗੈਰਤਮੰਦ ਹੋਣ ਦੇ ਲਈ ਕੋਈ ਤੁਹਾਡੇ ਕੋਲ ਐਟਮ ਬੰਬ ਹੋਏ ਜਾਂ ਤੁਸੀਂ ਵੱਡੀ ਤਾਕਤ ਹੋ ਜ਼ਰੂਰੀ ਨਹੀਂ ਹੁੰਦਾ, ਗੈਰਤਮੰਦੀ ਕੁਝ ਹੋਰ ਹੀ ਹੁੰਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨ ਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਬੱਚੂ ਜੀ ਗੁੱਡ ਜੌਬ ਕਹਿੰਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਯਾਕੂਬ ਜੀ ਵੀ ਆਏ ਨੇ, ਕਹਿੰਦੇ ਵੈਲਕਮ ਜੀ। ਹਾਜ਼ਰ ਹਾਂ ਜੀ ਜਨਾਬ, ਐਂਡ ਸਾਨੂੰ ਦੋਨਾਂ ਨੂੰ ਕਹਿੰਦੇ ਥੈਂਕ ਯੂ, ਵੈਲਕਮ ਜੀ। ਐਂਡ ਇਸੇ ਤਰ੍ਹਾਂ ਮੁਹੰਮਦ ਫਿਰ ਕਹਿੰਦੇ ਚਲੋ ਚਲੋ ਖਾਲਸਾ ਚਲੋ। ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਯਾਕੂਬ ਜੀ ਹੋਰਾਂ ਦੇ ਬਹੁਤ ਸਾਰੇ ਮੈਸੇਜ ਨੇ, ਔਰ ਆਫ ਕੋਰਸ ਕਹਿੰਦੇ ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਸਿੰਘ ਸਾਹਿਬ ਜੀ ਕਹਿੰਦੇ ਨੇ ਖਾਲਿਸਤਾਨ ਟਰੰਪ ਟਰਮ 'ਚ ਹੀ ਬਣੇਗਾ। ਹੁਣ ਬੀਬੀ ਹਰਮੀਤ ਕੌਰ ਢਿੱਲੋਂ ਜੀ ਉਹਨਾਂ ਨੇ ਕਹਿੰਦੇ ਕਿ ਸਿੱਖ ਹੱਦਿਆਂ ਪਰਿਵਾਰ ਨੇ ਵੀ ਹੰਡਾਇਆ, ਸਿੱਖ ਪਰਿਵਾਰ ਨੇ ਵੀ ਉਸ ਟਾਈਮ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਦਰਸ਼ਨ ਵੀ ਕੀਤੇ ਨੇ। ਔਰ BBC ਪੰਜਾਬੀ 'ਚ ਇੰਟਰਵਿਊ 'ਚ ਉਹਨਾਂ ਨੇ ਕਿਹਾ ਵੀ ਮੇਰੇ ਮਾਤਾ ਪਿਤਾ ਅੰਮ੍ਰਿਤਧਾਰੀ ਨੇ, ਔਰ ਮੈਂ ਬਚਪਨ 'ਚ ਛੁੱਟੀਆਂ 'ਚ ਅਸੀਂ ਇੱਥੋਂ ਦਿੱਲੀ ਜਾਂਦੇ ਸੀ, ਮੈਂ ਹਾਰਮੋਨੀਅਮ ਤਬਲਾ ਕੀਰਤਨ ਕਰ ਲੈਂਦੇ ਹਾਂ ਵੀ ਸਾਡਾ ਪਰਿਵਾਰ ਸਿੱਖੀ ਵੈਲਿਊਜ਼ ਦੇ ਵਿੱਚ ਯਕੀਨ ਰੱਖਦਾ। ਹਾਂ ਬਿਲਕੁਲ। ਔਰ ਇਸੇ ਤਰ੍ਹਾਂ ਫਿਰ ਬਲੈਕੀ ਆਈਜ਼ ਕਹਿੰਦੇ ਨੇ ਕਿ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵਿਚਾਰ ਪੰਜਾਬ ਦੀ ਹਰ ਗਲੀ ਹਰ ਮੁਹੱਲੇ ਵਿੱਚ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦਾ ਪੰਜਾਬ 'ਚ। ਸੋ ਨਾਈਸ। ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੰਤ ਸਿੰਘ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਖਾਲਿਸਤਾਨ ਟੈਰਰਿਜ਼ਮ ਸੇ ਬਹੁਤ ਜ਼ਿਆਦਾ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਆਮ ਸੌਰੀ। ਐਂਡ ਇਸੇ ਤਰ੍ਹਾਂ ਬਲੈਕੀ ਆਈਜ਼ ਫਿਰ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਵਿਚਾਰ ਸਰਲ ਭਾਸ਼ਾ ਵਿੱਚ ਹੁੰਦੇ ਨੇ ਜੋ ਹਰ ਪੰਜਾਬੀ ਨੂੰ ਸਮਝ ਆ ਜਾਂਦੇ ਨੇ ਤੇ ਆਪਣੀ ਆਜ਼ਾਦੀ ਦੇ ਬਾਰੇ ਸੋਚਣ ਲੱਗ ਜਾਂਦੇ ਆ। ਸੋ ਫਿਰ ਇਸੇ ਤਰ੍ਹਾਂ ਜਸਵੰਤ ਸਿੰਘ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਖਾਲਸਾ ਜ਼ਿੰਦਾਬਾਦ। ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ। ਬਲਬੀਰ ਧਾਲੀਵਾਲ ਜੀ ਵੀ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਟੋਚਾ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਫਿਰ ਮੁਹੰਮਦ ਯਾਕੂਬ ਜੀ ਤੁਹਾਨੂੰ ਪਹਿਲਾਂ ਹੀ ਉਹਨਾਂ ਨੇ ਸਾਨੂੰ ਕਾਫੀ ਸਾਰੇ ਨਾਲ ਜਿਸ ਤਰ੍ਹਾਂ ਸੈਗਮੈਂਟ ਚੱਲਦੇ ਨੇ ਆਪਣੇ ਜਿਹੜੇ ਸਾਨੂੰ ਵਿਚਾਰ ਦੇ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਇਸੇ ਤਰ੍ਹਾਂ ਫਿਰ ਪੰਨੂ ਜੀ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸ ਰਾਜਨਪ੍ਰੀਤ ਜੀ ਵੀ, ਸੈयद ਇਕਬਾਲ ਜੀ ਕਹਿੰਦੇ ਨੇ ਸਰ ਪਲੀਜ਼ ਵੈਨ ਰੋਂਗ ਪੀਪਲ ਟੇਕ ਓਵਰ ਇਨੋਸੈਂਟ ਵਿਲ ਗੈਟ ਹਰਟ ਟੂ। ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ ਫਿਰ ਪਰਮਿੰਦਰ ਜੀ ਵੀ ਖਾਲਸਾ ਜ਼ਿੰਦਾਬਾਦ। ਬਲਿਹਾਰ ਸਿੰਘ ਗੰਗ ਜੀ ਵੀ ਫਤਿਹ। ਔਰ ਜਿਤ ਸਿੰਘ ਜੀ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਔਰ ਬਸਰਾ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਸਤਨਾਮ ਔਜਲਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਔਰ ਇਸੇ ਤਰ੍ਹਾਂ ਏਕ ਸਿੰਘ ਜੀ ਵੀ, ਔਰ ਟਰੂ ਵਰਡਸ ਵੀ ਔਰ ਸਰਬਜੀਤ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਜੀ ਖਾਲਸਾ ਰਾਜ ਵੈਰੀ ਵੈਰੀ ਸੂਨ। ਔਰ ਇਸੇ ਤਰ੍ਹਾਂ ਕਹਿੰਦੇ ਚੀਕਾਂ ਪੈ ਗਈਆਂ ਨੇ, ਦਿੱਲੀ ਦੀ ਚੀਕ ਵੱਜ ਗਈ ਹੈ। ਕੁਝ ਕੀ ਕਹਿੰਦੇ ਕਰੋ ਕੀ ਰੱਖੋ ਪਤਾ ਨਹੀਂ ਕਹਿੰਦੇ ਖਿੱਚ ਕੇ ਰੱਖੋ ਕੰਮ ਨੂੰ। ਔਰ ਇਸੇ ਤਰ੍ਹਾਂ ਵਾਰਸ ਪੰਜਾਬ ਦੇ। ਔਰ ਨਿਹੰਗ ਸਿੰਘ ਜੀ ਕਹਿੰਦੇ ਯੂ ਆਰ ਸੋ ਗ੍ਰੇਟ ਡਾਕਟਰ ਸਾਹਿਬ, ਆਸਮ ਇਨਫੋਰਮੇਸ਼ਨ। ਬਹੁਤ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ ਤੁਹਾਡੇ। ਔਰ ਮਨਪ੍ਰੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਔਰ ਕਹਿੰਦੇ ਨੇ ਲਵ ਯੂਅਰ ਸ਼ੋ ਐਂਡ ਕਹਿੰਦੇ ਨੇ ਵੈਰੀ ਇਨਫੋਰਮੇਟਿਵ। ਔਰ ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਹਰਦੀਪ ਸਿੰਘ ਫਤਿਹ ਵੀ ਕਹਿੰਦੇ ਨੇ।
और इसी तरह मोहम्मद याकूब जी कहते हैं कि डॉक्टर साहब इमरान खान को पाक फौज ही लेकर आई थी और पाक फौज ही में इमरान खान को हुकूमत को खत्म करके इमरान खान को जेल में डाल दिया। आपका क्या ख्याल है इसके बारे में? ਮੁਹੰਮਦ ਯਾਕੂਬ ਜੀ, ਅਸੀਂ ਪਾਕਿਸਤਾਨ ਦੇ ਖੈਰ ਖੁਆਹ ਹਾਂ। ਪਾਕਿਸਤਾਨ ਨੂੰ ਹਮਸਾਇਆ ਮੁਲਕ ਔਰ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਸਾਡੀ ਇੱਕ ਸਾਂਝ ਹੈ, ਜਜ਼ਬਾਤੀ ਵੀ। ਸਾਡਾ ਮੱਕਾ ਮਦੀਨਾ ਸਾਡੇ ਲਈ ਇੱਕ ਪਾਕ ਪਵਿੱਤਰ ਧਰਤੀ ਹੈ। ਅਸੀਂ ਤਾਂ ਪ੍ਰੇ ਹੀ ਕਰ ਸਕਦੇ ਹਾਂ ਕਿ ਪਾਕਿਸਤਾਨ ਦੇ ਪੋਲੀਟੀਸ਼ੀਅਨ, ਫੌਜ ਔਰ ਜਿਹੜੇ ਉਹਨਾਂ ਦੇ ਮਾਲਕ ਨੇ ਸਿਰ ਜੋੜ ਕੇ ਬੈਠਣ, ਸਿਆਸੀ ਪਾਰਟੀਆਂ, ਔਰ ਪਾਕਿਸਤਾਨ ਨੂੰ ਕੱਢਣ ਇਸ ਸਾਰੇ ਚੋਂ ਇਕਨੋਮਿਕਲ ਔਰ ਇੱਕ ਜਿਹੜਾ ਪੋਲੀਟੀਕਲ ਕ੍ਰਾਈਸਿਸ ਹੈ। ਸਾਡੇ ਲਈ ਇਹ ਦੁਖਦਾਈ ਹੈ ਕਿਉਂਕਿ ਅਸੀਂ ਪਾਕਿਸਤਾਨ ਨੂੰ ਖੁਸ਼ਹਾਲ ਔਰ ਸਟੇਬਲ ਮੁਲਕ ਦੇਖਣਾ ਚਾਹੁੰਦੇ ਹਾਂ, ਔਰ ਕਿਉਂਕਿ ਇੱਕ ਆਊਟਸਾਈਡਰ ਹੋਣ ਦੇ ਨਾਤੇ ਅਸੀਂ ਅੰਦਰੂਨੀ ਤੌਰ 'ਤੇ ਕਿਸੇ ਵੀ ਇੱਕ ਧਿਰ ਦੇ ਨਾਲ ਪਬਲਿਕਲੀ ਆਪਣੇ ਖਿਆਲਾਂ ਦਾ ਇਜ਼ਹਾਰ ਨਹੀਂ ਕਰਦੇ ਫॉर ਔਰ ਅਗੇਂਸਟ। ਅਸੀਂ ਸਮੁੱਚੇ ਮੁਲਕ ਦੀ ਸਲਾਮਤੀ ਔਰ ਲੋਕਾਂ ਦਾ ਭਲਾ ਚਾਹੁੰਦੇ। ਬਿਲਕੁਲ। ਧਰਮ ਸਿੰਘ ਜੀ ਵੀ, ਪਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਵੀ ਔਰ ਬਲਿਹਾਰ ਸਿੰਘ ਟਿਵਾਣਾ ਜੀ ਵੀ ਔਰ ਚੀਮਾ ਜੀ ਕਹਿੰਦੇ ਡਾਕਟਰ ਸਾਹਿਬ ਗੁਰਫਤਿਹ, I have a humble request not to mention what time you come to the office, especially that you were walking towards to the office. You know why I'm requesting you this. ਚੀਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਔਰ ਮੈਂ ਧਿਆਨ ਰੱਖਾਂਗਾ ਤੁਹਾਡੀ ਇਸ ਹਦਾਇਤ ਦਾ। ਬਿਲਕੁਲ। ਰੇਸ਼ਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੀ। ਡਾਕਟਰ ਸਾਹਿਬ, ਨਿਊਜ਼ੀਲੈਂਡ ਖੇਡਾਂ ਵਿੱਚ ਜਿਹੜਾ ਵਿਰੋਧ ਤੋਂ ਬਾਅਦ ਨਾ ਝੰਡਾ ਝੁੱਲਿਆ ਤੇ ਨਾ ਹੀ ਕੌਂਸਲੇਟੀ ਰਵਿੰਦਰ ਸਿੰਘ ਜੀ, ਮੈਂ ਖਬਰ ਦੇਖ ਲਈ ਸੀ। ਚਲੋ ਇਹਦੇ 'ਚ TV 84 ਨੇ ਵੀ ਆਪਣਾ ਨਿੱਕਾ ਜਿਹਾ ਯੋਗਦਾਨ ਪਾਇਆ ਕਿਉਂਕਿ ਸੋਵਰਨ ਧਿਰ ਵੱਲੋਂ ਜਿਹੜਾ ਤੁਹਾਡਾ ਸਟੈਂਡ ਸੀ ਅਸੀਂ ਉਹਨੂੰ ਡਿਸਕਸ ਕੀਤਾ ਔਰ ਅਸੀਂ ਆਰਗੇਨਾਈਜ਼ਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਬਈ ਇਹ ਕੋਈ ਜਿੱਤ ਹਾਰ ਨਹੀਂ ਹੁੰਦੀ। ਜਦੋਂ ਇੱਕ ਕੰਸੈਂਸਸ ਬਣਦੀ ਹੈ, ਉਹਨਾਂ ਦਾ ਵੀ ਵੱਡਾਪਨ ਹੈ ਵੀ ਉਹਨਾਂ ਨੇ ਅਖੀਰ ਜਿਹੜੀ ਇਹ ਜੈਨੂਇਨ ਮੰਗ ਸੀ ਕਿ ਭਾਈ ਇਹ ਸਿੱਖ ਖੇਡਾਂ ਨੇ ਔਰ ਨਾ ਇੱਥੇ ਕੋਈ ਤਿਰੰਗੇ ਦਾ ਕੰਮ ਹੈ ਨਾ ਇਹਨਾਂ ਦੇ ਨੈਸ਼ਨਲ ਐਂਥਮ ਦਾ। ਸੋ ਇਹ ਵਿਨ ਵਿਨ ਸਿਚੁਏਸ਼ਨ ਹੈ ਕਿਉਂਕਿ ਠੀਕ ਗੱਲ ਦੇ ਉੱਤੇ ਉਹਨਾਂ ਨੇ ਠੀਕ ਸਟੈਂਡ ਲਿਆ। ਔਰ ਇਸੇ ਤਰ੍ਹਾਂ ਰੇਸ਼ਮ ਸਿੰਘ ਜੀ ਕਹਿੰਦੇ ਪੰਜਾਬ ਇੱਕੋ ਇੱਕ ਹੱਲ ਹੈ, ਰੈਫਰੈਂਡਮ, ਆਜ਼ਾਦੀ, ਖਾਲਸਾ ਜ਼ਿੰਦਾਬਾਦ। ਜਾਵੇਦ ਬੱਬਰ ਜੀ ਵੀ ਕਹਿੰਦੇ ਡਾਕਟਰ ਸਾਹਿਬ ਅਸਲਾਮ ਵਾਲੇਕਮ, ਇਨਸ਼ਾ ਅੱਲਾ ਇੰਡੀਆ ਬਹੁਤ ਜਲਦੀ ਕਹਿੰਦੇ ਟੁੱਟ ਜਾਏਗਾ। ਔਰ ਟ੍ਰੇਸਰ ਵੀ ਕਹਿੰਦੇ ਨੇ ਕਿ ਇਹਨਾਂ ਦਾ ਪਤਾ ਨਹੀਂ ਕੀ ਕਹਿੰਦੇ ਲਾਲਾ ਹੋਈ ਪਈ ਹੈ, ਪਤਾ ਨਹੀਂ ਕਾਹਦੀ ਕਹਿੰਦੇ ਨੇ। ਮਿਸਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਜਿਤ ਸਿੰਘ ਪੁਤਿਨ ਇਹਨਾਂ ਦਾ ਕਹਿੰਦਾ ਬਾਪ ਹੈ ਕਹਿੰਦੇ ਨੇ। ਔਰ ਸੁਖਜੀਵਨ ਸਿੰਘ ਬੱਚੂ ਵੀ ਔਰ ਇਸੇ ਤਰ੍ਹਾਂ ਸਿੰਘ ਸੂਰਮੇ ਜੀ ਵੀ, ਜਸਵੀਰ ਸਿੰਘ ਜੀ, ਗੁਰਮਿੰਦਰ ਕੌਰ ਜੀ, ਸੁਖਚੈਨ ਸਿੰਘ ਬੈਚ ਜੀ ਔਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਵੀ ਧੰਨਵਾਦ ਕਰਦੇ ਨੇ ਤੁਹਾਡਾ। ਗੁਰਵਿੰਦਰ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਸੁਖਚੈਨ ਸਿੰਘ ਬਾਦ ਜੀ ਵੀ ਔਰ ਫਿਰ ਗੁਰਵਿੰਦਰ ਕੌਰ ਫਿਰ ਕਹਿੰਦੇ ਵਾਚਿੰਗ ਫਰੋਮ ਚੰਡੀਗੜ੍ਹ, ਸੋ ਨਾਈਸ। ਸ਼ੁਕਰੀਆ। ਸੁਖਚੈਨ ਸਿੰਘ ਬਾਦ ਹੁਣ ਇੰਡੀਆ ਪਤਾ ਨਹੀਂ ਆ ਗਿਆ। मोहम्मद याकूब जी भी कहते डॉक्टर साहब आप हनी को भूल गए, यानी शहद हिमालय से ऊंची, समुंदर से गहरी और शहद से मीठी, पाक चीन दोस्ती जिंदाबाद। चलो ठीक है जी, ਅਸੀਂ ਸ਼ਹਿਦ ਵੀ ਵਿੱਚ ਜੋੜ ਦਿੰਦੇ ਹਾਂ। ਟ੍ਰੇਸਰ ਜੀ ਕਹਿੰਦੇ ਸਿੱਖਾਂ ਨੂੰ ਅੰਡਰਸਟੈਂਡ ਸੀਕ੍ਰੇਟ ਬੇਸ ਵਿੱਚ ਕਹਿੰਦੇ ਆਪਦਾ ਨਿਊਕਲੀਅਰ ਵੈਪਨ ਦਾ ਜਾਂ ਕਹਿੰਦੇ ਜ਼ਖੀਰਾ ਬਣਾ ਲੈਣਾ ਚਾਹੀਦਾ। ਫਿਰ ਖਾਲਿਸਤਾਨ ਇੰਡੀਆ ਵਿੱਚ ਕੀ ਅਮਰੀਕਾ ਵੀ ਫਿਰ ਖਾਲਿਸਤਾਨ ਹੋ ਜਾਊ, ਕੀ ਕਹਿਣਾ ਚਾਹੁੰਦੇ ਨੇ। ਫਿਰ ਜਿਹੜਾ ਤੁਸੀਂ ਕੀਤਾ ਸੀ ਰੁਸਮ ਸ਼ਰਣਮ ਗੱਛਾਮੀ ਦਾ ਪਤਾ ਲੱਗ ਜੂ ਜਲਦੀ ਹੈ। ਔਰ ਫਿਰ ਇਸੇ ਤਰ੍ਹਾਂ ਟ੍ਰੇਸਰ ਕਾਫੀ ਸਾਰੇ ਮੈਸੇਜ ਨੇ, ਮੈਂ ਤੁਸੀਂ ਦੇਖ ਲਓ ਜੋ ਕਰਨੇ। ਓਕੇ। ਫਿਰ ਨੂਪਾ ਜੀ ਵੀ, ਫਿਰ ਇਸੇ ਤਰ੍ਹਾਂ ਰਾਜਿੰਦਰ ਧਾਵਾ ਜੀ ਵੀ ਔਰ ਆਈ ਥਿੰਕ ਦੈਟਸ ਇਟ। ਅਮਨ ਸਿੰਘ ਖਾਲਸਾ ਜੀ ਵੀ, ਸਰਬਜੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਨੂਪਾ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਭ ਤੁਸੀਂ ਸਾਨੂੰ ਮੈਸੇਜ ਲਿਖੇ ਨੇ ਔਰ ਇਸੇ ਤਰ੍ਹਾਂ ਲਿਖਦੇ ਰਹਿਣਾ ਔਰ ਇਸੇ ਤਰ੍ਹਾਂ ਆਪਣੇ ਵੀਡੀਓਜ਼ ਕੋਲ ਲੈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੁਮਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਮ ਗਿਆ ਦਿਓ।
ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।